वाहिगुरू जी का खालसा वाहिगुरू जी की फतेह। अस्सलाम वालेकुम आदाब बरजमाह ਤੁਹਾਡੀ ਹੋਸਟ ਅਨੀਲ ਮੁਕੱਦਮ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਜਾਣਦੇ ਹਾਂ। जी राज साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी तो दुनिया भर च बैठे साडे बहुत ही प्यारे सोहने सियाणे टीवी 84 ਦੇ ਦਰਸ਼ਕਾਂ ਨੂੰ भी वाहिगुरू जी का खालसा वाहिगुरू जी की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया नु प्रोग्राम सच्चो सच विच बहुत शुक्रिया जी। डॉक्टर साहब आज 23 दिसंबर 2021 10 ਪੋਹ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਤੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਚੀਨ ਕੇਬਲ ਬੈਲ ਫੈਬਰਿਕਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੰਟੀਕਾ ਕੈਲੀਫੋਰਨੀਆ ਬੇਸਡ ਪੰਜਾਬੀ ਇੰਡੀਅਨ ਮਾਰਕੀਟ ਵੱਲੋਂ। ਸੋ ਫਰੈਸ਼ ਪੰਜਾਬੀ ਗਰੋਸਰੀ ਵਾਜਬ ਰੇਟ ਲੈਣ ਲਈ ਸਥਾਨਕ ਭਾਈਚਾਰਾ ਸਰਦਾਰ ਕੁਲਦੀਪ ਸਿੰਘ ਪੰਜਾਬੀ ਇੰਡੀਅਨ ਮਾਰਕੀਟ ਨਾਲ ਸੰਪਰਕ ਕਰ ਸਕਦਾ ਹੈ। ਸੋ ਇੱਥੇ ਤੁਹਾਨੂੰ ਹਰ ਕਿਸਮ ਦਾ ਜਿਹੜਾ ਘਰ ਦਾ ਸਮਾਨ ਅਤੇ ਫਰੈਸ਼ ਪ੍ਰੋਡਿਊਸ ਸਹੀ ਰੇਟ ਤੇ ਮਿਲੇਗਾ। ਸੋ ਪੰਜਾਬੀ ਇੰਡੀਅਨ ਮਾਰਕੀਟ ਦੇ ਮਾਲਕ ਸਰਦਾਰ ਕੁਲਦੀਪ ਸਿੰਘ ਪੰਥਕ ਜਿਹੜੇ ਵਿਚਾਰਾਂ ਦੇ ਧਾਰਨੀ ਹਨ ਅਤੇ ਪੰਥਕ ਕਾਰਜਾਂ ਵਿੱਚ ਯੋਗਦਾਨ ਜਿਹੜੇ ਪਾਉਂਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਪੰਜਾਬੀ ਇੰਡੀਅਨ ਮਾਰਕੀਟ ਦੀ ਟੀਮ ਖਾਸ ਕਰਕੇ ਸਰਦਾਰ ਕੁਲਦੀਪ ਸਿੰਘ ਜੀ ਹੋਰਾਂ ਦਾ ਅਸੀਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤੀ ਏਜੰਸੀਆਂ ਪੰਜਾਬ ਵਿੱਚ ਸਿੱਖ ਨਸਲਕੁਸ਼ੀ ਲਈ ਰਾਹ ਪੱਧਰਾ ਕਰਨ ਵਾਲਾ ਜਿਹੜਾ ਖਤਰਨਾਕ ਖੇਡ ਖੇਡ ਰਹੀਆਂ ਨੇ। ਸੋ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਘੋਰ ਬੇਅਦਬੀ ਦੀ ਘਟਨਾ ਤੋਂ ਬਾਅਦ ਹੁਣ ਏਜੰਸੀਆਂ ਵੱਲੋਂ ਲੁਧਿਆਣਾ ਕਚਹਿਰੀਆਂ ਵਿੱਚ ਇੱਕ ਬੰਬ ਧਮਾਕਾ ਕਰਵਾਇਆ ਗਿਆ ਜਿਸ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਅਤੇ 5 ਹੋਰ ਜਿਹੜੇ ਜ਼ਖਮੀ ਹੋਏ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਪੰਜਾਬ ਅਸੈਂਬਲੀ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਪ੍ਰੈਜ਼ੀਡੈਂਟ ਰੂਲ ਲਾਇਆ ਜਾ ਸਕਦਾ ਹੈ। ਸੋ ਅੱਧਾ ਪੰਜਾਬ ਤਾਂ ਪਹਿਲਾਂ ਹੀ BSF ਦੇ ਹਵਾਲੇ ਕਰ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਕੁਲਦੀਪ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਤੁਸੀਂ ਦੱਸਿਆ ਪੰਜਾਬੀ ਇੰਡੀਅਨ ਮਾਰਕੀਟ ਮੈਂਟੀਕਾ ਕੈਲੀਫੋਰਨੀਆ ਦੇ ਵਿੱਚ ਇਹ ਸਫਲ ਕਾਰੋਬਾਰੀ ਨੇ। ਅੱਛਾ। ਪੰਥਕ ਵਿਚਾਰਧਾਰਾ ਦੇ ਧਾਰਨੀ ਨੇ ਟੀਵੀ 84 ਦੇ ਨਾਲ ਪਿਆਰ ਕਰਦੇ ਨੇ ਔਰ ਮੈਂਟੀਕਾ ਇਸ ਵੇਲੇ ਜਿੱਥੇ ਕਾਫੀ ਵੱਡੀ ਗਿਣਤੀ 'ਚ ਪੰਥਕ ਵਿਚਾਰਧਾਰਾ ਵਾਲੇ ਵੀਰ ਭੈਣਾਂ ਵਸਦੇ ਨੇ ਕਾਫੀ ਵੱਡਾ ਸੈਂਟਰ ਹੈ ਪੰਥਕ ਐਕਟੀਵਿਟੀਜ਼ ਦਾ। ਜਿਵੇਂ ਕਿਸੇ ਵੇਲੇ ਬੇ ਏਰੀਆ ਜਾਂ ਸਟਾਕਟਨ ਸੀ ਇਵੇਂ ਹੀ ਮੈਂਟੀਕਾ ਜਿਹੜਾ ਇੱਕ ਪੰਥਕ ਸੋਚ ਵਾਲਿਆਂ ਦਾ ਗੜ੍ਹ ਹੈ ਔਰ ਅਸੀਂ ਵੀਰ ਕੁਲਦੀਪ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਅਲਟੀਮੇਟਲੀ ਜੇ ਸਾਡੀ ਜਾਂ ਬਾਕੀ ਵੀ ਜਿਹੜਾ ਪੰਥਕ ਮੀਡੀਆ ਹੈ ਉਹਨਾਂ ਦੀ ਸਰਵਾਈਵਲ ਔਰ ਅੱਜ ਜਦੋਂ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਬਹੁਤ ਸਾਰੀ ਜਾਣਕਾਰੀ ਤਾਂ ਤੁਹਾਡੀ ਜਸਟ ਇੱਕ ਮਾਊਸ ਦੱਬਣ ਦੀ ਲੋੜ ਵੀ ਨਹੀਂ ਰਹਿੰਦੀ। ਹੁਣ ਤਾਂ ਸਮਾਰਟਫੋਨਾਂ ਨੇ ਉਹਨੂੰ ਹੋਰ ਵੀ ਸੌਖਾ ਬਣਾ ਦਿੱਤਾ। ਸੋ ਇਸ ਸਾਰੇ ਕੰਪੀਟੀਸ਼ਨ ਦੇ ਵਿੱਚ ਔਰ ਜਦੋਂ ਜੇ ਤੁਸੀਂ ਅੱਜ IP ਬਾਕਸ ਦੇਖੋ ਤੇ 200 ਤੋਂ ਜ਼ਿਆਦਾ ਪੰਜਾਬੀ ਚੈਨਲ ਨੇ ਕਿਉਂਕਿ ਹਰ ਇੱਕ ਨੇ ਆਪੋ ਆਪਣੇ ਕਿਸੇ ਨੇ ਸ਼ੌਕ ਨੂੰ ਚਲਾਏ ਹੋਏ ਨੇ ਕੋਈ ਗਾਣੇ ਚਲਾ ਰਿਹਾ ਕੋਈ ਹੋਰ ਇਸ ਕਿਸਮ ਦਾ ਪਰ ਉਹਨਾਂ ਚੋਂ 99.9% ਅਲਟੀਮੇਟਲੀ ਪੋਲੀਟੀਕਲੀ ਇੰਡੀਅਨ ਹਕੂਮਤ ਦੇ ਪੱਖ ਨੂੰ ਹੀ ਪੂਰਨ ਵਾਲੇ ਨੇ। ਕੋਈ ਚੁੱਪ ਰਹਿ ਕੇ ਪੂਰਦਾ ਹੈ ਤੇ ਕਈਆਂ ਨੇ ਤਾਂ ਜਿਹੜੇ ਪੂਰੀ ਸਪਿਨ ਦਿੱਤੀ ਹੁੰਦੀ ਹੈ ਕਿ ਕੋਈ ਵੀ ਖਬਰ ਕਿਤੇ ਵੀ ਵਾਪਰੇ ਉਹ ਇਸ ਗੱਲ ਦੇ ਉੱਤੇ ਉਹਨਾਂ ਦਾ ਜ਼ੋਰ ਲੱਗਾ ਹੁੰਦਾ ਹੈ ਕਿ ਉਹਨਾਂ ਨੇ ਖਾਲਿਸਤਾਨੀ ਵਿਚਾਰਧਾਰਾ ਵਾਲਿਆਂ ਨੂੰ ਨੀਵਾਂ ਕਿਵੇਂ ਦਿਖਾਉਣਾ
ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਸਾਡੇ ਪੰਥਕ ਅਦਾਰੇ, ਗੁਰਦੁਆਰਾ ਕਮੇਟੀਆਂ ਔਰ ਕਈ ਵਾਰ ਪੰਥਕ ਸ਼ਖਸੀਅਤਾਂ ਵੀ ਜਿਹੜੇ ਖਾਸ ਤੌਰ ਤੇ ਕੁਝ ਧਨਾੜ ਨੇ, ਜੀ ਉਹਨਾਂ ਦੇ ਲਈ ਆਪਣੇ ਆਪ ਨੂੰ ਆਪਣਾ ਚਿਹਰਾ ਦੇਖਣਾ ਇੰਪੋਰਟੈਂਟ ਹੁੰਦਾ ਹੈ। ਉਹ ਇਹਨਾਂ ਲੋਕਾਂ ਨੂੰ ਸਪਾਂਸਰ ਵੀ ਕਰਦੇ ਨੇ, ਇਹਨਾਂ ਲੋਕਾਂ ਦੀ ਮਾਲੀ ਮਦਦ ਵੀ ਕਰਦੇ ਨੇ, ਸਿਰਫ ਇਸ ਭੁੱਖ ਦੇ ਥੱਲੇ ਕਿ ਉਹਨਾਂ ਦੀ ਫੋਟੋ ਦਿਖਾਈ ਜਾਂਦੀ ਹੈ ਜਾਂ ਉਹਨਾਂ ਦੇ ਨਾਲ ਕੋਈ ਇੰਟਰਵਿਊ ਦਿਖਾਇਆ ਜਾਂਦਾ ਹੈ। ਜੀ ਸੋ ਅਸੀਂ ਇਸ ਗੱਲ ਦੇ ਬਾਰੇ, ਜਿਵੇਂ ਅਸੀਂ ਅਕਸਰ ਇਹ ਦੁਹਰਾਉਂਦੇ ਹਾਂ ਕਿ ਟੀਵੀ 84 ਦੀ ਨੀਤੀ ਪਿਛਲੇ 9 ਸਾਲ ਤੋਂ, ਦਸੰਬਰ ਮਹੀਨਾ ਗੁਜ਼ਰ ਰਿਹਾ, ਦਸੰਬਰ 2012 ਦੇ ਵਿੱਚ ਇਸ ਦੀ ਸ਼ੁਰੂਆਤ ਹੋਈ। ਜੀ ਜਿਹੜੇ ਮੁੱਢਲੇ ਫੈਸਲੇ ਇਸ ਨੂੰ ਸ਼ੁਰੂ ਕਰਨ ਵੇਲੇ ਲਏ ਗਏ, ਉਹਨਾਂ ਦੇ ਵਿੱਚ ਬੜਾ ਸਪਸ਼ਟ ਸੀ ਕਿ ਟੀਵੀ 84 ਪੰਥ ਨੂੰ ਸਮਰਪਿਤ ਚੈਨਲ ਹੈ। ਇਸ ਲਈ ਕੋਈ ਵੀ ਮੰਤਰ ਜੰਤਰ ਤੰਤਰ ਕਰਨ ਵਾਲਾ, ਕੋਈ ਜਿਹੜਾ ਇਸ ਕਿਸਮ ਦਾ ਜਿਹੜਾ ਸੁਪਰਸਟੀਸ਼ਨ ਫੈਲਾਉਂਦਾ ਹੈ ਸਿੱਖਾਂ ਦੇ ਵਿੱਚ, ਜਿਨ੍ਹਾਂ ਦੀ ਕਲਾਇੰਟੇਲ ਹੈ, ਔਰ ਜ਼ਾਹਰ ਹੈ ਕਿ ਮੰਤਰ ਜੰਤਰ ਤੰਤਰ ਵਾਲੇ ਫਿਰ ਮੰਤਰੀ ਜੰਤਰੀ ਤੰਤਰੀ ਹੋਏ, ਕਿ ਉਹਨਾਂ ਨੂੰ ਕੋਈ ਵੀ ਅਸੀਂ ਰੈਕਗਨਾਈਜ਼ ਤਾਂ ਦੂਰ ਦੀ ਗੱਲ, ਉਹਨਾਂ ਦੀ ਅਸੀਂ ਐਡ ਤੱਕ ਵੀ ਨਹੀਂ ਲਵਾਂਗੇ। ਹਾਲਾਂ ਉਹਨਾਂ 'ਚੋਂ ਜਿਵੇਂ ਮੈਂ ਅਕਸਰ ਦੁਹਰਾਇਆ ਕਿ ਵੀ ਈਵਨ ਉਹ ਵੱਡੀ ਕੀਮਤ ਦੇ ਕੇ ਉਹ ਤਾਂ ਅੱਧੇ ਘੰਟੇ ਦੇ ਪ੍ਰੋਗਰਾਮ ਬਹੁਤ ਸਾਰੇ ਚੈਨਲਾਂ ਤੇ ਕਰਦੇ ਨੇ, ਲੋਕਾਂ ਤੋਂ ਲਾਈਵ ਕਾਲਾਂ ਲੈ ਰਹੇ ਹੁੰਦੇ ਨੇ, ਔਰ ਉਹਨਾਂ 'ਚ 99% ਜਿਹੜੀ ਉਹਨਾਂ ਦੇ ਆਪਣੇ ਲੋਕ ਨੇ ਉਹ ਉਹਨਾਂ ਦੇ ਧੋਖਾ ਜਾਲ 'ਚ ਫਸੇ ਹੁੰਦੇ ਨੇ। ਹਾਲਾਂ ਇਹਨਾਂ ਦੇ ਖਿਲਾਫ ਕੇਸ ਵੀ ਹੋਇਆ, ਯੂਕੇ 'ਚ ਵੀ ਹੋਇਆ, ਲੇਕਿਨ ਕੋਈ ਜਿਹੜਾ ਵਹਿਮ ਭਰਮ ਜਾਂ ਇਨਸਾਨੀ ਅਨਸਰਟਨਟੀ ਹੈ, ਉਹਦੇ ਥੱਲੇ ਇਸ ਕਿਸਮ ਦੇ ਲੋਕਾਂ ਦੇ ਚੁੰਗਲ 'ਚ ਫਸਣਾ। ਔਰ ਕੱਲ੍ਹ ਹੀ ਅਸੀਂ ਆਪਸ ਦੇ ਵਿੱਚ ਵਿਚਾਰ ਕਰ ਰਹੇ ਸੀ ਵਰਲਡ ਸਿੱਖ ਪਾਰਲੀਮੈਂਟ ਦੇ ਲਈ, ਤੇ ਮੈਂ ਉਹਨਾਂ ਨੂੰ ਕਿਸੇ ਦਾ ਜ਼ਿਕਰ ਚੱਲਿਆ, ਮੈਂ ਕਿਹਾ ਜੀ ਤੁਸੀਂ ਇਹ ਕਦੇ ਨਹੀਂ ਦੇਖਿਆ ਹੋਏਗਾ ਕਿ ਕੋਈ ਇਸ਼ਤਿਹਾਰੀ ਵਕੀਲ, ਇਸ਼ਤਿਹਾਰੀ ਡਾਕਟਰ, ਇਸ਼ਤਿਹਾਰੀ ਵੈਦ, ਹਕੀਮ ਜਾਂ ਕੋਈ ਵੀ ਉਹਦੀ ਕਦੇ ਮੰਦਾ ਲੱਗਾ ਹੋਏ, ਕਿਉਂਕਿ ਜਦੋਂ ਤੱਕ ਇਸ ਕਿਸਮ ਦੇ ਫਰਾਡੀਆਂ ਦਾ ਪਤਾ ਲੱਗਦਾ ਹੈ, ਉਹਨੇ 10 ਅੱਗੋਂ ਹੋਰ ਪਹਿਲਾਂ ਹੀ ਤੁਰੇ ਹੁੰਦੇ ਨੇ ਦੇਖ ਕੇ ਇਸ ਕਿਸਮ ਦਾ ਤੁਹਾਨੂੰ। ਔਰ ਮੈਂ ਤਾਂ ਇਹ ਦੇਖ ਕੇ ਫਿਰ ਉਹੀ ਜਿਹੜਾ ਇੱਕ ਇਰਾਨੀਅਨ ਕਹਾਣੀ ਦਾ ਤਤਸਾਰ ਹੈ ਪਰਸ਼ੀਅਨ ਦਾ, ਕਿ ਬਹੁਤ ਵਾਰ ਅੱਲਾਹ ਤਾਲਾ ਵੀ ਦੰਦਾਂ ਥੱਲੇ ਉਂਗਲਾਂ ਦੇ ਲੈਂਦਾ ਵੀ ਸ਼ੈਤਾਨ ਨੂੰ ਰੋਜ਼ੀ ਕਿੱਥੋਂ ਮਿਲ ਰਹੀ ਹੈ, ਕਿਉਂਕਿ ਸਾਰੇ ਫਰਾਡੀ ਕਿਸਮ ਦੇ ਲੋਕ, ਮੰਤਰੀ ਜੰਤਰੀ ਤੰਤਰੀ, ਸਭ ਸ਼ੈਤਾਨ ਦੀ ਔਲਾਦ ਨੇ, ਉਹਨਾਂ ਦੇ ਹੀ ਟੈਂਟੈਕਲ ਨੇ, ਔਰ ਉਹਨਾਂ ਨੂੰ ਉਹਨਾਂ ਦੀ ਸਰਵਾਈਵਲ ਹੁੰਦੀ ਹੈ। ਔਰ ਇਸ ਗੱਲ ਦਾ ਵੀ ਸਾਨੂੰ ਪਤਾ ਹੈ ਵੀ ਅਸੀਂ ਜਦੋਂ ਸੱਚ, ਹੱਕ, ਇਨਸਾਫ, ਇਹ 3 ਲਫ਼ਜ਼ ਕੋਈ ਜੁਮਲਾ ਨਹੀਂ ਨੇ, ਰੱਬ ਆਪਣੇ ਆਪ 'ਚ ਸੱਚ ਹੈ, ਮੁਕੰਮਲ ਸੱਚ ਹੈ, ਔਰ ਰੂਹਾਨੀਅਤ ਦਾ ਸਫ਼ਰ ਸੱਚ ਦਾ ਸਫ਼ਰ ਹੈ। ਹੱਕ ਸਿਰਫ ਰਾਈਟ ਨੂੰ ਨਹੀਂ ਕਹਿੰਦੇ। ਬਹੁਤ ਵਾਰ ਜਦੋਂ ਅਸੀਂ ਲਫ਼ਜ਼ ਹੱਕ ਇਸਤੇਮਾਲ ਕਰਦੇ ਹਾਂ ਤਾਂ ਬਹੁਤਿਆਂ ਨੂੰ ਲੱਗਦਾ ਜੀ ਇਹ ਜਿਹੜੇ ਨਾਅਰੇ ਉਹਨਾਂ ਨੇ ਸਾਡੇ ਹੱਕ ਇੱਥੇ ਰੱਖ ਦੇ ਨਾਲ ਇਸ ਕਿਸਮ ਦੇ ਪਪੂਲਰ ਕੀਤੇ, ਉਹ ਬਹੁਤ ਮਾਈਨਰ ਚੀਜ਼। ਰੱਬ ਜਦੋਂ ਅਸੀਂ ਹੱਕ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਹ ਵੀ ਸੱਚ ਦੇ ਨਾਲ ਰੱਬ ਦੀ ਗੱਲ ਕਰ ਰਹੇ ਹੁੰਦੇ। ਔਰ ਇਨਸਾਫ ਜ਼ਾਹਰ ਹੈ ਕਿ ਅਦਲ, ਜਸਟਿਸ, ਕਿਉਂਕਿ ਜਦੋਂ ਤੁਸੀਂ ਕਿਸੇ ਵੀ ਆਈਡੀਅਲ ਸੁਸਾਇਟੀ ਦੀ ਗੱਲ ਕਰਦੇ ਹੋ, ਈਵਨ ਅਮਰੀਕਨ ਜੇ ਉਹਨਾਂ ਦੀ ਡੈਕਲੇਰੇਸ਼ਨ ਜਾਂ ਕਨਸਟੀਟਿਊਸ਼ਨ, ਤਾਂ ਜ਼ਾਹਰ ਹੈ ਉਸ ਦੇ ਵਿੱਚ ਲਿਬਰਟੀ ਦੀ ਗੱਲ ਹੈ, ਲਿਬਰਟੀ ਦੇ ਨਾਲ ਜਸਟਿਸ ਜੁੜਿਆ ਹੋਇਆ ਹੈ, ਫਰੀडम जुड़ी हुई है, सॉवरनिटी जुड़ी हुई है। सो और सिद्धांत ये है कि भी ऑल मैन आर बॉर्न इक्वल, रब ने सब नूं बराबर पैदा किया है। सॉवरनिटी जदों असीं पातशाह कहने हैं, गुरु नूं सच्चा पातशाह कहने कि भाई दुनिया 'च रहिंदे हैं तुहाडा दुनियावी पातशाहियां दे नाल वाह तां पएगा, एम्पायर्स होण ਜਾਂ ਮੈਜੋਰੀਟੇਰੀਅਨਿਜ਼ਮ ਹੋਏ ਜਿਵੇਂ ਅੱਜ ਹਿੰਦੂ ਤਵੀਆਂ ਦਾ, ਪਰ ਕਿਉਂਕਿ ਸਿੱਖ ਇਹ ਮੰਨ ਕੇ ਤੁਰਦਾ ਹੈ ਕਿ ਉਹਨੇ ਜਵਾਬਦੇਹ ਹੋਣਾ ਹੈ ਸੱਚੇ ਪਾਤਸ਼ਾਹ ਨੂੰ, ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ ਰੱਬ ਹੈ, ਵਾਹਿਗੁਰੂ ਹੈ, ਅੱਲਾਹ ਤਾਲਾ ਹੈ। ਇਸ ਲਈ ਸਿੱਖ ਦੀ ਜਿਹੜੀ ਹੈ ਸੋਚ ਦੇ ਵਿੱਚ ਕੋਈ ਖੌਫ ਦੀ ਥਾਂ ਨਹੀਂ, ਇਸ ਲਈ ਉਹ ਕਿਉਂਕਿ ਉਹਦਾ ਰੱਬ ਨਿਰਭਉ ਨਿਰਵੈਰ ਹੈ। ਸੋ ਜ਼ਾਹਰ ਹੈ ਕਿ ਵੀ ਇਹ ਤਾਂ ਅਸੀਂ ਨਹੀਂ ਕਲੇਮ ਕਰਦੇ ਕਿ ਭਾਈ ਅਸੀਂ ਗਲਤੀਆਂ ਨਹੀਂ ਕਰਦੇ ਹਾਂ ਜਾਂ ਹਰ ਇਨਸਾਨ ਗਲਤੀਆਂ ਦਾ ਪੁਤਲਾ ਹੈ, ਪਰ ਅਸੀਂ ਇਹਨਾਂ ਲਗਭਗ 9 ਵਰਿਆਂ ਦੇ ਵਿੱਚ ਇਸ ਸੱਚ, ਹੱਕ, ਇਨਸਾਫ ਦੇ ਪੈਂਡੇ ਤੇ ਚੱਲਦੇ ਹਾਂ। ਡਿਫਿਕਲਟੀਜ਼ ਦੇ ਬਾਵਜੂਦ ਜੇ ਇੰਨਾ ਪੈਂਡਾ ਤੈਅ ਕੀਤਾ ਤੇ ਫਿਰ ਇਹ ਵੀਰ ਕੁਲਦੀਪ ਸਿੰਘ ਵਰਗੇ ਸਾਡੇ ਵੀਰਾਂ ਦੇ ਸਹਿਯੋਗ ਨਾਲ ਹੈ, ਜਿਨ੍ਹਾਂ ਨੇ ਸਮਝਿਆ ਕਿ ਟੀਵੀ 84 ਦਾ ਕੀ ਰੋਲ ਹੈ ਔਰ ਉਹ ਸਮਰਪਿਤ ਹੋ ਕੇ ਸਾਨੂੰ ਸਹਿਯੋਗ ਕਰਦੇ ਨੇ। ਅਸੀਂ ਇਹ ਸਪਾਂਸਰਸ਼ਿਪ ਲਈ ਬਹੁਤ ਬਹੁਤ ਸ਼ੁਕਰੀਆ ਵੀਰ ਕੁਲਦੀਪ ਸਿੰਘ ਜੀ ਦਾ ਅਦਾ ਕਰਦੇ ਹਾਂ।
ਹੁਣ ਬਹੁਤ ਵਾਰ ਇਹ ਗੱਲ ਵੀ ਕਈ ਵਾਰ ਤੁਹਾਡੀ ਹਉਮੈ ਨੂੰ ਪੱਠੇ ਪਾਉਂਦੀ ਹੈ ਜੇ ਤੁਸੀਂ ਕਹੋ ਜੀ ਕਿ ਜਿਵੇਂ ਅੰਗਰੇਜ਼ੀ ਵਰਡ ਕਹਿੰਦੇ ਨੇ ਕਿ ਆਈ ਟੋਲਡ ਯੂ ਸੋ, ਕਿ ਮੈਂ ਤਾਂ ਇਵੇਂ ਕਿਹਾ ਸੀ। ਹੁਣ ਅਸੀਂ ਔਰ ਇਹਦੇ ਚ ਕੋਈ ਨਾ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਲੋੜ ਹੁੰਦੀ ਹੈ, ਕਿਉਂਕਿ ਇੱਕ ਜ਼ਮਾਨਾ ਸੀ ਕਿਹਾ ਜਾਂਦਾ ਸੀ ਕਿ ਜੀ ਇਟਸ ਨਾਟ ਏ ਰਾਕਟ ਸਾਇੰਸ। ਹੁਣ ਤਾਂ ਕਿਉਂਕਿ ਰਾਕਟ ਸਾਇੰਸ ਤਾਂ ਕੁਝ ਵੀ ਨਹੀਂ ਹੈ। ਹੁਣ ਨੈਕਸਟ ਜਨਰੇਸ਼ਨ ਵਾਰ ਚ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਈ। ਸੋ ਜਿਹੜੀ ਗੱਲ ਅਸੀਂ ਕਹਿਣ ਲੱਗੇ ਆ ਉਹਦੇ ਲਈ ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਉਹ ਤੁਸੀਂ ਜਦੋਂ ਕਿਸੇ ਸਿਸਟਮ ਦੇ ਨਾਲ ਵਾਸਤਾ ਹੁੰਦੇ ਹੋ, ਉਹਨੂੰ ਤੁਸੀਂ ਆਬਜ਼ਰਵ ਕਰ ਰਹੇ ਹੁੰਦੇ ਹੋ ਔਰ ਇਮਾਨਦਾਰੀ ਨਾਲ ਤੁਸੀਂ ਸਿਫਟਿੰਗ ਕਰ ਰਹੇ ਹੁੰਦੇ ਹੋ, ਉਸ ਚੋਂ ਛਾਣ ਬੂਰਾ ਕੱਢ ਰਹੇ ਹੁੰਦੇ ਹੋ, ਆਟੇ ਚੋਂ ਸੱਚ ਔਰ ਕੱਚ ਨੂੰ ਦਾ ਫਰਕ ਕਰ ਰਹੇ ਹੁੰਦੇ ਹੋ, ਤੇ ਤੁਹਾਨੂੰ ਉਹ ਪੈਟਰਨ ਸਮਝ ਆ ਜਾਂਦਾ ਹੈ। ਔਰ ਕਿਉਂਕਿ ਲਗਭਗ 4 ਦਹਾਕਿਆਂ ਦਾ ਸਫ਼ਰ ਜੇ ਭਾਰਤੀ ਸਟੇਟ ਦੇ ਜ਼ੁਲਮਾਂ ਦੀ ਕਹਾਣੀ ਹੈ, ਤੇ ਸਾਡਾ ਸਫ਼ਰ ਵੀ ਜ਼ਿੰਦਗੀ ਦਾ ਨਾਲ ਹੀ ਚੱਲਿਆ। ਜਿਵੇਂ ਹੁਣ ਕਿਹਾ ਜਾਂਦਾ ਹੈ ਕਿ ਜੀ ਇਹ ਜਿਹੜੇ ਬੱਚੇ ਇਸ 2020 ਚ ਜੰਮੇ ਦੇ ਵਿਲ ਬੀ ਕਾਲਡ ਕੋਵਿਡ ਜਨਰੇਸ਼ਨ, ਕਿ ਵੀ ਦੇਖੋ ਅਸੀਂ ਤਾਂ ਉਦੋਂ ਵੀ ਸਰਵਾਈਵ ਕਰਕੇ ਆ ਗਏ ਦੁਨੀਆ 'ਚ। ਸੋ ਅਸੀਂ ਤਾਂ ਜੇ ਸਾਨੂੰ ਕਿਡ ਕਹਿਣਾ ਹੋਏ ਭਾਵੇਂ ਜਨਮ ਸਾਡੇ ਪਹਿਲਾਂ ਦੇ ਨੇ, ਲੇਕਿਨ 4 ਦਹਾਕਿਆਂ ਦੇ ਸਫ਼ਰ 'ਚ ਅਸੀਂ ਤਾਂ ਉਸ ਸਰਾਊਂਡਿੰਗ 'ਚ ਜੈਨੋਸਾਈਡ ਜਨਰੇਸ਼ਨ ਦੇ ਕਿਡ ਵੀ ਜਵਾਨੀ ਵੀ ਉਸ 'ਚ ਗੁਜ਼ਰ ਗਈ। ਹੁਣ ਜ਼ਿੰਦਗੀ ਦੀ ਸੜਕ ਦੇ ਅਖੀਰਲੇ ਮੋੜ ਦੇ ਨੇੜੇ ਤੇੜੇ ਪਹੁੰਚ ਗਏ। ਇਸ ਲਈ ਦੁਸ਼ਮਣ ਦੀ ਪਛਾਣ ਵੀ ਹੈ, ਤੇ ਜੇ ਤੁਸੀਂ ਉਹਨਾਂ ਦਾ ਪੈਟਰਨ ਇਹਨਾਂ 4 ਦਹਾਕਿਆਂ ਦਾ ਦੇਖਿਆ ਹੋਏ ਤੇ ਥੋੜੀ ਬਹੁਤ ਦਿਲਚਸਪੀ ਇਤਿਹਾਸ 'ਚ ਵੀ ਹੁੰਦੀ ਹੋਏ, ਤੇ ਫਿਰ ਤੁਸੀਂ ਬ੍ਰਾਹਮਣਵਾਦੀ ਮਾਈਂਡ ਸੈਟ ਨੂੰ ਜੇ ਤੁਸੀਂ ਸਮਝਦੇ ਹੋ ਤੇ ਫਿਰ ਤੁਸੀਂ ਇਹ ਕਹਿ ਸਕਦੇ ਹੋ, ਜਦੋਂ ਈਵਨ ਜੇ ਇਹਨਾਂ ਨੂੰ ਟ੍ਰਿਬਿਊਟ ਵੀ ਦੇਣੀ ਹੋਏ, ਕਿ ਜੀ ਇਹ ਤਾਂ ਜਲੇਬੀ ਵਾਂਗ ਸਿੱਧੇ ਨੇ। ਹੁਣ ਬੰਦਾ ਸੋਚੇਗਾ ਕਿ ਵੀ ਜਲੇਬੀ ਵਾਂਗ ਨਹੀਂ, ਕਿਉਂਕਿ ਇਹਨਾਂ ਨੇ ਕਲੇਮ ਤਾਂ ਇਹੀ ਕਰਨਾ ਹੈ ਕਿ ਵੀ ਦੂਸਰੇ ਕਰੋਕਡ ਨੇ, ਉਹਨਾਂ ਦੇ ਅੰਦਰ ਉਹ ਕਨਵੋਲੂਸ਼ਨ ਹੈ, ਇਹ ਸਿੱਧੇ ਨੇ। ਸੋ ਤੁਸੀਂ ਇਹੀ ਕਹਿ ਲਓ ਕਿ ਭਾਈ ਇਹ ਜਲੇਬੀ ਵਾਂਗ ਸਿੱਧੇ ਨੇ। ਹੁਣ ਇਹਨਾਂ ਦਾ ਜਿਹੜਾ ਪੈਟਰਨ ਹੈ, ਔਰ ਕਿਉਂਕਿ ਜਦੋਂ ਵੀ ਇੱਕ ਤਾਂ ਇਹਨਾਂ ਦੀ ਜਿਹੜੀ ਹੋਂਦ ਹੈ ਅੱਜ ਜਿਨ੍ਹਾਂ ਦੇ ਕੋਲ ਹਕੂਮਤ ਹੈ, ਉਹ ਤਾਂ ਆਰਐਸਐਸ ਨਾਲ ਜਾ ਕੇ ਜੁੜਦੀ ਹੈ। ਆਰਐਸਐਸ 100 ਸਾਲ ਪੁਰਾਣੀ ਗੋਲਵਲਕਰ ਦੇ ਹੈਡਗਵੇਅਰ ਦੇ ਨਾਲ ਸ਼ੁਰੂ ਹੁੰਦਾ ਹੈ, ਲੇਕਿਨ ਮਚ ਬਿਫੋਰ, ਜਦੋਂ ਕਿ ਲਗਭਗ 3500 4000 ਸਾਲ ਪਹਿਲਾਂ ਰਿਗਵੇਦ ਦੇ ਨਾਲ ਇਸ ਥਾਟ ਦੀ ਸ਼ੁਰੂਆਤ ਹੁੰਦੀ ਹੈ। ਔਰ ਇਹਨਾਂ ਨੂੰ ਫਿਰ ਉਸ ਥਾਟ ਨੂੰ ਅੱਗੋਂ ਫੋਰਟੀਫਾਈ ਕੀਤਾ ਜਾਂਦਾ ਹੈ ਚਾਣਕਿਆ ਵੱਲੋਂ, ਫੋਰਟੀਫਾਈ ਕੀਤਾ ਜਾਂਦਾ ਹੈ ਸਿਮਰਤੀਆਂ ਦੇ ਨਾਲ, ਮਨੂ ਵੱਲੋਂ ਹਿੰਦੂ ਕੋਡ ਜਾਂ ਹਿੰਦੂ ਲਾਅ ਜਿਹੜਾ ਦਿੰਦਾ ਹੈ। ਫਿਰ ਅਸੀਂ 15ਵੀਂ ਸਦੀ ਤੱਕ ਪਹੁੰਚਦੇ ਹਾਂ। ਗੋਸਵਾਮੀ ਤੁਲਸੀਦਾਸ ਵਰਗੇ ਜਿਹੜੇ ਤੁਲਸੀ ਰਾਮਾਇਣ ਜਿਹੜੀ ਹੈ ਉਹ ਰਾਮਚਰਿਤ ਮਾਨਸ ਲਿਖਦੇ ਨੇ, ਫਿਰ ਉਹ ਉਹਨਾਂ ਨੂੰ ਇੱਕ ਨੈਰੇਟਿਵ ਵੀ ਦੇ ਦਿੰਦੇ ਨੇ ਕਿ ਕਿਹਨੂੰ, ਕਿਉਂਕਿ ਉਹਨਾਂ ਨੇ ਜਦੋਂ ਇਹ ਕਿਹਾ ਜਾਂਦਾ ਹੈ ਕਿ ਦੇਖੋ ਜੀ ਹਿੰਦੂ ਧਰਮ ਤਾਂ ਇੰਨਾ ਕੁ ਓਪਨ ਨਹੀਂ ਹੈ, ਉਹਨਾਂ ਨੇ ਉਸ ਸਾਰੇ ਜਾਲ ਨੂੰ ਵਿਛਾਇਆ ਕਿ ਜਿਹੜਾ ਫਿਲਾਸਫੀ ਦੇ ਨਾਲ ਬਵਾਸਤਾ ਹੈ ਉਹਦੇ ਲਈ ਸ਼ਾਸਤਰ ਰੱਖੇ ਹੋਏ ਨੇ ਉਹਨੂੰ ਫਾੜਨ ਦੇ ਲਈ। ਜਿਹੜਾ ਰਿਚੁਅਲਿਜ਼ਮ 'ਚ ਯਕੀਨ ਰੱਖਦਾ ਹੈ, ਹਿੰਦੂ ਧਰਮ ਤੋਂ ਵੱਡਾ ਕਿਹੜਾ ਰਿਚੁਅਲ ਧਰਮ ਹੈ, ਉਹ ਬ੍ਰਾਹਮਣ ਜੰਮਣ ਤੋਂ ਲੈ ਕੇ ਮਰਨ ਤੱਕ, ਮਰਨ ਤੇ ਵੀ ਖਹਿੜਾ ਨਹੀਂ ਛੁੱਟਦਾ ਹੈ, ਫਿਰ ਵੀ ਪਿੰਡ ਭਰਾਏ ਜਾਂਦੇ ਨੇ, ਫਿਰ ਹਰ ਸਾਲ ਸਰਾਧ ਹੁੰਦੇ ਨੇ, ਉਹਨਾਂ ਨੂੰ ਉਸ ਪਾਸੇ ਲਾਇਆ ਹੋਇਆ। ਜਿਹੜੇ ਬਚਾ ਗਏ ਉਹ ਭਗਤੀ ਮਾਰਗ ਦੇ ਨਾਂ ਥੱਲੇ ਉਸ ਨੂੰ ਵੈਸ਼ਨਵ ਦੇ ਨਾਲ ਜੋੜ ਕੇ ਔਰ ਭਗਤੀ ਮਾਰਗ ਦੇ ਥੱਲੇ, ਤੇ ਜੇ ਭਗਤੀ ਮਾਰਗ ਦੇ ਜਿਹੜੇ ਸੱਚੇ ਸੁੱਚੇ ਫਕੀਰ ਰੱਬ ਨਾਲ ਜੁੜੇ ਹੋਏ ਸੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਤੇ ਇਹਨਾਂ ਨੇ ਉਸ ਸਾਰੀ ਜਿਹੜੀ ਨਿਰਗੁਣ ਭਗਤੀ ਵੱਲ ਲੈ ਕੇ ਗਏ, ਉਧਰੋਂ ਕੱਢ ਕੇ ਵਾਪਸ ਵਾਇਆ ਗੋਸਵਾਮੀ ਤੁਲਸੀਦਾਸ ਜਾਂ ਉਸ ਤੋਂ ਪਹਿਲਾਂ ਵਾਇਆ ਰਾਮਾਨੰਦ। ਹਾਲਾਂਕਿ ਰਾਮਾਨੰਦ ਬਾਅਦ ਦੇ ਵਿੱਚ ਤਾਂ ਉਸ ਜਿਹੜਾ ਨਿਰਾਕਾਰ ਦੇ ਵਿੱਚ ਆਏ। ਇਹਨਾਂ ਨੇ ਅਵਤਾਰਵਾਦ ਕ੍ਰੀਏਟ ਕਰ ਦਿੱਤਾ, ਵਿਸ਼ਨੂੰ ਦੇ ਅਵਤਾਰਾਂ ਦੀ ਕਹਾਣੀ, ਰਾਮ ਕ੍ਰਿਸ਼ਨ ਵਾਸੁਦੇਵ ਔਰ ਸਾਰੇ, ਔਰ ਉਹ ਉਸ ਪਾਸੇ ਲਾ ਦਿੱਤਾ। ਹੁਣ ਜਿਹੜੇ ਉਸ ਪਾਸੇ ਲੱਗੇ ਨੇ ਆਪਣੇ ਵੱਲੋਂ ਤਾਂ ਉਹ ਭਗਤੀ ਮਾਰਗ 'ਚ ਨੇ ਕਿ ਜੀ ਅਸੀਂ ਤਾਂ ਭਗਤੀ, ਹੁਣ ਜਿਹੜਾ ਭਗਤੀ ਮਾਰਗ ਦਾ ਫੋਕਸ ਬਣਾ ਦਿੱਤਾ ਉਹ ਇਹ ਜੀਵਨ ਨਹੀਂ, ਇਸ ਜੀਵਨ 'ਚ ਤਾਂ ਕਿਹਾ ਵੀ ਤੇਰੇ ਜ਼ਿੰਮੇ ਆਹੀ ਕੰਮ ਹੈ, ਅੱਗੇ ਪਰਲੋਕ ਸਵਰਗ ਕਿੱਥੇ ਕਿਹਦੀ ਸੀਟ ਰਿਜ਼ਰਵ ਕੀਤੀ ਹੈ, ਕਿਹਨੂੰ ਨਰਕਾਂ 'ਚ ਥਾਂ ਮਿਲਣੀ ਹੈ। ਸੋ ਮਤਲਬ ਇਹ ਹੈ, ਔਰ ਉਸ ਸਾਰੇ ਦਾ ਕੰਟਰੋਲ ਬ੍ਰਾਹਮਣ ਦੇ ਕੋਲ ਹੈ।
ਬ੍ਰਾਹਮਣ ਨਹੀਂ ਇਧਰ ਵੀ ਤੋਰਿਆ ਉਧਰ ਵੀ ਤੋਰਿਆ ਕਿਹਨੂੰ ਕਿੱਧਰ ਲਾਣਾ। ਇਨ ਦਾ ਐਂਡ ਆਫ ਦਾ ਡੇ ਜੇ ਕੋਈ ਡਿਸੀਜਨ ਮੇਕਰ ਹੈ ਤਾਂ ਉਹ ਬ੍ਰਾਹਮਣ ਹੈ, ਉਹ ਤੁਹਾਡੀ ਧਾਰਮਿਕ ਜ਼ਿੰਦਗੀ 'ਚ ਵੀ ਹਾਵੀ ਹੋਇਆ, ਉਹਨੇ ਤੁਹਾਡਾ ਸਮਾਜਿਕ ਕਿਉਂਕਿ ਧਰਮ ਬੇਸ ਜੋ ਵਰਣ ਆਸ਼ਰਮ ਖੜਾ ਕਰ ਦਿੱਤਾ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ, ਉਹਦੇ ਨਾਲ ਕਿੱਤਾ ਜੋੜ ਦਿੱਤਾ ਕਿ ਵੀ ਆਹੀ ਤੁਹਾਡਾ ਪਿਤਾ ਪੁਰਖੀ ਕਿੱਤਾ ਹੈ, ਜੁਲਾਏ ਦਾ ਮੁੰਡਾ ਜੁਲਾਇਆ ਹੀ ਹੋਏਗਾ, ਉਹ ਜਿੰਨਾ ਮਰਜ਼ੀ ਲਰਨਡ ਹੋ ਜਾਏ ਉਹ ਉਹੀ ਰਹੇਗਾ, ਤਰਖਾਣ ਹੀ ਰਹੇਗਾ, ਦੂਸਰਾ ਉਹੀ ਰਹੇਗਾ। ਉਸ ਨੂੰ ਉਧਰ ਸਿਆਸੀ ਤੌਰ ਦੇ ਉੱਤੇ ਜੇ ਰਾਜਾ ਜਿਹੜਾ ਮਰਜ਼ੀ ਸਿਸਟਮ ਆਇਆ ਉਹਦੇ ਲਈ ਮੈਂਡੇਟਰੀ ਕਰ ਦਿੱਤਾ ਹੈ ਕਿ ਭਾਈ ਕੁਲ ਜਿਹੜਾ ਹੈ ਉਹ ਜੇ ਖਾਨਦਾਨ ਦੇ ਵਿੱਚ ਦਾ ਕੁਲ ਬ੍ਰਾਹਮਣ ਹੈ ਤੇ ਹਰ ਰਾਜੇ ਦਾ ਜਿਹੜਾ ਉਹ ਰਾਜ ਪ੍ਰੋਤ ਹੈ ਜਾਂ ਉਹ ਬ੍ਰਾਹਮਣ ਹੈ ਜਿਹੜਾ ਰਾਜਗੁਰੂ ਹੈ ਜਿਹਦੀ ਮਰਜ਼ੀ ਦੇ ਨਾਲ ਚੱਲਣਾ ਪਏਗਾ। ਔਰ ਇਹੀ ਅੱਜ ਬੇਸ਼ੱਕ ਕੋਈ ਕਹੇਗਾ ਜੀ ਇਹ ਗੱਲਾਂ ਤਾਂ ਪੁਰਾਣੀਆਂ ਨੇ, ਜੇ ਤੁਸੀਂ ਇਹਨਾਂ ਦਾ 75 ਸਾਲਾਂ ਦਾ ਵਰਤਾਰਾ ਵੀ ਦੇਖੋ, ਅਸੀਂ ਅਕਸਰ ਇਹ ਗੱਲ ਕਰਦੇ ਹਾਂ ਕਿ ਕਿਵੇਂ ਆਜ਼ਾਦ ਹੁੰਦੇ ਆ ਜਿਹੜਾ ਪ੍ਰਾਈਮ ਮਿਨਿਸਟਰ ਬਣਦਾ ਹੈ ਨਹਿਰੂ ਤੇ ਪ੍ਰੈਜ਼ੀਡੈਂਟ ਬਣਦਾ ਹੈ ਰਜਿੰਦਰ ਪ੍ਰਸਾਦ, ਡਾਕਟਰ ਹੈ ਰਜਿੰਦਰ ਪ੍ਰਸਾਦ, ਉਹ ਸੋਮਨਾਥ ਮੰਦਿਰ ਵੀ ਬਣਾਉਂਦਾ ਹੈ ਕਿਉਂਕਿ ਇਹ ਪੂਜਾ ਅਰਚਾ ਕਰਕੇ ਤਾਂ ਨਵਾਂ ਰਾਜ। ਗਾਂਧੀ ਵੀ ਤੁਸੀਂ ਫਰੀडम ਐਟ ਮਿਡਨਾਈਟ ਪੜ੍ਹੋ ਕਿ ਵੀ 14 ਔਰ 15 ਅਗਸਤ ਦੀ ਦਰਮਿਆਨੀ ਰਾਤ ਨੂੰ ਹੀ ਕਿਉਂ ਚੁਣਿਆ ਗਿਆ ਕਿ ਜੀ ਨਹਿਰੂ ਨੇ ਉੱਥੋਂ ਲਾਲ ਕਿਲੇ ਤੋਂ ਕਿਹਾ ਕਿ ਜੀ ਇਹ ਹੁਣ ਜਿਹੜਾ ਉਹ ਨਵੀਂ ਸਵੇਰ ਦੀ ਸ਼ੁਰੂਆਤ, ਕਿਉਂਕਿ ਜੋਤਸ਼ੀਆਂ ਨੇ ਐਸਟ੍ਰੋਲੋਜਰਸ ਨੇ ਮਹੂਰਤ ਕੱਢ ਕੇ ਦੱਸਿਆ ਸੀ ਕਿ ਇਹ ਬ੍ਰਹਮ ਮਹੂਰਤ ਹੈ, ਇਸ ਵੇਲੇ ਆਜ਼ਾਦੀ ਦਾ ਐਲਾਨ ਕੀਤਾ ਜਾਏ। ਸੋ ਬ੍ਰਾਹਮਣਵਾਦ ਤਾਂ ਉਸੇ ਪੀਰੀਅਡ ਦੇ ਵਿੱਚ ਹੀ ਆ ਜਾਂਦਾ ਹੈ। ਹੁਣ ਰਜਿੰਦਰ ਪ੍ਰਸਾਦ ਪ੍ਰੈਜ਼ੀਡੈਂਟ ਦੀ ਸਹੁੰ ਚੁੱਕਣ ਤੋਂ ਪਹਿਲਾਂ ਬਨਾਰਸ ਜਾਂਦਾ ਹੈ, 200 ਬ੍ਰਾਹਮਣਾਂ ਦੇ ਉਹ ਪੈਰ ਧੋਂਦਾ ਤੇ ਜਿਹੜਾ ਉਹਨਾਂ ਦੇ ਗੰਦੇ ਪੈਰਾਂ ਦਾ ਜਿਹੜਾ ਮਨ ਤਾਂ ਗੰਦੇ ਨੇ ਪੈਰ ਵੀ ਗੰਦੇ ਹੀ ਹੁੰਦੇ ਨੇ, ਉਹਨਾਂ ਦਾ ਜਿਹੜਾ ਉਹ ਪਾਣੀ ਹੈ ਉਹਨੂੰ ਉਹ ਅੰਮ੍ਰਿਤ ਸਮਝ ਕੇ ਪੀਂਦਾ, ਫਿਰ ਆ ਕੇ ਉਹ ਦਿੱਲੀ ਸਹੁੰ ਚੁੱਕਦਾ। ਹੁਣ ਇਹ ਸਾਰੇ ਤੋਂ ਜੋ ਮਰਜ਼ੀ ਡਰਾਮੇਬਾਜ਼ੀ ਹੋਏ ਇਧਰ ਉਧਰ ਹੈ ਉੱਥੇ ਕੀ। ਸੋ ਇਸ ਨੂੰ ਕਿਉਂਕਿ ਸਿੱਖ ਵਿਚਾਰਧਾਰਾ ਨੇ ਗੁਰੂ ਨਾਨਕ ਸਾਹਿਬ ਨੇ ਬਹੁਤ ਜਿਹੜਾ ਉਹ ਡੂੰਘਾਈ 'ਚ ਜਾ ਕੇ ਸਮਝਿਆ ਵੀ, ਔਰ ਉਹਨਾਂ ਦੀ ਬਾਣੀ ਦੇ ਵਿੱਚ ਜਦੋਂ ਅਸੀਂ ਦੇਖਦੇ ਕਿ ਉਹਨਾਂ ਨੇ ਡਿਫਾਈਨ ਕਰ ਦਿੱਤਾ ਹੈ ਕਿ ਭਾਈ ਇਹ ਸਾਰਾ ਸਿਸਟਮ ਕੀ ਹੈ, ਔਰ ਇਹ ਮੈਂਡੇਟਰੀ ਕੀਤਾ। ਆਸਾ ਦੀ ਵਾਰ ਪੜ੍ਹੋ ਜਿਹਦੇ 'ਚ ਸਿੱਖ ਰੋਜ਼ ਪੜ੍ਹਦੇ ਨੇ ਕਿ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ, ਕਿ ਇਹਦੇ ਮੱਥੇ ਤੇ ਟਿੱਕਾ, ਇਸ ਦੇ ਤੇੜ ਇੱਕ ਖਾਸ ਅੰਦਾਜ਼ ਬੰਨੀ ਹੋਈ ਕਖਾਈ ਧੋਤੀ ਹੈ, ਪਰ ਧਿਆਨ ਨਾਲ ਦੇਖੋ ਇਹਦੇ ਹੱਥ 'ਚ ਛੁਰੀ ਹੈ, ਇਹ ਜਗਤ ਦਾ ਕਸਾਈ ਹੈ, ਬੁੱਚਰ ਆਫ ਦਾ ਵਰਲਡ। ਹੁਣ ਉਦੋਂ 5 ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਉਹਨੂੰ ਸਮਾਜ ਦਾ ਕਾਤਲ ਨਹੀਂ ਕਿਹਾ, ਇਕੱਲੇ ਉਸ ਖਿੱਤੇ ਤੱਕ ਸਬ ਕੰਟੀਨੈਂਟ ਤੱਕ ਮਹਿਦੂਦ ਨਹੀਂ ਰੱਖਿਆ, ਏਸ਼ੀਆ ਤੱਕ ਨਹੀਂ ਰੱਖਿਆ, ਜਗਤ ਕਸਾਈ ਜਦੋਂ ਤੁਸੀਂ ਬੁੱਚਰ ਆਫ ਦਾ ਵਰਲਡ ਕਹਿੰਦੇ ਹੋ, ਕਿਉਂਕਿ ਇਹ ਬੁਚਰਿੰਗ ਆਈਡੀਓਲੋਜੀ ਨਾਲ ਹੁੰਦੀ ਹੈ। ਔਰ ਅੱਜ ਜੇ ਦੁਨੀਆ ਦਾ ਹਰ 5ਵਾਂ ਬੰਦਾ ਉਸ ਹਿੱਸੇ 'ਚ ਰਹਿੰਦਾ, 1 ਬਿਲੀਅਨ 400 ਮਿਲੀਅਨ ਤੋਂ ਜ਼ਿਆਦਾ ਲੋਕ, ਤੇ ਉਹ ਉਹਨਾਂ ਦੇ ਹੱਥ ਆਇਆ ਹੋਇਆ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਜਗਤ ਕਸਾਈ ਕਿਹਾ ਸੀ, ਉਹ ਤਾਂ ਬੁਚਰਿੰਗ ਹੀ ਕਰਨਗੇ। ਹੁਣ ਉਸ ਸਾਰੇ ਬੁਚਰਿੰਗ ਦਾ ਦੌਰ ਜਿਹੜਾ ਕਿ ਚੱਲ ਤਾਂ 75 ਸਾਲ ਤੋਂ ਹੀ ਰਿਹਾ ਸੀ, 47 ਤੋਂ ਬਾਅਦ 2014 ਤੋਂ ਬਾਅਦ ਖੁੱਲ ਕੇ ਸਾਹਮਣੇ ਆ ਗਿਆ। ਅੱਗੇ ਲਬਾਦਾ ਸੀ ਸੈਕੂਲਰਿਜ਼ਮ ਦਾ, ਫਿਰ ਕੀ ਨੀਤੀਆਂ ਲਈਆਂ ਅਸੀਂ ਰੋਜ਼ਾਨਾ ਡਿਸਕਸ ਕਰਦੇ ਹਾਂ। ਲੇਕਿਨ ਜਿੱਥੇ ਇਸ ਵਿਚਾਰਧਾਰਾ ਨੂੰ ਸਮਝਣ ਵਾਲੇ ਬੈਠੇ ਨੇ ਜਿਸ ਧਰਤੀ ਤੇ, ਜਿਹੜੀ ਪੰਜਾਬ ਦੀ ਧਰਤੀ, ਬੇਸ਼ੱਕ 47 ਦੇ ਦੁਖਾਂਤ ਨੇ ਪੰਜਾਬ ਨੂੰ ਵੀ ਵੰਡਿਆ, ਇਹਨਾਂ ਦੀਆਂ ਕੁਟਲ ਨੀਤੀਆਂ ਨੇ 1966 ਦੇ ਵਿੱਚ ਅੱਗੋਂ ਹਰਿਆਣਾ ਤੇ ਹਿਮਾਚਲ ਬਣਾ ਕੇ ਵੰਡਿਆ, ਲੇਕਿਨ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਉਹ ਧਰਤੀ, ਉਸ ਦੇ ਉਹ ਅਣਖੀਲੇ ਗੱਭਰੂ, ਅਣਖੀਲੀਆਂ ਮੁਟਿਆਰਾਂ, ਉਹ ਸਿੰਘ, ਉਹ ਸਿੰਘਣੀਆਂ ਜਿਨ੍ਹਾਂ ਨੇ ਉਸ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਨੈਰੇਟਿਵ ਨੂੰ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ, ਇਸ ਪਾਠ ਨੂੰ ਚੰਗੀ ਤਰ੍ਹਾਂ ਯਾਦ ਕੀਤਾ ਹੈ। ਉਹਨਾਂ ਨੇ ਰਾਜੇ ਸ਼ੀਂਹ ਮੁਕੱਦਮ ਕੁੱਤੇ ਇਸ ਸਬਕ ਨੂੰ ਚੰਗੀ ਤਰ੍ਹਾਂ ਯਾਦ ਕਰਕੇ ਹਾਕਮਾਂ ਨੂੰ ਵੰਗਾਰਿਆ ਹੈ, ਹਕੂਮਤਾਂ ਦੀਆਂ ਸਫਾਂ ਵਲੇਟੀਆਂ ਇਹਨਾਂ 4 ਸਦੀਆਂ ਦੇ ਵਿੱਚ। ਔਰ ਅਸੀਂ ਜੇ ਬੀਤੇ ਵਰੇ ਨੂੰ ਹੀ ਦੇਖੀਏ, ਜਿਨ੍ਹਾਂ ਦਿਨਾਂ 'ਚ ਅਸੀਂ ਅੱਜ ਗੁਜ਼ਰ ਰਹੇ ਹਾਂ, ਇਹੀ ਹਜ਼ਾਰਾਂ ਸਿੱਖਾਂ ਦੇ ਬੱਚੇ ਬੱਚੀਆਂ, ਕਿਸਾਨ ਸਾਡੇ ਵੀਰ ਭੈਣਾਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸੀ ਉਸ ਪੋਹ ਦੀਆਂ ਠੰਡੀਆਂ ਰਾਤਾਂ ਦੇ ਵਿੱਚ, ਲੇਕਿਨ ਉਹਨਾਂ ਦਾ ਫੇਥ ਪੁਖਤਾ ਸੀ। ਜਦੋਂ ਇਹ ਪੁੱਛਿਆ ਜਾਂਦਾ ਸੀ ਕਿ ਜੀ ਤੁਹਾਨੂੰ ਇੱਥੇ, ਤੁਸੀਂ ਮਾਵਾਂ ਕਹਿੰਦੀਆਂ ਸੀ ਸਾਡੀਆਂ ਨਜ਼ਰਾਂ ਸਾਹਮਣੇ ਉਹ ਠੰਡਾ ਬੁਰਜ ਹੈ, ਸਾਡੀ ਮਾਤਾ ਗੁਜਰੀ ਬੈਠੇ ਨੇ, ਸਾਡੇ ਸਾਹਿਬਜ਼ਾਦੇ ਬੈਠੇ ਨੇ, ਸਾਨੂੰ ਠੰਡ ਕਿਵੇਂ ਲੱਗੇਗੀ।
ਹੁਣ ਇਸ ਸਾਰੇ ਚੋਂ ਅਲਟੀਮੇਟਲੀ ਇਹ ਜ਼ਾਲਮ ਮੋਦੀ ਦੀ ਹਕੂਮਤ ਜਿਹਦੀ 7 ਸਾਲ ਜਿਹਦੀ ਧੌਣ ਕਿਤੇ ਨਹੀਂ ਸੀ ਨਿਵੀ, ਔਰ ਉਹਨੇ ਇੱਕ ਜਿਵੇਂ ਉਹ ਇੱਕ ਦਿਓ ਫਿਰ ਜਾਂਦਾ ਹੈ, ਹਰ ਇੱਕ ਨੂੰ ਜਿਹੜਾ ਉਹ ਆਦਮ ਕਰਦਾ, ਉਹਨੂੰ ਉਹਦਾ ਰਸਤਾ ਉਹਨੂੰ ਰੋਕਿਆ ਹੀ ਨਹੀਂ, ਉਹਨੂੰ ਥੁੱਕਿਆ ਚੱਟਣ ਤੇ ਮਜਬੂਰ ਕੀਤਾ। ਔਰ ਅਸੀਂ ਉਦੋਂ ਤੋਂ ਲਗਾਤਾਰਤਾ ਨਾਲ ਕਹਿ ਰਹੇ ਹਾਂ, ਉਹਨੂੰ ਦਿੱਲੀ ਫਤਹ ਦਾ ਨਾਮ ਵੀ ਦਿੱਤਾ ਗਿਆ, ਜ਼ਾਹਰ ਹੈ ਸੀਮਤ ਫਤਹ ਇੱਕ ਬੈਟਲ ਜਿੱਤੀ, ਪਰ ਅਸੀਂ ਇਹ ਲਗਾਤਾਰਤਾ ਨਾਲ ਕਿਹਾ ਕਿ ਭਾਈ ਅੰਡਰ ਐਸਟੀਮੇਟ ਨਾ ਕਰੋ ਇਹਨੂੰ। ਇਹ ਬ੍ਰਾਹਮਣ ਹੈ, ਇਹ ਜਿਹੜਾ ਹੰਬਲ ਵੀ ਆਪਣੇ ਆਪ ਨੂੰ ਕਰ ਸਕਦਾ ਹੈ, ਇਹ ਸਾਮ ਦਾਮ ਦੰਡ ਭੇਦ ਯਕੀਨ ਰੱਖਦਾ ਹੈ, ਪੈਰ ਵੀ ਫੜ ਸਕਦਾ ਹੈ, ਗਧੇ ਨੂੰ ਵੀ ਪਿਓ ਕਹਿ ਸਕਦਾ ਹੈ। ਫਿਰ ਇੱਕ ਜਿਹੜਾ ਹੈ ਉਹ ਕਿਸੇ ਨਾ ਕਿਸੇ ਆਨੇ ਬਹਾਨੇ ਐਸਾ ਵਾਰ ਕਰਦਾ ਕਿ ਜਿਹੜਾ ਫਿਰ ਜਿਹਨੇ ਪਹਿਲਾਂ ਜਿੱਤ ਲਈ ਹੁੰਦੇ ਉਹਨੂੰ ਸਮਝ ਨਹੀਂ ਆਉਂਦੀ ਕਿ ਬਈ ਅੱਛਾ, ਕਿਉਂਕਿ ਐਵੇਂ ਨਹੀਂ ਜਿਨ੍ਹਾਂ ਨੇ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਜਿਹੜੀ ਫੋਕ ਵਿਜ਼ਡਮ ਹੁੰਦੀ ਹੈ ਇਹ ਓਵਰਨਾਈਟ ਨਹੀਂ ਬਣਦੀ, ਇਹ ਸਦੀਆਂ ਦੀ ਵਿਜ਼ਡਮ ਹੁੰਦੀ ਹੈ। ਇਹਨੂੰ ਕੋਈ ਪੁੱਛੇ ਕਿ ਜੀ ਇਹ ਫਰੇਜ਼ ਕਿਹਨੇ ਲਿਖਿਆ ਹੈ, ਲਿਖਣ ਵਾਲਾ ਕੋਈ ਮੁਸਲਮਾਨ ਸੀ, ਹਿੰਦੂ ਸੀ, ਸਿੱਖ ਸੀ, ਕਿਸੇ ਨੂੰ ਨਹੀਂ ਪਤਾ, ਪਰ ਇਹ ਤੁਸੀਂ ਹਰ ਇੱਕ ਦੇ ਮੂੰਹੋਂ ਸੁਣੋਗੇ, ਉਹ ਕਹਿਣਗੇ ਜੀ ਇਹਦਾ ਹਾਲ ਤਾਂ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਹੁਣ ਰਾਮ ਰਾਮ ਜਪਣ ਵਾਲੇ ਤੇ ਜਪਾਨ ਵਾਲੇ ਕੌਣ ਨੇ? ਇਹੀ ਹੈ। ਤੇ ਛੁਰੀ ਇਸ ਲਈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਹੱਥ ਛੁਰੀ ਜਗਤ ਕਸਾਈ, ਕਿ ਵੀ ਇਹ ਤਾਂ ਜਗਤ ਦਾ ਵੀ ਇਹਦੀ ਬਗਲ ਚ ਹੈ, ਉਹਨੂੰ ਇਹਦੇ ਲਈ ਆਸਤੀਨ ਕੇ ਸਾਂਪ ਜਦੋਂ ਕਿਹਾ ਜਾਂਦਾ ਕਿ ਭਾਈ ਕੋਈ ਸੱਪ ਤਾਂ ਜਿਹੜੇ ਖੜਪੇ ਨੇ ਇਹ ਤਾਂ ਤੁਹਾਡੀ ਬਗਲ ਚ ਕੱਛ ਦੇ ਵਿੱਚ ਲੁਕੇ ਹੋਏ ਨੇ, ਤੁਹਾਡੀ ਆਸਤੀਨ ਚ ਨੇ, ਅੰਦਰ ਨੇ, ਡੰਗ ਮਾਰਦੇ ਨੇ। ਹੁਣ ਦੋਨੋਂ ਘਟਨਾਵਾਂ, ਜਿਹੜੀ ਜਦੋਂ ਦਰਬਾਰ ਸਾਹਿਬ ਦੀ ਬੇਅਦਬੀ ਦੀ ਘਟਨਾ ਹੁੰਦੀ ਹੈ ਜੀ, ਨਾਲ ਦੀ ਨਾਲ ਕਪੂਰਥਲਾ ਜ਼ਿਲ੍ਹੇ ਦੀ ਘਟਨਾ ਹੁੰਦੀ ਹੈ, ਅਸੀਂ ਕਿਹਾ ਕਿ ਭਾਈ ਉਹਨਾਂ ਨੇ ਪਹਿਲਾ ਸ਼ਾਟ ਫਾਇਰ ਕਰ ਦਿੱਤਾ, ਔਰ ਤੁਸੀਂ ਵੀਕਐਂਡ ਤੇ ਘਟਨਾਵਾਂ ਦੋਨੋਂ ਵਾਪਰਦੀਆਂ ਕੁਝ ਘੰਟਿਆਂ ਦੀ ਵਿੱਥ ਤੇ, ਔਰ ਸਾਰਾ ਨੈਰੇਟਿਵ ਜਿਹੜਾ ਸੀ, ਜਿਹੜਾ ਕਿਸਾਨਾਂ ਦੀ ਜਿੱਤ ਕੀ ਹੁਣ ਹੋਏਗਾ, ਇਹਦੇ ਯੂਪੀ 'ਚ ਕੀ ਇੰਪੈਕਟ ਹੋਣਗੇ, ਪੰਜਾਬ 'ਚ ਕੀ ਹੋਣਗੇ, ਕਿਸਾਨ ਲੀਡਰ ਚੋਣਾਂ ਚਾਹਣਗੇ ਨਹੀਂ ਆਣਗੇ, ਆਉਣ ਵਾਲੇ ਪੀਰੀਅਡ 'ਚ ਕਿਸਾਨ ਤਾਕਤ ਕੀ, ਤੁਸੀਂ ਦੇਖੋ ਕਿ ਇਹਨਾਂ ਦੋਨਾਂ ਘਟਨਾਵਾਂ ਤੋਂ ਇੱਕਦਮ ਬਾਅਦ ਸਾਰਾ ਨੈਰੇਟਿਵ ਬਦਲ ਗਿਆ, ਔਰ ਮੀਡੀਆ ਬੈਠ ਗਿਆ ਇਸ ਦੇ ਉੱਤੇ ਸਿੱਖਾਂ ਨੂੰ ਅਗੇਨ ਜ਼ਾਲਮ ਸਾਬਤ ਕਰਨ ਦੇ ਲਈ ਲਿੰਚਿੰਗ ਦੇ ਨਾਲ ਜੋੜ। ਇਹ ਖਬਰ ਨਹੀਂ ਬਣੀ ਸੁਰਖੀਆਂ 'ਚ ਕਿ ਭਾਈ ਸੈਕਰੀਲੇਜ ਐਟ ਦਰਬਾਰ ਸਾਹਿਬ, ਖਬਰ ਬਣੀ ਲਿੰਚਿੰਗ ਐਟ ਦਰਬਾਰ ਸਾਹਿਬ ਔਰ ਲਿੰਚਿੰਗ ਐਟ ਗੋਲਡਨ ਟੈਂਪਲ। ਔਰ ਜਿੱਦਣ ਅਸੀਂ ਇਹਨਾਂ ਦੋਨਾਂ ਖਬਰਾਂ ਦਾ ਵੀ ਜ਼ਿਕਰ ਕਰ ਰਹੇ ਸੀ, ਉਦੋਂ ਵੀ ਅਸੀਂ ਕਿਹਾ ਕਿ ਵੀ ਅਜੇ ਇਹ ਉਹਨਾਂ ਨੇ ਜਦੋਂ ਵੀ ਇਹ ਕੁਝ ਕਰਦੇ ਨੇ ਤੇ ਇਹ ਇਟ ਨੈਵਰ ਸਿੰਗੂਲਰ ਨਹੀਂ ਹੁੰਦੀ ਘਟਨਾ, ਇਟਸ ਆਲਵੇਜ਼ ਇਨ ਥਰੀਜ਼। ਈਵਨ ਅਮਰੀਕਾ ਜਦੋਂ ਮਿਸ ਫਾਰਚੂਨਸ ਬਾਰੇ ਵੀ ਕਹਿੰਦੇ ਨੇ ਕਿ ਦੇ ਨੈਵਰ ਕਮ ਅਲੋਨ, ਦੇ ਕਮ ਇਨ ਥਰੀਜ਼, ਕਿ ਜਦੋਂ ਵੀ ਕੋਈ ਦੁਖਦਾਈ ਇਸੇ ਤਰ੍ਹਾਂ ਜਿਨ੍ਹਾਂ ਨੇ ਕੋਈ ਇਫੈਕਟ ਲੈਣਾ ਹੁੰਦਾ ਹੈ, ਔਰ ਏਜੰਸੀਆਂ ਦੀ ਖੇਡ ਹੈ ਸਾਰੀ, ਇਹਦੇ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਹੈ ਕਿ ਵੀ ਹੋਰ ਵਸਟ। ਔਰ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਅੱਜ ਉੱਠਦਿਆਂ ਹੀ ਜਿਹੜੀ ਮੇਨ ਖਬਰ ਸਾਹਮਣੇ ਸੀ ਕਿ ਲੁਧਿਆਣੇ ਦੀਆਂ ਕਚਹਿਰੀਆਂ 'ਚ ਉਹ ਇੱਕ ਬਾਥਰੂਮ ਦੇ ਵਿੱਚ, ਉਹ ਵੀ ਲੇਡੀਜ਼ ਬਾਥਰੂਮ, ਇੱਕ ਧਮਾਕਾ ਹੁੰਦਾ, ਇੱਕ ਬੰਦਾ ਮਾਰਿਆ ਗਿਆ, 5 ਜ਼ਖਮੀ ਨੇ, ਔਰ ਨਾਲ ਦੀ ਨਾਲ ਉਹ ਸਾਰੇ ਨੈਸ਼ਨਲ ਟੀਵੀ ਸੋ ਕਾਲਡ ਮੇਨ ਸਟ੍ਰੀਮ ਉਹ ਬੈਠੇ, ਉਹਨਾਂ ਨੇ ਕੀ ਕਿਹਾ, ਚੰਨੀ ਨੇ ਕੀ ਕਿਹਾ, ਨਵਜੋਤ ਨੇ ਕੀ ਕਿਹਾ, ਅਮਰਿੰਦਰ ਨੇ ਕੀ ਕਿਹਾ, ਬਾਦਰਾ ਨੇ। ਜੇ ਤੁਸੀਂ ਇਸ ਸਾਰੇ ਨੂੰ ਦੇਖੋਗੇ ਤੇ ਫਿਰ ਤੁਹਾਨੂੰ ਨਜ਼ਰ ਆਏਗਾ ਕਿ ਭਾਈ ਇਹ ਏਜੰਸੀਆਂ ਦੀ ਖੇਡ ਕਿਸ ਢੰਗ ਦੇ ਨਾਲ ਖੇਡੀ ਜਾ ਰਹੀ ਹੈ, ਔਰ ਕਿਵੇਂ ਇੱਕ ਨੈਰੇਟਿਵ ਤੋਂ ਨਿਕਲ ਕੇ, ਕਿਉਂਕਿ ਉਹਦੇ ਲਈ ਵੀ ਉਹਨਾਂ ਨੇ ਜਦੋਂ ਈਵਨ ਸੁਨੀਲ ਜਾਖੜ ਵਰਗਾ ਬੰਦਾ ਦਰਬਾਰ ਸਾਹਿਬ ਦੀ ਘਟਨਾ ਤੋਂ ਬਾਅਦ, ਜਿੱਥੇ ਕਿ ਜ਼ਾਹਰ ਹੈ ਕੈਮਰਿਆਂ ਦੇ ਸਾਹਮਣੇ, ਔਰ ਉਹ ਸਾਰਾ ਉਹ ਇਹ ਕਹਿੰਦਾ ਹੈ ਕਿ ਭਾਈ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਗਵਾਂਢੀ ਦੇਸ਼ ਦਾ ਕੰਮ ਵੀ ਹੋ ਸਕਦਾ ਹੈ। ਸੋ ਜ਼ਾਹਰ ਸੀ ਕਿ ਵੀ ਇਹ ਜਿਹੜੇ ਨੇ ਇਸ ਕਿਸਮ ਦੇ ਲੋਕ, ਔਰ ਇਹ ਸਾਰਿਆਂ ਦੇ ਨਾਲ ਹੀ ਏਜੰਸੀਆਂ ਨੇ ਆਪੋ ਆਪਣੇ ਲੈਵਲ ਦੇ ਉੱਤੇ ਇੱਕ ਜਾਂ ਅੰਡਰਸਟੈਂਡਿੰਗ ਕੀਤੀ ਹੋਈ ਹੈ ਜਾਂ ਪਲਾਂਟ ਕੀਤੇ ਹੋਏ ਨੇ, ਤੀਸਰਾ ਤਾਂ ਕੋਈ ਰੋਲ ਹੀ ਨਹੀਂ ਰਹਿੰਦਾ, ਜਾਂ ਕਾਬੂ ਕੀਤੇ ਹੋਏ ਨੇ ਉਹਨਾਂ ਦੀਆਂ ਕਰਪਸ਼ਨ ਔਰ ਚੋਰ ਬਾਜ਼ਾਰੀ ਕਰਕੇ ਫਾਈਲਾਂ ਦਿਖਾ ਕੇ ਉਹਨਾਂ ਨੂੰ ਜਿਹੜਾ ਉਹ ਉਹਨਾਂ ਨੇ ਆਪਣਾ ਹੌਸਟੇਜ ਬਣਾਇਆ ਹੋਇਆ। ਪਰ ਐਂਡ ਰਿਜ਼ਲਟ ਇੱਕੋ ਹੀ ਹੋਏਗਾ ਕਿ ਇਹ ਪੰਜਾਬ ਦੇ ਖਿਲਾਫ ਭੁਗਤਣਗੇ, ਇਹ ਸਿੱਖਾਂ ਦੇ ਖਿਲਾਫ ਭੁਗਤਣਗੇ। ਹੁਣ ਇਸ ਸਾਰੇ ਦੇ ਚੱਲਦੇ ਆ, ਜੇ ਤੁਸੀਂ ਇਹਨਾਂ ਪਿਛਲੇ 12 ਘੰਟਿਆਂ ਦੇ ਵਿੱਚ ਅੱਡ-ਅੱਡ ਦੇ ਦੇਖੋ, ਹਾਲਾਂ ਸੀਐਮ ਚੰਨੀ ਨੇ ਰਿਲੇਟਿਵਲੀ ਇਹਨੂੰ ਜਦੋਂ ਉਹਨਾਂ ਅਨਸਰਾਂ ਦਾ ਕਿ ਜਿਨ੍ਹਾਂ ਨੇ ਬੇਅਦਬੀ ਕਰਵਾਈ, ਜਾਂ ਨਵਜੋਤ ਸਿੱਧੂ ਥੋੜਾ ਜਿਹਾ ਮੋਹਰ ਜਿਹੜਾ ਉਹ ਮੁਖਰ ਹੋਇਆ ਕਿ ਭਾਈ ਇਹ ਇਲੈਕਸ਼ਨਾਂ ਔਰ ਦੂਸਰਿਆਂ ਦੇ ਵਿੱਚ ਖੇਡ ਰਹੇ ਨੇ, ਸੋ ਉਹਨੇ
ਤਾਂ ਇਸ਼ਾਰਾ ਉਧਰ ਹੀ ਕੀਤਾ ਅੰਦਰੂਨੀ ਵੱਲ। ਬਟ ਨਾਲ ਦੀ ਨਾਲ ਜੇ ਤੁਸੀਂ ਜਿਹੜੇ ਹੁਣ ਇਹਨਾਂ ਨੇ ਨਵੇਂ ਜਿਹੜੇ ਨੇ ਉਹ ਆਪਣੇ ਜਾਲ ਦੇ ਵਿੱਚ ਲਿਆਂਦੇ ਨੇ, ਹਾਲਾਂ ਹੈ ਤਾਂ ਪੁਰਾਣੇ ਹੀ ਮੋਲ ਸੀ ਜਿਨ੍ਹਾਂ ਨੂੰ ਖੁੱਲ ਕੇ ਮਨਜਿੰਦਰ ਸਿਰਸਾ ਜੀ ਉਹ ਬੈਠ ਕੇ ਟੀਵੀ ਦੇ ਉੱਤੇ ਔਰ ਕੈਪਟਨ ਅਮਰਿੰਦਰ ਉਹ ਲੱਗੇ ਹੋਏ ਨੇ ਕਿ ਆਹ ਦੇਖੋ ਜੀ ਨਵਜੋਤ ਸਿੱਧੂ ਦੀ ਜੱਫੀ ਇਮਰਾਨ ਖਾਨ ਨੂੰ ਔਰ ਇਹ ਏਜੰਸੀਆਂ ਦਾ ਕੰਮ ਉਹਨੂੰ ਵੀ ਪਾਕਿਸਤਾਨ ਦੇ ਖਾਤੇ 'ਚ ਕਰਾਤੀ ਜੀ ਦਹਿਸ਼ਤਗਰਦੀ। ਅਮਰਿੰਦਰ ਕਹਿੰਦਾ ਦੇਖੋ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਜਿਹੜਾ ਅੱਧਾ ਪੰਜਾਬ ਬੀਐਸਐਫ ਦੇ ਹਵਾਲੇ ਕੀਤਾ ਇਹ ਤਾਂ ਉਹਨਾਂ ਦਾ ਕੰਮ ਹੈ। ਔਰ ਦੂਸਰਾ ਮੀਡੀਆ ਲੱਗਿਆ ਹੋਇਆ ਦੇਖੋ ਜੀ ਇਹ ਖਾਲਿਸਤਾਨੀ ਟੈਰਰਿਜ਼ਮ, ਔਰ ਕਿਉਂਕਿ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਸੌਫਟ ਹੈ ਔਰ ਇਹਨਾਂ ਨੇ ਕਿਸੇ ਨੇ ਵੀ ਜਦੋਂ ਲਿੰਚਿੰਗ ਹੋਈ ਇਹਨਾਂ ਨੇ ਦੂਸਰੇ ਨੂੰ ਕੰਡੈਮ ਕੀਤਾ, ਦਰਬਾਰ ਸਾਹਿਬ ਦੀ ਘਟਨਾ ਨੂੰ, ਲਿੰਚਿੰਗ ਨੂੰ ਨਹੀਂ ਕੀਤਾ। ਇਹਦੇ ਨਾਲ ਦਹਿਸ਼ਤਗਰਦਾਂ ਦੇ ਹੌਸਲੇ ਵੱਧ ਗਏ ਔਰ ਇਹ ਆਏ। ਹੁਣ ਇਸ ਸਾਰੇ ਨੂੰ ਜਦੋਂ ਤੁਸੀਂ ਨਾਲ ਦੀ ਨਾਲ ਤੁਸੀਂ ਖਬਰ ਦੇਖਦੇ ਹੋ ਕਿ ਵੀ ਅਜੇ ਦਰਬਾਰ ਸਾਹਿਬ ਦੀ ਘਟਨਾ ਵਾਪਰ ਕੇ ਹਟੀ ਹੈ ਤੇ ਨਾਲ ਦੀ ਨਾਲ ਚੱਲ ਰਿਹਾ ਕਿ ਜੀ ਫਲਾਣਾ ਰਾਣਾ ਵਜ਼ੀਰ ਜਿਹੜਾ ਉਹ ਚਲਾ ਗਿਆ ਕਾਂਗਰਸ 'ਚ, ਫਿਰ ਇਹ ਆ ਗਿਆ। ਹੁਣ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਪਟਨਾ ਸਾਹਿਬ ਕਮੇਟੀ ਦਾ ਅਵਤਾਰ ਸਿੰਘ ਹਿੱਤ ਉਹ ਪਹੁੰਚ ਗਿਆ ਕਿ ਜੀ ਇੰਨੀ ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਸੀਂ ਮਨਾ ਰਹੇ ਹਾਂ 7, 8, 9 ਜਨਵਰੀ ਔਰ ਉੱਥੇ ਤੁਸੀਂ ਜਿਹੜਾ ਉਹ ਦੀਦਾਰ ਦਿਓ ਆ ਕੇ। ਹੁਣ ਜੀ ਮੈਂ ਜ਼ਰੂਰ ਹੁਣ ਪ੍ਰਧਾਨ ਹੋਏ ਪਟਨਾ ਕਮੇਟੀ ਦਾ, ਰਾਈਟ ਹੈਂਡ ਬਾਦਲਾਂ ਦਾ ਹੋਏ, ਉਹ ਬਾਦਲਾਂ ਨੂੰ ਸੱਦਾ ਨਹੀਂ ਦੇ ਰਿਹਾ, ਅਮਿਤ ਸ਼ਾਹ ਨੂੰ ਸੱਦ। ਸੋ ਮਤਲਬ ਇਹ ਹੈ ਵੀ ਆਲਰੇਡੀ ਇਸ ਖੇਡ ਨੂੰ ਜਿਹੜੀ ਉਹਨਾਂ ਨੇ ਆਲਰੇਡੀ ਤਿਆਰ ਕੀਤੀ ਹੋਈ ਹੈ। ਇੱਕ ਪਾਸੇ ਇਸ ਕਿਸਮ ਦੀਆਂ ਘਟਨਾਵਾਂ ਨਾਲ ਦੁਨੀਆ ਨੂੰ ਉਸ ਖੌਫਜ਼ਦਾ ਕਰਨਾ ਹੈ, ਉਹਨਾਂ ਨੂੰ ਇਨਸਿਕਿਉਰ ਕਰਨਾ ਹੈ, ਪਰ ਦੂਸਰੇ ਪਾਸੇ ਆਪਣੀ ਖੇਡ ਹੁਣ ਆ ਰਿਹਾ ਜੀ ਕਿ ਮੋਦੀ ਬਹੁਤ ਜਲਦੀ ਜਨਵਰੀ ਦੇ ਸ਼ੁਰੂ 'ਚ ਬਹੁਤ ਵੱਡੀ ਰੈਲੀ ਕਰਨ ਪੰਜਾਬ 'ਚ ਆ ਰਿਹਾ ਔਰ ਉਹ ਪੈਕੇਜ ਦਾ ਐਲਾਨ ਕਰੇਗਾ, ਕੋਈ ਕਰਜ਼ਾ ਮਾਫੀ ਕਰ ਦੇਗਾ, ਕੋਈ ਬੰਦੀਆਂ ਦੇ ਜਿਹੜੇ ਨੇ ਸਿਆਸੀ ਕੈਦੀ ਉਹਨਾਂ ਦੀ ਰਿਹਾਈ ਹੋ ਸਕਦੀ ਹੈ, ਕੋਈ ਹੋਰ ਸੱਪ ਕੱਢ ਸਕਦਾ ਹੈ। ਔਰ ਇਸ ਸਾਰੇ 'ਚ ਨਾਲ ਦੀ ਨਾਲ ਉਹਨਾਂ ਨੇ ਤੁਸੀਂ ਦੇਖੋ ਕਿ ਵੀ ਇਹ ਕਿਵੇਂ ਆਪਣੀ ਖੇਡ ਖੇਡਦੇ ਨੇ। ਜਿਹੜਾ ਇਲਾਹਾਬਾਦ ਹਾਈ ਕੋਰਟ ਦਾ ਇੱਕ ਜੱਜ ਉੱਥੇ, ਕਿਉਂਕਿ ਨਾਲ ਦੀ ਨਾਲ ਓਮੀਕਰੋਨ ਦੀ ਥ੍ਰੈਟ ਤਾਂ ਚੱਲ ਹੀ ਰਹੀ ਸੀ ਪਰ ਬਨਾਰਸ 'ਚ ਖਚਾਖਚ ਭਰੀਆਂ ਹੋਈਆਂ ਨੇ ਸਭਾਵਾਂ, ਦੂਜੇ ਕੋਈ ਜਿਹੜਾ ਉਹ ਪ੍ਰੀਵੈਂਟਿਵ ਕੇਅਰ ਨਹੀਂ ਹੈ। ਲੇਕਿਨ ਇਲਾਹਾਬਾਦ ਹਾਈ ਕੋਰਟ ਨੇ ਜਿਹੜਾ ਇੱਕ ਪੈਟੀਸ਼ਨ ਦੀ ਸੁਣਵਾਈ ਦੌਰਾਨ ਕਿਹਾ ਕਿ ਪੁੱਟ ਆਫ ਯੂਪੀ ਪੋਲਸ, ਇਲਾਹਾਬਾਦ ਹਾਈ ਕੋਰਟ ਅਰਜਿਸ ਪ੍ਰਾਈਮ ਮਿਨਿਸਟਰ ਇਲੈਕਸ਼ਨ ਕਮਿਸ਼ਨ। ਹੁਣ ਉਹਨਾਂ ਦਾ ਇੱਕ ਯਾਦਵ ਨਾਂ ਦਾ ਜੱਜ ਜਿਹੜਾ ਜਸਟਿਸ ਸ਼ੇਖਰ ਕੁਮਾਰ ਯਾਦਵ, while hearing a bail petition on December 23rd, appealed to Election Commissioner of India to bring an immediate end to the large rallies and public meetings being organized by political parties for the election. Justice Yadav appealed to ECI to direct parties not to campaign through rallies. ਇੱਕ ਤਾਂ ਉਹਨੇ ਇਹ ਕਿਹਾ, ਫਿਰ ਉਹਨੇ ਕਿਹਾ ਕਿ ਵੀ ਇਹ ਜੇ ਰੈਲੀਜ਼ ਔਰ ਦੂਜੀਆਂ ਹੁੰਦੀਆਂ ਨੇ ਫਲਾਣੇ ਦੀ ਉਲੰਘਣਾ ਹੈ, ਪਰ ਨਾਲ ਦੀ ਨਾਲ ਉਹਨੇ ਜਿਹੜੀ ਹਾਈ ਕੋਰਟ ਜੱਜ ਨੇ ਪ੍ਰਾਈਮ ਮਿਨਿਸਟਰ ਮੋਦੀ ਦੀ ਬੜੀ ਤਾਰੀਫ ਕੀਤੀ ਕਿ ਜੀ ਕਿਵੇਂ ਵੈਕਸੀਨੇਸ਼ਨ ਕੈਂਪੇਨ ਉਹਨੇ ਕੀਤਾ, ਪਰ ਨਾਲ ਉਹਨੇ ਕਿਹਾ ਜੀ ਇਹ ਜਿਹੜੀ ਫਰਾਈਟਨਿੰਗ ਸਿਚੁਏਸ਼ਨ ਬਣ ਰਹੀ ਹੈ ਉਹਦੇ ਚੋਂ ਤੁਸੀਂ ਇਹ ਕਰੋ ਕਿ ਜੇ ਤੁਹਾਨੂੰ ਜਾਨ ਹੈ ਤਾਂ ਜਹਾਨ ਹੈ, ਤੇ ਜੇ ਤੁਸੀਂ ਇਲੈਕਸ਼ਨਾਂ ਪੋਸਟਪੋਨ ਕਰ ਦਿਓ ਯੂਪੀ ਦੀਆਂ ਤੇ ਇਸ ਤੋਂ ਵਧੀਆ ਕੀ ਹੋਏਗਾ। ਹੁਣ ਕਿਉਂਕਿ ਉਹ ਹਾਈ ਕੋਰਟ ਯੂਪੀ ਦਾ ਹੈ, ਉਹਨੇ ਯੂਪੀ ਦੀ ਗੱਲ ਹੀ ਕਰਨੀ ਹੈ, ਪਰ ਇਹ ਵੀ ਉਹਨਾਂ ਨੇ ਬੈਕ ਦੇ ਉੱਤੇ ਰੱਖ ਲਿਆ ਕਿ ਜੋ ਉਹਨਾਂ ਨੂੰ ਲੱਗਾ ਕਿ ਵੀ ਇਹਨਾਂ ਦੇ ਜਿਹੜੇ ਇਹ ਡਿਵਾਈਸਿਵ ਟੈਕਟਿਕ ਨੇ ਯੂਪੀ ਦੇ ਵਿੱਚ ਜਾਂ ਪੰਜਾਬ 'ਚ ਸਕੇਅਰ ਕਰਨ ਦੀ ਲਾਈਨ ਹੈ, ਇਹਦੇ ਬਾਵਜੂਦ ਇਹਨਾਂ ਦੀਆਂ ਏਜੰਸੀਆਂ ਨੇ ਦੱਸਿਆ ਕਿ ਵੀ ਇਹਨਾਂ ਦਾ ਜੋ ਹੈ ਉਹ ਸਾਹਮਣੇ ਉਹ ਇਹਨਾਂ ਦਾ ਨਿਸ਼ਾਨਾ ਪੂਰਾ ਨਹੀਂ ਹੋਣਾ, ਤੇ ਫਿਰ ਇਹ ਇਸ ਗੱਲ ਦੀਆਂ ਵੀ ਪੋਸੀਬਿਲਿਟੀਜ਼ ਨੇ ਕਿ ਇਹ ਯੂਪੀ ਔਰ ਪੰਜਾਬ ਦੀਆਂ ਇਲੈਕਸ਼ਨਸ ਦੀ ਜਿਹੜੀਆਂ ਨੇ ਉਹ ਕੈਂਸਲ ਕਰ ਦੇਣ। ਪਰ ਯੂਪੀ ਨੂੰ ਇਹ ਡਿਫਰੈਂਟ ਪਲੇਟਫਾਰਮ ਤੇ ਟੈਕਲ ਕਰਨਗੇ ਜਾਂ ਕਰ ਰਹੇ ਨੇ। ਪੰਜਾਬ ਬਾਰੇ ਮੈਨੂੰ ਇਹ ਲੱਗਦਾ ਹੈ ਕਿ ਇੱਕ ਅੱਧੀ ਘਟਨਾ ਹੋਰ ਜਿਹੜੀ ਅਨਥਿੰਕੇਬਲ ਹੋਏਗੀ, ਕਿਉਂਕਿ ਰਿਲੀਜਨ ਤੋਂ ਇੱਕਦਮ ਬਾਅਦ, ਰਿਲੀਜੀਅਸ ਘਟਨਾ ਤੋਂ ਬਾਅਦ ਉਹ ਹੁਣ ਬੰਬ ਬਲਾਸਟ ਤੇ ਚਲੇ ਗਏ। ਇੱਕ ਅੱਧੀ ਘਟਨਾ ਹੋਰ ਕਰਵਾ ਕੇ, ਕਿਉਂਕਿ ਗਵਰਨਰ ਕੋਲ ਰਾਈਟ ਹੁੰਦਾ ਹੈ ਕਿ ਜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬੜੀ ਵਰਸਟ ਹੈ ਔਰ ਸਰਕਾਰ ਫੇਲ ਹੋਈ ਹੈ ਲੋਕਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਨ 'ਚ। ਅਸੀਂ ਰਾਸ਼ਟਰਪਤੀ ਰਾਜ ਨੂੰ ਕਹਿੰਦੇ ਨੇ, ਪ੍ਰੈਜ਼ੀਡੈਂਟ ਰੂਲ ਲਾ ਕੇ ਫਿਰ ਆਲਰੇਡੀ ਜਿਹੜੀ ਖਰੀਦੋ ਫਰੋਖਤ ਹੁਣ ਹੋ ਰਹੀ ਹੈ। ਅਜੇ ਤਾਂ ਥੋੜੇ ਬਹੁਤ ਜਦੋਂ ਕੋਈ ਹਕੂਮਤ, ਕਿਉਂਕਿ ਕਾਂਗਰਸ ਦੀ ਹੈ, ਕੁਝ ਲੋਕ ਨਾਲ ਜੁੜੇ ਹੋਏ ਨੇ, ਉਹਨਾਂ ਨੇ ਆਪਣੇ ਫਾਇਦੇ ਕੱਢਣੇ ਨੇ। ਅਜੇ ਤਾਂ ਇਲੈਕਸ਼ਨ ਕੋਡ ਵੀ ਲਾਗੂ ਨਹੀਂ ਹੋਇਆ, ਸੋ ਇਲੈਕਸ਼ਨ ਕੋਡ ਹੀ ਨਾ ਲਾਗੂ ਕਰਨ
ਔਰ ਇਹ ਕਹਿਣ ਜੀ ਕਿ ਓਮਿਕਰੋਨ ਦੇ ਚੱਲਦੇ ਆ, ਇਹਦੀ ਵੀ ਪੋਸਿਬਿਲਿਟੀ ਹੈ। ਪਰ ਉਹਨਾਂ ਨੇ ਪੰਜਾਬ ਨੂੰ ਖਵਾਰ ਕਰਨਾ ਹੈ। ਔਰ ਇਸ ਮਾਮਲੇ ਦੇ ਵਿੱਚ ਇੱਕ ਗੱਲ ਬੜੀ ਜ਼ਾਹਰ ਹੈ ਕਿ ਇਹ ਸਾਰੀਆਂ ਹੀ ਧਿਰਾਂ ਜਿਹੜੀਆਂ ਨੇ, ਖਾਸ ਤੌਰ ਤੇ ਬਾਦਲ ਅਕਾਲੀ ਦਲ, ਆਮ ਆਦਮੀ ਪਾਰਟੀ ਔਰ ਬੀਜੇਪੀ ਔਰ ਕੈਪਟਨ ਅਮਰਿੰਦਰ, ਇਹ ਇੱਕੋ ਹੀ ਲਾਈਨ ਦੇ ਉੱਤੇ, ਜੇ ਤੁਸੀਂ ਇਹਨਾਂ ਦਾ ਰਿਐਕਸ਼ਨ ਦੇਖੋ ਲੁਧਿਆਣੇ ਦੀ ਘਟਨਾ ਦਾ ਨੂੰ ਲੈ ਕੇ ਵੀ, ਦਰਬਾਰ ਸਾਹਿਬ ਤੋਂ ਬਾਅਦ ਵੀ, ਇਸ ਤਰ੍ਹਾਂ ਲੱਗਦਾ ਹੈ ਕਿ ਭਾਈ ਬੀਜੇਪੀ ਉਹ ਮਾਹੌਲ ਵੀ ਤਿਆਰ ਕਰ ਰਹੀ ਹੈ ਕਿ ਹੰਗ ਅਸੈਂਬਲੀ ਹੋਏ ਜੇ ਚੋਣਾਂ ਹੋ ਵੀ ਜਾਂਦੀਆਂ ਨੇ ਤੇ ਅਲਟੀਮੇਟਲੀ ਕਿੰਗ ਮੇਕਰ ਉਹ ਹੋਣ। ਔਰ ਇਸ ਦੇ ਲਈ ਇਹਨਾਂ ਦਾ ਆਪਸੀ ਜਿਹੜਾ ਉਹ ਤਾਲਮੇਲ ਪੂਰਾ ਹੈ। ਸੋ ਲੁਧਿਆਣਾ ਬਲਾਸਟ ਦੀ ਘਟਨਾ ਨੂੰ ਵੀ ਉਸੇ ਕੜੀ 'ਚ ਹੀ ਦੇਖਣਾ ਚਾਹੀਦਾ ਹੈ ਜਿਵੇਂ ਦਰਬਾਰ ਸਾਹਿਬ ਦੀ ਬੇਅਦਬੀ ਹੁੰਦੀ ਹੈ। ਔਰ ਆਉਣ ਵਾਲੇ ਪੀਰੀਅਡ 'ਚ ਤੀਸਰੀ ਘਟਨਾ ਦੇ ਲਈ ਤਿਆਰ ਰਹਿਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰ, ਦੂਸਰੇ ਐਮਿਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰਿਮੰਦਰ ਸਾਹਿਬ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਅਖੌਤੀ ਲਿੰਚਿੰਗ ਨੂੰ ਲੈ ਕੇ ਸਾਰਾ ਜਿਹੜਾ ਭਾਂਡਾ ਹੈ ਸਿੱਖ ਕੌਮ ਦੇ ਸਿਰ ਭੰਨਿਆ ਜਾ ਰਿਹਾ ਹੈ। ਸੋ ਟੈਲੀਵਿਜ਼ਨ ਚੈਨਲਾਂ ਤੇ ਬੈਠ ਕੇ ਅਕਾਲੀ ਦਲ, ਬਾਦਲ, ਆਮ ਆਦਮੀ ਪਾਰਟੀ, ਕੈਪਟਨ ਅਮਰਿੰਦਰ ਬੀਜੇਪੀ ਦੀ ਹੀ ਬੋਲੀ ਬੋਲ ਰਹੇ ਹਨ। ਸੋ ਵੀਅਰਸ, ਇਉਂ ਜਾਪਦਾ ਹੈ ਕਿ ਇਹਨਾਂ ਸਾਰੀਆਂ ਪਾਰਟੀਆਂ ਦੇ ਲੀਡਰ ਇੱਕੋ ਥੈਲੀ ਦੇ ਚੱਟੇ ਵੱਟੇ ਹਨ ਅਤੇ ਇਹ ਪਾਰਟੀਆਂ ਭਾਰਤੀ ਖੁਫੀਆ ਏਜੰਸੀਆਂ ਦੀ ਖੇਡ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਵੀ ਡਿਸਕਸ ਕੀਤਾ ਹੈ ਕਿ ਦਰਬਾਰ ਸਾਹਿਬ ਦੀ ਬੇਅਦਬੀ ਦੀ ਘਟਨਾ ਨੂੰ ਆਲਮੋਸਟ ਨੈਗਲੀਜੀਬਲ ਢੰਗ ਨਾਲ ਟੱਚ ਕਰਕੇ ਜਿਹੜਾ ਸਾਰਾ ਫੋਕਸ ਮੀਡੀਆ ਦਾ ਰਿਹਾ ਔਰ ਜਿਹੜਾ ਲਗਾਤਾਰਤਾ ਨਾਲ ਜਾਰੀ ਹੈ, ਔਰ ਉਸ ਦੇ ਉੱਤੇ ਈਵਨ ਯੂਪੀ ਬੀਜੇਪੀ ਦਾ ਸਪੋਕਸਮੈਨ ਜਿਹੜਾ ਉਹ ਇਹ ਕਹਿੰਦਾ ਕਿ 2 ਹਿੰਦੀ ਭਾਸ਼ੀ ਹਿੰਦੂਆਂ ਨੂੰ ਜਿਹੜਾ ਉਹ ਮਾਰ ਦਿੱਤਾ ਪੰਜਾਬ ਵਾਲਿਆਂ ਨੇ, ਇਸ ਕਿਸਮ ਦੀ ਨਫ਼ਰਤ ਦੀ ਲਾਈਨ। ਪਰ ਤੁਸੀਂ ਈਵਨ ਟ੍ਰਿਬਿਊਨ ਵਰਗਾ ਨਿਊਜ਼ਪੇਪਰ ਉਸ ਦਾ ਜਿਹੜਾ ਐਡੀਟੋਰੀਅਲ ਇਸ ਤੇ ਸੀ, ਮੈਨੂੰ ਅੱਜ ਹੀ ਦੇਖਣ ਦਾ ਮੌਕਾ ਮਿਲਿਆ, ਉਹ ਕਹਿੰਦਾ ਲਿੰਚਿੰਗਸ ਇਨਡਿਫੈਂਸਿਬਲ, ਮੌਬ ਵਾਇਲੈਂਸ ਸ਼ੁੱਡ ਨਾਟ ਬੀ ਟੋਲਰੇਟਡ ਐਟ ਐਨੀ ਕਾਸਟ। ਹੁਣ ਇਹ ਹੈਡਲਾਈਨ ਹੈ, ਵਿਚਕਾਰ ਉਹੀ ਕਹਾਣੀ ਕਿ ਵੀ ਇਹ ਜਿਹੜੀਆਂ ਨੇ ਉਹਨਾਂ ਨੂੰ ਲਿੰਚਿੰਗ ਨੂੰ ਕੋਈ ਡਿਫੈਂਡ ਕਰ ਹੀ ਨਹੀਂ ਸਕਦਾ, ਔਰ ਇਹ ਜਿਹੜੀਆਂ ਮੌਬ ਵਾਇਲੈਂਸ ਹੈ, ਔਰ ਈਵਨ
ਰਾਹੁਲ ਗਾਂਧੀ ਵੀ ਜਦੋਂ ਆਪਣਾ ਰਿਐਕਸ਼ਨ ਦੇ ਰਿਹਾ ਹੈ, ਕਿਉਂਕਿ ਸਰਕਾਰ ਪੰਜਾਬ 'ਚ ਚੰਨੀ ਦੀ ਹੈ, ਤੇ ਉਹ ਵੀ ਇਸ ਨੂੰ ਕਹਿ ਰਿਹਾ ਕਿ ਜੀ ਇਹ ਬੇਕਾਬੂ ਭੀੜ ਹੈ, ਕਿ ਵੀ ਬੇਕਾਬੂ ਭੀੜ ਦਾ ਮਤਲਬ ਹੈ ਕਿ ਵੀ ਜਿਵੇਂ ਜੋ ਜਿਹਾ ਕੰਮ ਦੂਸਰੀਆਂ ਭੀੜਾਂ ਕਰਦੀਆਂ ਨੇ, ਕੋਈ ਰਿਲੀਜੀਅਸ ਸੈਂਟੀਮੈਂਟ ਤਾਂ ਦੂਰ ਦੀ ਗੱਲ, ਇਹਨਾਂ 'ਚੋਂ ਕਿਸੇ ਨੇ ਰਿਲੇਟ ਨਹੀਂ ਕੀਤਾ ਕਿ ਭਾਈ ਇਹ ਤੁਹਾਡਾ ਪੈਟਰਨ ਹੈ, ਇਹ ਘਟਨਾਵਾਂ ਸੈਂਕੜਿਆਂ ਦੀ ਗਿਣਤੀ 2015 ਤੋਂ ਲਗਾਤਾਰਤਾ ਨਾਲ ਵਾਪਰੀਆਂ ਨੇ, ਕਿਸੇ ਨੂੰ ਸਜ਼ਾ ਯਾਫਤਾ ਨਾ ਕਰਨਾ ਜਾਂ ਕੋਰਟ ਸਿਸਟਮ ਦਾ, ਔਰ ਜਿਨ੍ਹਾਂ ਨੂੰ ਪੁਲਿਸ ਦੇ ਹਵਾਲੇ ਵੀ ਕਰਦੇ ਰਹੇ ਉਹਨਾਂ ਨੂੰ ਦਿਮਾਗੀ ਬਿਮਾਰ ਕਹਿ ਕੇ ਉਹਨਾਂ ਨੂੰ ਛੱਡ ਦੇਣਾ ਜਾਂ ਉਹਨਾਂ ਦੀਆਂ ਫੌਰਨ ਜ਼ਮਾਨਤਾਂ ਹੋ ਜਾਣੀਆਂ, ਇਹਨਾਂ ਦੇ ਚੱਲਦਿਆਂ ਇਹ ਵੀ ਕੋਈ ਪਲੈਨਡ ਨਹੀਂ ਹੈ। ਜਿਨ੍ਹਾਂ ਨੇ ਕੀਤੀਆਂ ਘਟਨਾਵਾਂ ਉਹ ਪਲੈਨਡ ਕੀਤੀਆਂ, ਜਿਨ੍ਹਾਂ ਨੇ ਰਿਐਕਟ ਕੀਤਾ ਉਹ ਸਪੌਂਟੇਨੀਅਸ ਕੀਤਾ। ਔਰ ਜਿਵੇਂ ਅਸੀਂ ਰਾਈਟ ਟੂ ਸਟੈਂਡ ਔਰ ਦੂਸਰੇ ਅਸੀਂ ਇਥੋਂ ਦੇ ਉਹਨਾਂ ਲਾਜ਼ ਦੀ ਗੱਲ ਕੀਤੀ ਸੀ ਸਟੇਟਾਂ ਦੇ, ਉਹ ਵੈਲ ਵਿਦਨ ਦਾ ਐਂਬਿਟ ਸੀ। ਹਾਲਾਂਕਿ ਇਸ ਬਾਰੇ ਕਿਸੇ ਦਾ ਵਖਰੇਵਾਂ ਹੋ ਸਕਦਾ, ਰਾਏ ਕਿਸੇ ਦੀ ਵੱਖਰੀ ਹੋ ਸਕਦੀ, ਪਰ ਇਹਨਾਂ ਨੇ ਜਿਵੇਂ ਈਵਨ ਇਹਨਾਂ ਇਸ ਘਟਨਾਕ੍ਰਮ ਨੂੰ ਬਿਲਕੁਲ ਖਾਤੇ 'ਚ ਸਿੱਖਾਂ ਦੇ ਪਾ ਕੇ ਜੋ ਕਿਸਾਨ ਮੂਵਮੈਂਟ ਦੀ ਪੋਜ਼ਿਟਿਵਿਟੀ ਸੀ ਉਹਨੂੰ ਨੈਗੇਟ ਕਰਨ ਦੀ ਕੋਸ਼ਿਸ਼ ਕੀਤੀ, ਤੇ ਨਾਲ ਦੀ ਨਾਲ ਅੱਜ ਲੁਧਿਆਣੇ ਵਾਲੀ ਘਟਨਾ ਜੋ ਹੀ ਵਾਪਰ ਕੇ ਹਟਦੀ ਹੈ ਤੇ ਨਾਲ ਦੀ ਨਾਲ ਕੀ ਚੱਲ ਰਿਹਾ ਟੀਵੀ ਚੈਨਲਾਂ ਤੇ, ਕਿਉਂਕਿ ਨਾ ਸਾਡੇ ਕੋਲ ਵਕਤ ਹੈ, ਨਾ ਇੱਥੇ ਬਹੁਤ ਵਾਰੀ ਕੋਈ ਸਾਡੀ ਐਕਸੈਸ ਵੀ ਹੁੰਦੀ ਹੈ, ਹੋਰ ਵੀ ਰੁਝੇਵੇਂ ਹੁੰਦੇ ਨੇ। ਤੇ ਸਾਡੇ ਭੈਣ ਜੀ ਅਮਨਜੋਤ ਕੌਰ ਜਿਹੜੇ ਬਹੁਤ ਪੈਣੀ ਅੱਖ ਰੱਖਦੇ ਨੇ ਸਾਰੀਆਂ ਡਿਵੈਲਪਮੈਂਟਸ ਦੇ ਉੱਤੇ, ਔਰ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਸ ਨੂੰ ਕੰਸੋਲੀਡੇਟ ਕਰਕੇ ਉਹ ਪ੍ਰੀਸਾਈਜ਼ਲੀ ਆਪਣੀਆਂ ਲਿਖਤਾਂ ਦੇ ਵਿੱਚ ਪ੍ਰੈਜ਼ੈਂਟ ਕਰਦੇ ਨੇ। ਔਰ ਅੱਜ ਜਿਹੜੀ ਹੈ ਥੋੜੀ ਦੇਰ ਪਹਿਲਾਂ ਉਹਨਾਂ ਦੀ ਲਿਖਤ ਸਾਨੂੰ ਮਿਲੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ AAP SAD ਟਾਕ ਲਾਈਕ BJP, कि भाई ये आम आदमी पार्टी और श्रोमणी अकाली दल ऑब्वियसली बादल वो BJP वांग बोल रहे हैं। सो मैं समझदा कि भाई ये विशा कि किवें जिवें अंग्रेजी का एक अखाण जिहड़ा वो अर्ली डेज जो नवीं नवीं अंग्रेजी पढ़ाई जाती है उदों हुंदी है कि बर्ड्स ऑफ ए फैदर फ्लॉक टुगैदर, और फ्लाई टुगैदर भी है फ्लॉक टुगैदर, कि भाई ਇਹਦਾ ਮਤਲਬ ਹੁੰਦਾ ਹੈ ਕਿ ਵੀ ਇੱਕੋ ਹੀ ਥੈਲੀ ਦੇ ਚੱਟੇ ਬੱਟੇ ਜਿਹੜੇ ਨੇ ਉਹ ਇੱਕੋ ਜਿਹੇ ਹੀ ਹੁੰਦੇ ਨੇ। ਮਤਲਬ ਜਦੋਂ ਅਸੀਂ ਕਹਿੰਦੇ ਆ ਵੀ ਇੱਕੋ ਹੀ ਥੈਲੀ ਦੇ ਚੱਟੇ ਬੱਟੇ ਨੇ, ਇਹਦਾ ਮਤਲਬ ਇਹ ਹੈ ਕਿ ਲੇਬਲ ਜਿਹੜਾ ਮਰਜ਼ੀ ਲਾਇਆ ਹੋਏ ਉਹ ਹੈ ਇਕੱਠੇ ਹੀ ਨੇ। ਸੋ ਇਵੇਂ ਹੀ ਜਿਹੜਾ ਵਰਤਾਰਾ, ਜਿਵੇਂ ਅਸੀਂ ਪਹਿਲੇ ਸੈਗਮੈਂਟਸ ਡਿਸਕਸ ਕੀਤਾ ਕਿ ਤੁਹਾਨੂੰ ਇਹ ਲੱਗਦਾ ਹੋਏਗਾ ਔਰ ਤੁਸੀਂ ਇਹ ਦੇਖੋਗੇ ਕਿ ਇਹਦੇ ਬਾਵਜੂਦ ਕਿ ਲਗਭਗ 50 ਸਾਲ ਦੀ ਸਾਂਝ BJP ਨੇ ਤੋੜੀ ਅਕਾਲੀਆਂ ਦੇ ਨਾਲ, ਰਾਦਰ ਇਹਨਾਂ ਨੂੰ ਪੁਸ਼ ਆਊਟ ਹੀ ਕੀਤਾ, ਲੇਕਿਨ ਤੁਹਾਨੂੰ ਕਿਸੇ ਸੀਨੀਅਰ ਬਾਦਲ ਜੂਨੀਅਰ ਬਾਦਲ ਇਹਨਾਂ ਦੇ ਪਾਰਟੀ ਦੇ ਕਿਸੇ ਆਗੂ ਦੇ ਮੂੰਹ ਮੋਦੀ ਅਮਿਤ ਸ਼ਾਹ ਜਾਂ BJP ਦੇ ਖਿਲਾਫ ਕੋਈ ਬਿਆਨ ਨਹੀਂ ਤੁਹਾਨੂੰ ਮਿਲੇਗਾ ਸੁਣਨ ਨੂੰ, ਕਿਉਂਕਿ ਅਲਟੀਮੇਟਲੀ ਇਹ ਉਸ ਦੇ ਉੱਤੇ ਕੰਮ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ BJP ਬਾਦਲ ਅਕਾਲੀ ਦਲ ਔਰ ਕੈਪਟਨ ਅਮਰਿੰਦਰ ਜੇ 5-7 ਸੀਟਾਂ ਲੈ ਗਿਆ ਇਹਨਾਂ ਦੀ ਮਿਣਵੀਂ ਸਰਕਾਰ ਬਣ ਸਕਦੀ ਹੈ। ਹੁਣ ਇੱਕ ਤਾਂ ਏਜੰਸੀਆਂ ਨੇ ਇਹ ਛੱਡਿਆ ਹੋਇਆ, ਦੂਜੇ ਪਾਸੇ ਕੇਜਰੀਵਾਲ ਜਿਹੜਾ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ 'ਚ ਤਿਰੰਗੇ ਲਿਆ ਕੇ ਪੰਜਾਬ 'ਚੋਂ ਨੇ ਇੱਕ ਪਾਸੇ ਕਿਸਾਨੀ ਜਿਹੜਾ ਕੇਸਰੀ ਝੰਡੇ ਥੱਲੇ ਪੰਥ ਨੇ ਕਿਸਾਨੀ ਮੋਰਚਾ ਫਤਿਹ ਕੀਤਾ, ਦਿੱਲੀੋਂ ਮੁੜਨ ਵਾਲੇ ਕੇਸਰੀ ਝੰਡੇ ਲਾ ਕੇ ਆਪਣੇ ਟਰੈਕਟਰਾਂ ਗੱਡੀਆਂ ਤੇ ਆ ਰਹੇ ਸੀ, ਤੇ ਇਹ ਪੰਜਾਬ ਦੇ ਵਿੱਚ ਰੈਲੀਆਂ ਕਰਕੇ ਤਿਰੰਗਿਆਂ 'ਚ ਸਭ ਨੂੰ ਲਪੇਟ ਰਿਹਾ ਔਰ ਪੂਰਾ ਰਾਸ਼ਟਰਵਾਦ ਨਾਰੇ ਲਵਾ ਰਿਹਾ, ਭਾਰਤ ਮਾਤਾ ਕੀ ਜੈ, ਉਹ ਵੀ ਚਾਬੀ ਦੇ ਕੇ ਛੱਡਿਆ ਹੋਇਆ ਔਰ ਉਹਦੇ ਮਗਰ ਵੀ ਜਿਹੜੇ ਨੇ ਉਸ ਕਿਸਮ ਦੇ ਲੋਕ ਜਿਹੜੇ ਨੇ ਲਾਏ ਹੋਏ ਨੇ। ਹੁਣ ਇਹੀ ਕੈਪਟਨ ਅਮਰਿੰਦਰ ਦਾ ਅਸੀਂ ਜੋ ਉਹ ਤਿੰਨੋਂ ਹੀ ਲਫ਼ਜ਼ ਉਹਨੂੰ ਬਿਆਨ ਦਿੰਦੇ ਨੇ, ਬਦ ਇਖਲਾਕ, ਬਦ ਕਿਰਦਾਰ, ਬਦ ਕਲਾਮ। ਵੈਸੇ ਅਸੀਂ ਆਪਣੇ ਵਿਊਅਰਸ ਦੀ ਫਰਮਾਇਸ਼ ਦੇ ਉੱਤੇ ਬਦ ਸ਼ਕਲ ਵੀ ਨਾਲ ਸ਼ਾਮਲ ਕਰ ਦਿੰਦੇ। ਸੋ ਉਹ ਉਹਦੀ ਕਹਾਣੀ ਨੂੰ ਕਹਿੰਦਾ ਕਿ ਭਾਈ ਕਿਵੇਂ ਹੈਗਾ। ਔਰ ਇਹੀ ਨਹੀਂ, ਉਹ ਹੁਣ ਇੱਕ ਮੀਟਿੰਗ ਕਾਂਗਰਸ MPs ਦੀ ਜਿਹੜੀ ਹੈ ਉਹ ਅੱਜ ਪੰਜਾਬ ਤੋਂ ਜਿਹੜੇ ਨੇ ਸੋਨੀਆ ਗਾਂਧੀ ਨੇ ਸੱਦੀ ਸੀ, ਹੁਣ ਇਹਦੀ ਘਰ ਵਾਲੀ ਪਰਨੀਤ ਕੌਰ ਪਟਿਆਲੇ ਨੂੰ ਰਿਪਰੈਜ਼ੈਂਟ ਕਰਦੇ ਉਹਦੇ 'ਚ ਸ਼ਾਮਲ ਹੀ ਨਹੀਂ ਹੋਈ, ਕਿਉਂਕਿ ਉਹਨੇ ਆਲਰੇਡੀ ਜਿਹੜਾ ਉਹ ਆਪਣੇ ਘਰ ਵਾਲੇ ਲਈ ਕੈਂਪੇਨਿੰਗ ਕਰ ਰਹੀ ਹੈ। ਸੋ ਜਿਹੜੀ ਮੀਟਿੰਗ ਵੀ ਕਾਂਗਰਸ ਵਾਲਿਆਂ ਦੀ ਹੋਈ, ਹਾਲਾਂਕਿ ਹਕੂਮਤ ਪੰਜਾਬ 'ਚ ਕਾਂਗਰਸ ਦੀ ਹੈ, ਉਹਦੇ 'ਚ MP ਜਿਹੜੇ ਦੂਸਰੇ ਨੇ ਬੈਠੇ ਮਨੀਸ਼ ਤਿਵਾੜੀ ਵਰਗੇ ਔਰ ਦੂਜੇ, ਉਹਨਾਂ ਦਾ ਇਹ ਸੀ ਕਿ ਜੀ ਦੇਖੋ ਸਾਡੇ ਜਿਹੜਾ ਚੰਨੀ ਨੇ ਸੈਕਰੀਲੇਜ ਦੀ ਘਟਨਾ ਨੂੰ ਕੰਡੈਮ ਕੀਤਾ ਪਰ ਉਹਨਾਂ ਨੇ ਲਿੰਚਿੰਗ ਨੂੰ ਕੰਡੈਮ ਨਹੀਂ ਕੀਤਾ। ਸੋ ਮਤਲਬ ਇਹ ਹੈ ਕਿ ਵੀ ਜਿਹੜਾ ਪਹਿਲੇ 24 ਘੰਟੇ, ਕਿਉਂਕਿ ਸਿੱਖਾਂ ਦਾ ਗੁੱਸਾ ਇੰਨਾ ਸੀ ਕਿ ਅੰਮ੍ਰਿਤਸਰ ਆ ਕੇ ਕਿਸੇ ਦੀ ਹਿੰਮਤ ਨਹੀਂ ਪਈ ਕਿ ਉਹ ਕਹੇ ਕਿ ਜੀ ਇਹ ਗਲਤ ਕੀਤਾ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਜਿਹੜਾ ਇਹ ਪਿਛਲੇ ਇਹਨਾਂ ਸਾਰੇ ਸਾਲਾਂ 'ਚ
ਇਨਸਾਫ ਨਾ ਮਿਲਣਾ ਇਹਨਾਂ ਘਟਨਾਵਾਂ ਤੋਂ ਬਾਅਦ, ਰਾਦਰ ਨਵਜੋਤ ਸਿੱਧੂ ਨੇ ਤਾਂ ਇੱਕ ਕਦਮ ਅੱਗੇ ਜਾ ਕੇ ਕਿਹਾ ਕਿ ਇਹ ਹੈ ਇਨਸਾਫ ਲੈਣ ਦਾ, ਕਿ ਭਾਈ ਲੋਕਾਂ ਨੇ ਆਪ ਹੀ ਇਨਸਾਫ ਲੈ ਲਿਆ। ਔਰ ਉਹਨੇ ਕਿਹਾ ਜੀ ਮੇਰਾ ਬਸ ਚੱਲੇ ਤੇ ਜਿਹੜੇ ਵੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਨੇ ਉਹਨਾਂ ਨੂੰ ਚੌਂਕ 'ਚ ਖੜਾ ਕਰਕੇ ਜਿਹੜਾ ਫਾਂਸੀ ਦਿੱਤੀ ਜਾਏ। ਉਹਦੇ ਤੇ ਬਹੁਤਿਆਂ ਨੇ ਕਿਹਾ ਲਓ ਜੀ ਇਹ ਤਾਂ ਫਿਰ ਤਾਲਿਬਾਨੀ ਫਲਾਣੀ ਆ ਗਏ। ਹੁਣ ਇਸ ਗੱਲ ਦੇ ਉੱਤੇ ਕਿ ਵੀ ਇਹ ਲੁਧਿਆਣਾ ਘਟਨਾ ਔਰ ਲਿੰਚਿੰਗ ਇਹਨੂੰ ਜੋੜ ਕੇ ਇਹ ਕਿਵੇਂ ਸਾਰੇ ਇੱਕੋ ਹੀ ਥੈਲੀ ਦੇ ਚੱਟੇ ਬੱਟੇ ਨੇ, ਉਸ ਦੇ ਉੱਤੇ ਪੈਂਜੇ ਨੇ ਲਿਖਿਆ ਕਿ ਆਈ ਐਮ ਵਾਚਿੰਗ ਡਿਬੇਟਸ ਔਨ ਬੇਅਦਬੀ ਇੰਸੀਡੈਂਟਸ ਐਂਡ ਲੁਧਿਆਣਾ ਬਲਾਸਟ on channels like Republic and Times Now, Zee News, AAP and SAD spokespersons seem to speak like right-wingers of BJP and talked about so-called threat to security of Punjab and questioned Sidhu's friendship with Imran Khan and Captain's relation with Arusa Alam to hint Congress in Punjab is pro-Pakistan and is playing with safety of Punjabis। ਕਿ ਵੀ ਇਹ ਇਹਨਾਂ ਸਾਰੇ ਹੀ ਜਿਹੜੇ 3-4 ਚੈਨਲਸ ਉਹਨਾਂ ਨੇ ਨਾਂ ਲਏ ਨੇ ਕਿ ਆਮ ਆਦਮੀ ਪਾਰਟੀ ਤੇ ਬਾਦਲ ਅਕਾਲੀ ਦਲ ਉਹ ਜਾਂ ਇਮਰਾਨ ਖਾਨ ਨੂੰ ਬਲੇਮ ਕਰ ਰਹੇ ਨੇ, ਨਵਜੋਤ ਸਿੱਧੂ ਨੂੰ ਕਿ ਵੀ ਉਹ ਦੋਸਤ ਹੈ, ਉਹ ਕਿ ਜਿਵੇਂ ਸਭ ਪਾਕਿਸਤਾਨ ਕਰਵਾ ਰਿਹਾ। ਮਤਲਬ ਇਸ ਹੱਦ ਤੱਕ ਇਹ ਜਾ ਚੁੱਕੇ ਨੇ। ਫਿਰ ਉਹਨਾਂ ਕਿਹਾ the way SAD taunted Channi over Bedouin incidents and asked why you failed to stop Bedouin, for which you had targeted our government earlier, makes me wonder if Shromani Akali Dal is hand in glove in some backdoor deal with BJP to corner Congress। ਬਿਲਕੁਲ ਉਹਨਾਂ ਨੇ ਕਿਹਾ ਜੀ ਵੀ ਜਿਵੇਂ ਇਹ ਉਹਨੂੰ ਟੌਂਟ ਕਰ ਰਹੇ ਨੇ ਚੰਨੀ ਨੂੰ ਕਿ ਬੀਜੇਪੀ ਨਾਲ ਕੋਈ ਬੈਕਡੋਰ ਡੀਲ ਹੈ, ਅੱਜ ਹੀ ਇਹਨਾਂ ਦਾ ਇੱਕ ਅੰਦਰੂਨੀ ਸੋਰਸ ਜਿਹੜਾ ਅਕਾਲੀ ਪੋਲਿਟਿਕਸ ਦਾ ਉੱਥੇ ਮਾਹਿਰ ਹੈ ਔਰ ਬਾਦਲਾਂ ਦੇ ਨੇੜੇ ਹੈ, ਉਹਨੇ ਦੱਸਿਆ, ਉਹਨੇ ਕਿਹਾ ਜੀ ਇਹਨਾਂ ਦੀ ਅੰਡਰਸਟੈਂਡਿੰਗ ਹੋਈ ਹੈ। ਬਾਦਲ ਅਕਾਲੀ ਦਲ ਪਠਾਨਕੋਟ, ਹੁਸ਼ਿਆਰਪੁਰ ਔਰ ਕੁਝ ਗੁਰਦਾਸਪੁਰ ਬੈਲਟ ਦੀਆਂ ਸੀਟਾਂ ਜਿਹੜੀਆਂ 20 ਤੋਂ 25 ਤੱਕ, ਕਿਉਂਕਿ 23 ਸੀਟਾਂ ਤਾਂ ਪਹਿਲਾਂ ਵੀ ਛੱਡਦੇ ਰਹੇ ਨੇ ਬੀਜੇਪੀ ਲਈ, ਉਹਦੇ 'ਚ ਉਹਨਾਂ ਦੀ ਮਦਦ ਕਰਨਗੇ ਔਰ ਅਕਾਲੀ ਦਲ ਨੂੰ 30-35 ਸੀਟਾਂ ਕਢਾਉਣ 'ਚ ਬੀਜੇਪੀ ਮਦਦ ਕਰੇਗੀ। ਅਮਰਿੰਦਰ ਦੀਆਂ 10-15 ਸੀਟਾਂ ਹੋਣਗੀਆਂ ਤੇ ਜਿਹੜੀ ਉਹਨਾਂ ਨੇ ਕਿਹਾ ਜੀ ਜਿਹੜਾ ਇਹਨਾਂ ਦਾ ਪਲਾਟ ਹੈ ਉਹ ਇਹੀ ਹੈ ਕਿ ਜੇ ਚੋਣਾਂ ਹੁੰਦੀਆਂ ਨੇ ਤੇ ਇਹਨਾਂ ਤਿੰਨਾਂ ਦੀ ਸਾਂਝੀ ਸਰਕਾਰ ਬਣੇਗੀ। ਔਰ ਤੁਸੀਂ ਦੇਖੋਗੇ ਕਿ ਬਾਦਲ ਅਕਾਲੀ ਦਲ ਵੱਲੋਂ ਵੀ ਅਮਰਿੰਦਰ ਦੇ ਖਿਲਾਫ ਕੁਝ ਨਹੀਂ ਕਿਹਾ ਜਾ ਰਿਹਾ, ਉਹਨਾਂ ਨੇ ਟਾਰਗੇਟ ਸਿਰਫ ਤੇ ਸਿਰਫ ਹੁਣ ਕਾਂਗਰਸ ਨੂੰ ਕੀਤਾ ਹੈ। ਹੁਣ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਟੁਡੇ ਚੰਨੀ ਐਂਡ ਸਿੱਧੂ ਕਾਲਡ ਲੁਧਿਆਣਾ ਬਲਾਸਟ ਏ ਪੋਸੀਬਲ ਮਿਸਚੀਫ ਆਫ ਇੰਡੀਅਨ ਏਜੰਸੀਜ਼ ਟੂ ਪੋਲਰਾਈਜ਼ ਪੰਜਾਬ ਬਿਫੋਰ ਪੋਲਸ। ਇਹ ਉਹਨਾਂ ਨੇ ਸਪੌਂਟੇਨੀਅਸ ਕਿਵਰੀ ਸੱਚ ਨੇ, ਉਹਨਾਂ ਕਿਹਾ ਇੰਡੀਅਨ ਏਜੰਸੀਆਂ ਦਾ ਕੰਮ ਹੈ ਤਾਂ ਕਿ ਪੰਜਾਬ ਦੇ ਵਿੱਚ ਪੋਲਰਾਈਜ਼ ਪਾੜਾਬੰਦੀ ਜਿਹਨੂੰ ਅਸੀਂ ਕਹਿੰਦੇ ਆ, ਉਹਦਾ ਔਖਾ ਲਫ਼ਜ਼ ਧਰੂਵੀਕਰਨ ਹੈ। ਹੁਣ ਉਹ ਤਾਂ ਧਰੂਵੀਕਰਨ ਤਾਂ ਪੋਲਰਾਈਜ਼ ਤੋਂ ਔਖਾ ਹੈ, ਪਰ ਹੁਣ ਇਹ ਉਹਨਾਂ ਦਾ ਐਕੈਡੈਮਿਕ ਵਰਡ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਸਿੰਸ ਦੈਨ ਪ੍ਰੋ ਬੀਜੇਪੀ ਚੈਨਲਸ ਹੈਵ ਬੀਨ ਆਫਟਰ them and calling them Khalistanis or pro-ISI, pro-Pakistan and asking how did they dare to suggest Indian agencies can execute blasts in own country। ਉਹਨਾਂ ਕਿਹਾ ਇਹ ਪਾਕਿਸਤਾਨੀ ਏਜੰਟ ਤੁਸੀਂ ਦੋਨੋਂ ਹੀ ਡੇਅਰ ਕਿਵੇਂ ਕਰ ਸਕਦੇ ਹੋ ਕਿ ਇੰਡੀਅਨ ਏਜੰਸੀਜ਼ ਆਪਣੇ ਲੋਕਾਂ ਦੇ ਖਿਲਾਫ। ਹੁਣ ਇਹ ਤੁਸੀਂ ਤਾਂ ਆਪਣੇ ਫੌਜੀ ਮਾਰ ਸਕਦੇ ਹੋ ਜੋ ਤੁਸੀਂ ਪੁਲਵਾਮਾ 'ਚ ਕੀਤਾ ਹੈ, ਤੁਸੀਂ ਆਪਣਾ ਜਨਰਲ ਮਾਰ ਸਕਦੇ ਹੋ ਜਿਵੇਂ ਤੁਸੀਂ ਰਾਵਤ ਨੂੰ ਮਾਰਿਆ, ਤੁਸੀਂ ਤਾਂ ਪਲਾਨ ਹੀ, ਤੁਸੀਂ ਤਾਂ ਆਪਣੇ ਮੁਲਕ ਦੇ ਅੰਦਰ ਟੈਂਕਾਂ ਤੋਪਾਂ ਦੇ ਨਾਲ ਅਕਾਲ ਤਖਤ ਦੇ ਉੱਤੇ ਚੜ੍ਹਾਈ ਕਰਕੇ ਜਿਹੜਾ ਹਜ਼ਾਰਾਂ ਆਪਣੇ ਸਿਟੀਜ਼ਨਸ ਨੂੰ ਮਾਰ ਸਕਦੇ ਹੋ। ਉਦੋਂ ਤੱਕ ਉਹ ਇੰਡੀਅਨ ਸਿਟੀਜ਼ਨ ਹੀ ਸੀ, ਉਸ ਤੋਂ ਬਾਅਦ ਖਾਲਿਸਤਾਨ ਦੀ ਡੈਕਲੇਰੇਸ਼ਨ ਹੁੰਦੀ ਹੈ। ਤੁਸੀਂ ਤਾਂ ਕਾਮੀ ਏਜੰਸੀਆਂ ਹੋਰ ਕੀ ਕਰਦੀਆਂ ਨੇ, ਕਸ਼ਮੀਰ ਦੇ ਵਿੱਚ ਕੀ ਕਰ ਰਹੀਆਂ ਨੇ? ਇੱਕ ਪਾਸੇ ਕਹਿੰਦੇ ਨੇ ਜੀ ਅਭਿੰਨ ਅੰਗ ਹੈ, ਅਟੂਟ ਅੰਗ ਹੈ, ਪਰ ਤੁਸੀਂ ਉਹਨਾਂ ਨੂੰ ਮਾਰ ਰਹੇ ਹੋ, ਤੁਹਾਡੇ ਸ਼ਹਿਰੀ ਨਹੀਂ ਨੇ। ਔਰ ਅਸੀਂ ਜ਼ਿਕਰ ਕਰਾਂਗੇ ਅੱਜ ਇੱਕ ਫਾਰੂਕ ਅਬਦੁੱਲਾ ਦਾ ਇੰਟਰਵਿਊ ਜਿਹੜਾ ਕਰਨ ਥਾਪਰ ਨਾਲ ਹੈ ਕਿ ਉਹ ਕਿਵੇਂ ਚੀਖ ਰਿਹਾ ਔਰ ਕੀ ਕਹਿ ਰਿਹਾ। ਲੇਕਿਨ ਮੈਂ ਫਿਰ ਫੋਕਸ ਨਾ ਲੂਜ਼ ਕਰਾਂ। ਆਈ ਐਮ ਗਲੈਡ ਨੀਦਰ ਚੰਨੀ ਨੌਰ ਸਿੱਧੂ backtracked on their statements and I am happy to see Hindu nationalists and AAPians rallied up to see Sikhs see through their games and daring to call out rogue Indian agencies instead of blaming Pakistan or Canada the way BJP wants us to blame। ਉਹਨਾਂ ਨੇ ਕਿਹਾ ਵੀ ਮੈਨੂੰ ਇਸ ਗੱਲ ਦੇ ਉੱਤੇ ਖੁਸ਼ੀ ਵੀ ਹੋ ਰਹੀ ਹੈ ਵੀ ਸਿੱਧੂ ਜਾਂ ਚੰਨੀ ਨੇ ਆਪਣੇ ਕੋਈ ਬਿਆਨ ਵਾਪਸ ਨਹੀਂ ਲਏ, ਉਹਨਾਂ ਨੇ ਇੰਡੀਅਨ ਏਜੰਸੀਆਂ ਨੂੰ ਵੀ ਬਲੇਮ ਕੀਤਾ ਔਰ ਇਹ ਉਹਨਾਂ ਨੂੰ ਤਕਲੀਫ ਹੋ ਰਹੀ ਹੈ ਬੀਜੇਪੀ ਵਾਲਿਆਂ ਨੂੰ
ਕਿ ਵੀ ਇਹ ਕਿਵੇਂ ਜਿਹੜਾ ਇੰਡੀਅਨ ਏਜੰਸੀਆਂ ਨੂੰ ਬਲੇਮ ਕਰ ਰਹੇ ਨੇ ਪਾਕਿਸਤਾਨ ਨੂੰ ਜਾਂ ਕੈਨੇਡੀਅਨ ਖਾਲਿਸਤਾਨੀਆਂ ਨੂੰ, ਜਿਵੇਂ ਹੁਣ ਤੱਕ ਸਾਰੇ ਬੈਠ ਕੇ ਉੱਥੇ ਕਰਦੇ ਸੀ। ਅੱਛਾ। ਬਟ ਦਾ ਬਿਹੇਵੀਅਰ ਆਫ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ seemed in line with what BJP is doing and cornering Indian National Congress for its sort of pro-Sikh stance of late. It is clear they are vying for Hindu votes and want to divide Sikh vote and make Sikhs look like villains by whipping up fears of so-called terrorism. कि ਹੁਣ ਇਹ ਜਿੰਨਾ ਪ੍ਰਚਾਰ ਕਰ ਰਹੇ ਨੇ ਹਿੰਦੂ ਵੋਟ ਕੰਸੋਲੀਡੇਟ, ਸਿੱਖ ਵੋਟ ਡਿਵਾਈਡਡ, ਤੇ ਜਿਹੜਾ ਸਿੱਖ ਇਮੇਜ ਕਿਸਾਨ ਲਹਿਰ ਦੇ ਚਲਦਿਆਂ ਬਣਿਆ ਉਸ ਨੂੰ ਵਾਪਸ ਦਹਿਸ਼ਤਗਰਦੀ ਦੇ ਖਾਤੇ 'ਚ ਪਾਓ। ਸੇਮ ਐਜ਼ ਪ੍ਰੋਪੇਗੈਂਡਾ ਅਰਾਊਂਡ ਮੌਡ ਬਲਾਸ, ਬਰਗਾੜੀ ਐਂਡ ਬੇਬਲ ਕਲਾ ਇੰਸੀਡੈਂਟਸ ਇਨ 2017 ਟੂ ਪੋਲਰਾਈਜ਼ ਪੰਜਾਬ। 2017 ਜਿਸ ਤੋਂ ਪਹਿਲਾਂ ਅਸੈਂਬਲੀ ਦੀਆਂ ਚੋਣਾਂ ਹੋਈਆਂ, ਐਨ ਮੌਕੇ ਦੇ ਉੱਤੇ ਮੌੜ ਮੰਡੀ ਦੇ ਵਿੱਚ ਇੱਕ ਬਲਾਸਟ ਕਰਵਾਇਆ ਗਿਆ। ਹਾਲਾਂਬਾਦ ਸਾਬਤ ਹੋਇਆ ਕਿ ਉਹ ਸੌਦਾ ਸਾਧ ਦੇ ਡੇਰੇ 'ਚ ਪਲੈਨਿੰਗ ਬਣੀ, ਉਹ ਬੰਦੇ ਵੀ, ਪਰ ਉਹ ਉਸ ਕੇਸ ਨੂੰ ਓਪਨ ਹੀ ਨਹੀਂ ਕੀਤਾ। ਪਰ ਉਸ ਪੀਰੀਅਡ 'ਚ ਖੌਫ ਪੈਦਾ ਕਰਕੇ ਹਿੰਦੂਆਂ ਦੀਆਂ ਵੋਟਾਂ ਕਾਂਗਰਸ ਦੇ ਖਾਤੇ 'ਚ ਪਈਆਂ। ਉਹਨਾਂ ਨੂੰ ਲੱਗਾ ਕਿ ਜੀ ਇਹ ਜੇ ਦੂਸਰੇ ਆ ਗਏ, ਉਦੋਂ ਕੇਜਰੀਵਾਲ ਨੇ ਅਜੇ ਆਪਣਾ ਅਸਲੀ ਹਿੰਦੂ ਚਿਹਰਾ ਨਹੀਂ ਸੀ ਦਿਖਾਇਆ ਹੋਇਆ, ਉਦੋਂ ਬਾਹਰ ਵੀ ਸਿੱਖਾਂ ਦੇ ਨਾਲ ਮਿਲ ਕੇ ਗਿਆ ਸੀ, ਪੈਸਾ ਵੀ ਸਿੱਖਾਂ ਦਾ ਜਾ ਰਿਹਾ ਸੀ, ਤੇ ਕਈ ਜੁਝਾਰੂ ਬਿਰਤੀ ਸਿੱਖਾਂ ਨੂੰ ਵੀ ਲੱਗਦਾ ਸੀ ਕਿ ਨਹੀਂ ਜੀ ਇਹ ਬੜਾ ਸਿੱਖ ਹਮਦਰਦ ਹੈ, ਸਿੱਖਾਂ ਦੇ ਇਸ਼ੂ। ਔਰ ਉਹਨੇ ਹੁਣ ਦੇਖ ਲਿਆ, ਉਹਨੇ ਕਿਹਾ ਜੀ ਉਹ ਤਾਂ ਏਜੰਸੀਆਂ ਦੀ ਖੇਡ ਹੀ ਉਦੋਂ ਵੀ ਖੇਡ ਰਿਹਾ ਸੀ, ਹੁਣ ਉਹ ਵੀ ਖੁੱਲ ਕੇ ਜਿਹੜਾ। ਇਸੇ ਲਈ ਤੁਹਾਨੂੰ ਕੇਜਰੀਵਾਲ, ਸੁਖਬੀਰ ਬਾਦਲ ਜਾਂ ਮਨਜਿੰਦਰ ਸਿਰਸਾ ਜਿਹੜਾ ਹੁਣ ਤਾਜ਼ਾ ਬੀਜੇਪੀ 'ਚ ਗਿਆ, ਜਾਂ ਇਹਨਾਂ ਦਾ ਚੁੱਗ ਜਾਂ ਨੱਡਾ, ਉਹਨਾਂ ਦੇ ਬਿਆਨਾਂ 'ਚ ਤੁਹਾਨੂੰ ਕੋਈ ਫਰਕ ਨਹੀਂ ਲੱਗੇਗਾ। ਔਰ ਇਹੀ ਭੈਣ ਜੀ ਅਮਨਜੋਤ ਹੋਰਾਂ ਨੇ ਇਸ਼ਾਰਾ ਕੀਤਾ ਕਿ ਵੀ ਚੈਨਲਾਂ ਤੇ ਬੈਠ ਕੇ ਇਵੇਂ ਹੀ ਲੱਗਦਾ ਹੈ ਕਿ ਇਹ ਇੱਕੋ ਹੀ ਸਕੀਆਂ ਭੈਣਾਂ ਨੇ, ਇੱਕੋ ਹੀ ਗੀਤ ਗਾ ਰਹੀਆਂ। ਫਿਰ ਉਹਨਾਂ ਨੇ ਕਿਹਾ ਸੇਮ ਐਜ਼ ਜਿਹੜਾ ਪ੍ਰੋਪੇਗੈਂਡੇ ਦੀ ਗੱਲ ਹੋਈ, ਟੂ ਕਨਫਿਊਜ਼ ਸਿੱਖਸ ਆਲ ਪਾਰਟੀਜ਼ ਆਰ ਯੂਜ਼ਿੰਗ ਸਿੱਖ ਸਪੋਕਸਪਰਸਨਸ ਔਰ ਮੁਸਲਿਮ ਸਪੋਕਸਪਰਸਨ ਸਚ ਐਜ਼ ਸ਼ਾਹ ਨਵਾਜ਼, ਨਕਵੀ, ਸ਼ਾਜ਼ੀਆ ਇਲਮੀ and avoiding Hindu spokespersons so that fight becomes between minority communities with a Hindu anchor as moderator of one-sided debate. ਹੁਣ ਇੱਕ-ਸਾਈਡਡ ਡਿਬੇਟ ਹੈ, ਐਂਕਰ ਹਿੰਦੂ ਹੈ, ਧਿਰਾਂ ਸਾਰੀਆਂ ਦੇ ਉਧਰ ਸਿੱਖ ਬੈਠਾ ਹੋਇਆ ਹੈ, ਉਧਰ ਮੁਸਲਮਾਨ ਬੈਠਾ ਹੈ, ਡਿਫੈਂਡ ਕਰ ਰਿਹਾ ਬੀਜੇਪੀ ਨੂੰ ਔਰ ਦੂਸਰਿਆਂ ਤੇ ਚਾਰਜ ਲਾ ਰਿਹਾ। ਸਿੱਖ ਸਪੋਕਸਪਰਸਨਸ ਆਰ ਬੀਇੰਗ ਹਿਊਮਿਲੇਟਡ ਵਿਦ ਪਰਸਨਲ ਅਟੈਕਸ ਔਨ ਪ੍ਰਾਈਮ ਟਾਈਮ ਡਿਬੇਟਸ। ਜਿਹੜੇ ਆ ਕੇ ਬੈਠਦੇ ਨੇ, ਬਿਠਾਏ ਹੁੰਦੇ ਨੇ, ਉਹਨਾਂ ਦੀ ਜਿਹੜਾ ਲਾਪਾ ਕਰਦੇ ਨੇ ਪੂਰੀ। ਮੇਕਿੰਗ ਮੀ ਵੰਡਰ ਇਫ ਦਿਸ ਇਜ਼ ਦਾ ਰਿਸਪੈਕਟ ਵੀ ਹੈਵ ਹੀਅਰ, ਕਿ ਸਾਡੀ ਆਹੀ ਇੱਜ਼ਤ ਰਹਿ ਗਈ। ਇਫ ਸੀਇੰਗ ਸੋਸ਼ਲ ਮੀਡੀਆ, TV and pattern of winning Punjab polls by demonizing Sikhs every 5 years do not make Sikhs feel humiliated and enslaved, then God knows what more reminders and wake-up calls we need. ਉਹਨਾਂ ਨੇ ਕਿਹਾ ਵੀ ਹਰ 5 ਸਾਲ ਬਾਅਦ ਇਹੀ ਕਵਾਇਦ ਹੁੰਦੀ ਹੈ, ਤੁਹਾਨੂੰ ਬਿਠਾ ਕੇ ਹਿਊਮਿਲੇਟ ਕਰਦੇ ਨੇ, ਫਿਰ ਉਹੀ ਵੋਟਾਂ ਤੋਂ ਬਾਅਦ ਤੁਸੀਂ ਭੁੱਲ ਜਾਂਦੇ ਹੋ, ਫਿਰ ਉਹੀ ਹਿਊਮਿਲੇਸ਼ਨ ਹੁੰਦੀ ਹੈ। ਕੀ ਤੁਹਾਨੂੰ ਸਮਝ ਨਹੀਂ ਆਉਂਦੀ? ਉਹਨਾਂ ਨੂੰ ਕਹਿ ਰਹੇ ਨੇ ਜਿਹੜੇ ਬਣੇ ਹੋਏ ਨੇ ਦੇਸ਼ ਭਗਤ, ਔਰ ਕਿ ਭਾਈ ਤੁਹਾਡਾ ਇੱਥੇ ਤੁਹਾਡੀ ਔਕਾਤ ਕੀ ਹੈ। ਔਰ ਹੈਵ ਸਿਕਸ ਲਰਨ ਟੂ ਲਿਵ ਵਿਦ ਦਿਸ ਐਜ਼ ਪਾਰਟ ਆਫ ਸਟਾਕਹੋਮ ਸਿੰਡਰੋਮ ਟੁਵਰਡਸ ਹਿੰਦੂ ਮੈਜੋਰਿਟੀ ਇਨ ਇੰਡੀਆ। ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਸਟਾਕਹੋਮ ਸਿੰਡਰੋਮ, ਜਿਹਦੇ 'ਚ ਕਿ ਤੁਸੀਂ ਜਿਵੇਂ ਲੰਬੀ ਗੁਲਾਮੀ ਹੈ ਔਰ ਉਹਦੇ 'ਚ ਜਦੋਂ ਵੀ ਕੁਝ ਵਾਪਰਦਾ ਤੇ ਤੁਸੀਂ ਆਪਣੇ ਆਪ ਨੂੰ ਹੀ ਬਲੇਮ ਕਰਨਾ। ਹਾਂ ਜੀ ਹਾਂ, ਅਸੀਂ ਪਿੰਡਾਂ ਵਾਲੇ ਨਾ ਹੁੰਦੇ, ਨਾ ਵੰਗਾਰਦੇ ਰਹੀ ਜਾਂਦੇ ਸੀ, ਸਾਡੇ ਤੇ ਕਾਹਨੂੰ ਖਿਲਾਫ ਹੋਣਾ ਸੀ। ਇਹ ਦੇਖੋ ਜੀ ਹੁਣ ਵੀ ਜਿਹੜਾ ਇਹ ਐਵੇਂ ਪਾਕਿਸਤਾਨ ਦੇ ਨਾ ਕਰਤਾਰਪੁਰ ਕੋਰੀਡੋਰ ਦੀ ਕੀ ਲੋੜ ਹੈ, ਇੱਥੇ ਥੋੜੇ ਗੁਰਦੁਆਰੇ ਨੇ, ਜ਼ਰੂਰ ਹੈ, ਹਿੰਦੂਆਂ ਨੂੰ ਕਿਉਂ ਨਾਰਾਜ਼ ਕਰਨਾ, ਅਸੀਂ ਆਪ ਹੀ ਇਹਦੇ ਲਈ ਹਾਂ ਜੀ। ਜਾਂ ਅੱਧੇ ਕੋ ਹੋਣਗੇ ਜੀ ਅਸੀਂ ਸਿੱਖ ਹੀ ਨਹੀਂ ਰਹੇ ਜੀ, ਜੇ ਅਸੀਂ ਸੱਚੇ ਸਿੱਖ ਬਣ ਜਾਈਏ ਖਾਲਿਸਤਾਨ ਆਪੇ ਹੀ ਬਣ ਜਾਏ। ਇਹ ਵੀ ਇਹ ਹੈ ਸਾਰਾ ਸਟਾਕਹੋਮ ਸਿੰਡਰੋਮ, ਕਿ ਹਰ ਗੱਲ ਤੁਸੀਂ ਆਪਣੇ ਸਿਰ 'ਚ ਜਿਹੜੀ ਆ ਉਹ ਸੁਆਹ ਪਾਈ ਜਾਓ। ਇਹ ਵੱਖਰੀ ਕਹਾਣੀ ਹੈ ਕਿ ਭਾਈ ਕੌਣ ਕਿੱਧਰ ਨੂੰ ਕੀ ਹੈ। ਲੇਕਿਨ ਇਹ ਅੱਜ ਇੱਕ ਵੱਡਾ ਹਿੱਸਾ ਇਸ ਸਟਾਕਹੋਮ ਸਿੰਡਰੋਮ ਦਾ ਸ਼ਿਕਾਰ ਹੈ ਸਾਡੇ ਚੋਂ। ਫਾਈਨਲੀ this whole drama seems to have been designed to demonize Sikhs in eyes of Dalits, migrants. Also, as most people accused or involved in Bedouin incidents are poor people from migrant, Dalit or Christian converts from marginalized backgrounds or some Dera followers from poor families. ਹੁਣ ਕਿਉਂਕਿ ਜਿਨ੍ਹਾਂ ਨੂੰ ਇਹ ਵਰਤ ਰਹੇ ਨੇ, ਉਹ ਜੇ ਤੁਸੀਂ ਉਹਨਾਂ ਦੀਆਂ ਸ਼ਕਲਾਂ ਦੇਖੋ
ਜਿਨ੍ਹਾਂ ਨੇ ਬੇਅਦਬੀ ਕੀਤੀ ਹੈ, ਤੇ ਉਹੀ ਗਰੀਬੀ ਦੇ ਮਾਰੇ ਭੁੱਖੇ ਨੰਗੇ ਪਤਾ ਨਹੀਂ ਉਹਨਾਂ ਦੇ ਘਰਦਿਆਂ ਨੂੰ ਕਿਹਾ ਹੋਣਾ ਵੀ ਪੈਸੇ ਕਈ ਹੋਣੇ ਨੇ ਵੀ ਚਲੋ ਸਾਡੇ ਘਰ ਦੇ ਰੱਜ ਕੇ ਰੋਟੀ ਖਾਣਗੇ, ਸਾਡੀ ਭਾਵੇਂ ਮੌਤ ਵੀ ਆ ਜਾਏ, ਕਿ ਉਹਨਾਂ ਨੂੰ ਵਰਤ ਰਹੇ ਨੇ। ਤੇ ਜਦੋਂ ਹੁਣ ਇਹ ਵਾਪਰ ਜਾਂਦਾ ਹੈ ਕੁਛ, ਫਿਰ ਉਹਨਾਂ ਕਮਿਊਨਿਟੀ 'ਚ ਪ੍ਰਚਾਰ ਕਰ ਰਹੇ ਨੇ, ਦੇਖੋ ਜੀ ਤੁਸੀਂ ਤਾਂ ਕਹਿੰਦੇ ਸੀ ਇਹ ਦਿੱਲੀ ਆ ਕੇ ਬੈਠੇ ਸਾਡੇ ਬੱਚਿਆਂ ਨੂੰ ਐਜੂਕੇਸ਼ਨ ਲੰਗਰ ਇਹ ਤਾਂ ਤੁਹਾਡੇ ਕਤਲ ਕਰ ਰਹੇ ਨੇ, ਲਿੰਚਿੰਗ ਕਰ ਰਹੇ ਨੇ ਤੁਹਾਡੀ। ਫਿਰ ਦੇ ਹੈਵ ਫਰੇਮਡ ਇਟ ਐਜ਼ ਰਿਚ ਸਿੱਖਸ ਆਫ ਗੋਲਡਨ ਟੈਂਪਲ ਲਿੰਚਿੰਗ ਪੂਅਰ ਮੈਨ, ਉਹਨੂੰ ਬਣਾ ਰਹੇ ਨੇ ਕਿ ਇੱਧਰ ਅਮੀਰ ਸਿੱਖ ਨੇ ਔਰ ਗਰੀਬ ਬੰਦਿਆਂ ਨੂੰ ਲਿੰਚ ਕਰ ਰਹੇ ਨੇ। hideous videos of men being hacked by Sikhs at Kapurthala and Amritsar are being shown on TV. I do not know how fake or real they are, but they have ruined image of Sikhs in mass media. ਝੂਠੀਆਂ ਫੇਕ ਤਾਂ ਸਟੋਰੀਜ਼ ਕੀ BBC ਲੈਵਲ ਦੇ ਉੱਤੇ ਅਸੀਂ ਦੇਖਿਆ ਕਿ ਕਿਵੇਂ ਉਹਨਾਂ ਨੇ 80 ਤੋਂ ਜ਼ਿਆਦਾ ਫੇਕ ਅਕਾਊਂਟ ਬਣਾ ਕੇ ਸਿੱਖ ਨਾਵਾਂ ਵਾਲੇ ਜੋ ਚਲਾ ਰਹੇ ਸੀ ਉਹਨਾਂ ਲਈ ਉਹ ਤਾਂ ਬਿਠਾਏ ਹੀ ਇਸ ਕਿਸਮ ਦੇ ਉਹਨਾਂ ਦੇ ਫੇਕ ਬੈਠੇ ਹੋਏ ਨੇ ਵੀਡੀਓਜ਼ ਬਣਾਉਣ ਦੇ ਲਈ। Ludhiana blast was in ladies washroom in court complex, again an attempt to make Sikhs look anti-women, also brutes who blasted ladies washroom ਕਿ ਤੁਸੀਂ ਉਧਰ ਯੂਜ਼ ਕਰੋ। ਔਰ ਇਹ ਵੀ ਕਹਿਣਗੇ ਸਿੱਖ ਔਰਤਾਂ ਨੂੰ ਵੀ ਕਿ ਇਹਨਾਂ ਚੋਂ ਹੀ ਕਿਸੇ ਨੇ ਕੀਤਾ ਹੋਣਾ, ਤੁਸੀਂ ਉਹਨਾਂ ਨੂੰ ਬਰੂਟਲ ਵੀ ਸਾਬਤ ਕਰੋ ਔਰ ਬਦਨਾਮ ਵੀ ਕਰੋ। Media blamed so-called Khalistanis from Pakistan and Canada for this blast, same playback कि जी पाकिस्तान च बैठे ने जी कनेडा च बैठे ने। I think there will be more incidents here when Modi comes to Punjab to do rallies. Total effort of BJP is to polarize and attract Hindu votes by demonizing Sikhs कि सिखां नूं बदनाम करके हिंदुआं दी वोट और मोदी दे आण ते होर भी वधेगा। पंजाब की सिक्योरिटी खतरे में है is something that is all over media, and even their paltu Kangana Ranaut has posted on Instagram claiming Congress pampers terrorists for vote bank. वो भी उन्होंने अपनी शो गर्ल भी कढ़ ली RSS ने, वो भी कह रही है देखो जी क्योंकि कांग्रेस की हुकूमत है पंजाब कि जी ये दहशतगर्दां नूं खुश कर रहे हैं। Complete mudslinging at Sikhs promises a filthy election campaign by all parties. और ਅਸੀਂ ਜਿਵੇਂ ਡਿਸਕਸ ਕੀਤਾ ਕਿ ਜੇ ਫਿਰ ਵੀ ਇਹਨਾਂ ਨੂੰ ਲੱਗਾ ਵੀ ਪੋਲਰਾਈਜ਼ ਨਹੀਂ ਹੋ ਰਿਹਾ ਜਾਂ ਦੂਜਾ ਨਹੀਂ ਹੈ, ਪ੍ਰੈਜ਼ੀਡੈਂਟ ਰੂਲ ਵੀ ਲਾ ਸਕਦੇ ਨੇ, ਇਲੈਕਸ਼ਨਾਂ ਵੀ ਪੋਸਟਪੋਨ ਕਰ, ਪ੍ਰੈਜ਼ੀਡੈਂਟ ਰੂਲ ਯੂਪੀ 'ਚ ਵੀ ਕਰ ਸਕਦੇ ਨੇ ਜੇ ਉਹਨਾਂ ਨੂੰ ਲੱਗੇ ਕਿ ਯੂਪੀ ਵੀ ਹੱਥਾਂ 'ਚੋਂ ਨਿਕਲ ਰਹੀ ਹੈ। ਆਈ ਨਿਊ ਬੀਜੇਪੀ ਵੁੱਡ ਡੂ ਇਟ ਬਟ ਆਈ ਨੈਵਰ ਥਾਟ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਵਿਲ tacitly make similar statements on threat to peace of Punjab or blame so-called pro-Pakistan Sidhu for all incidents of last 1 week. उन्होंने कहा जी ये तो पता सी कि बीजेपी करेगी पर अगेन इस किस्म की जिहड़ी है श्रोम अकाली दल बादल और आम आदमी पार्टी भी बीजेपी की बोली बोलेगी। चलो हुण तां सामने आ गया भी ये किवें इक्को ही नस्ल है, मज्जां दीयां भैणां मज्जां। Sikhs should avoid trap laid by opposition and pump up security at Guru Cars, avoid any confrontation with Hindus or Deras in coming months. All opposition parties want Sikhs to be painted as aggressors. और बिल्कुल उन्होंने ठीक एडवाइस की है कि भाई अपने गुरुद्वारा ਨੂੰ ਅਸੀਂ ਸਿਕਿਉਰ ਕਰੀਏ, ਕੋਈ ਵੀ ਟਕਰਾ ਕਿਉਂਕਿ ਵੈਸੇ ਵੀ ਸਾਡੀ ਲੜਾਈ ਤਾਂ ਸਟੇਟ ਨਾਲ ਹੈ, ਹਿੰਦੂਆਂ ਨਾਲ ਤਾਂ ਕੋਈ ਵੀ ਇਸ ਕਿਸਮ ਦਾ ਨਹੀਂ ਹੈ ਜਿਵੇਂ ਇਹ ਪੋਰਟਰੇ ਕਰਦੇ ਨੇ। ਔਰ ਇਹ ਉਹਨਾਂ ਨੇ ਠੀਕ ਕਿਹਾ ਕਿ ਭਾਈ ਸਾਰੀਆਂ ਹੀ ਤਰ੍ਹਾਂ ਸਿੱਖਾਂ ਨੂੰ ਹਮਲਾਵਰ, ਐਗਰੈਸਿਵ, ਵਾਇਲੈਂਟ, ਅਨਸਟੇਬਲ ਇਹ ਸਾਬਤ ਕਰਨ ਤੇ ਲੱਗੀਆਂ ਹੋਈਆਂ ਨੇ। ਭੈਣ ਜੀ ਅਮਨਜੋਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ।
ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਨਾउ ਫॉर ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰਿਦੁਆਰ ਵਿੱਚ ਅਖੌਤੀ ਹਿੰਦੂ ਸੰਤਾਂ ਦੇ 3 ਰੋਜ਼ਾ ਸੰਮੇਲਨ ਵਿੱਚ ਭਾਰਤ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਸ਼ਰੇਆਮ ਕਾਲ ਦਿੱਤੀ ਗਈ। ਸੋ ਵਿਊਅਰਸ ਨੂੰ ਜਾਪਦਾ ਹੈ ਕਿ ਮੁਸਲਮਾਨਾਂ ਸਮੇਤ ਭਾਰਤੀ ਘੱਟ ਗਿਣਤੀਆਂ ਲਈ ਬੜਾ ਖਤਰਨਾਕ ਸਮਾਂ ਆ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਇੱਕ ਪਾਸੇ ਜਿਵੇਂ ਅਸੀਂ ਆਲਰੇਡੀ ਡਿਸਕਸ ਕੀਤਾ ਹੈ ਕਿ ਬੜੇ ਪਲੈਨਡ ਤਰੀਕੇ ਦੇ ਨਾਲ ਸਿੱਖਾਂ ਨੂੰ ਡਿਮੋਨਾਈਜ਼ ਕੀਤਾ ਜਾ ਰਿਹਾ ਹੈ। ਸਾਰੇ ਚੈਨਲਸ ਔਰ ਉਹਨਾਂ ਦਾ ਸਾਰਾ ਮੀਡੀਆ ਔਰ ਸੋਸ਼ਲ ਮੀਡੀਆ ਔਰ ਉਹਨਾਂ ਦੇ ਜਿਹੜੇ ਸਾਰੇ ਬਿਠਾਏ ਹੋਏ ਨੇ 2-2 ਰੁਪਏ 'ਚ ਜਿਹੜਾ ਉਹ ਟਵੀਟ ਕਰਨ ਵਾਲੇ ਸਾਰੇ ਉਹ ਲੱਗੇ ਹੋਏ ਨੇ ਸਿੱਖਾਂ ਨੂੰ ਡਿਮੋਨਾਈਜ਼ ਕਰਨ ਲਈ। ਕਸ਼ਮੀਰ ਦੇ ਮੁੱਦੇ ਦੇ ਉੱਤੇ ਤਾਂ ਉੱਥੇ ਫੌਜ ਲਾ ਕੇ ਐਨਕਾਊਂਟਰਸ ਦਾ ਕੰਮ ਚੱਲ ਰਿਹਾ ਔਰ ਆਲਰੇਡੀ 200 ਮਿਲੀਅਨ ਭਾਰਤ ਦੇ ਨਕਸ਼ੇ 'ਚ ਕੈਦ ਮੁਸਲਮਾਨਾਂ ਨੂੰ ਤਾਂ ਪਿਛਲੇ 7 ਸਾਲ ਤੋਂ ਹੀ 2014 ਤੋਂ ਹੀ ਜ਼ੁਲਮਾਂ ਦਾ ਸ਼ਿਕਾਰ ਬਣਾਇਆ। ਹਾਲਾਂਕਿ 2002 'ਚ ਤਾਂ ਸਿਰਫ ਗੁਜਰਾਤ ਤੱਕ ਮਹਿਦੂਦ ਸੀ। ਲਵ ਜਿਹਾਦ, ਕਊ ਵਿਜੀਲੈਂਟੇ ਇਹ ਤਾਂ ਚੱਲ ਹੀ ਰਿਹਾ ਸੀ। ਹੁਣ ਜਿਉਂ ਹੀ ਯੂਪੀ ਦੀਆਂ ਚੋਣਾਂ ਨੇ, ਕਿਉਂਕਿ ਯੂਪੀ ਦੇ ਵਿੱਚ 16-17% ਵੋਟ ਬੈਂਕ ਮੁਸਲਮਾਨਾਂ ਦਾ ਔਰ ਕਿਸ ਕਿਸਮ ਦਾ ਖੌਫ ਭਰਪਾ ਉਹਨਾਂ 'ਚ ਕਰ ਦਿੱਤਾ ਗਿਆ। ਜੇ ਤੁਸੀਂ ਚੀਫ ਮਿਨਿਸਟਰ ਆਦਿੱਤਿਆਨਾਥ ਉਹ ਜਦੋਂ ਐਡਰੈਸ ਕਰਦਾ ਹੈ ਮੁਸਲਮਾਨਾਂ ਨੂੰ, ਉਹ ਕਹਿੰਦਾ ਕਿ ਅੱਬਾ ਜਾਨ ਕਹਿਣੇ ਵਾਲੇ, ਮਤਲਬ ਇਹ ਹੈ ਕਿ ਵੀ ਤੁਸੀਂ ਸਾਰੀ ਕਮਿਊਨਿਟੀ ਹੁਣ ਅੱਬਾ ਜਾਨ ਤਾਂ ਜ਼ਾਹਰ ਹੈ ਮੁਸਲਮਾਨ ਆਪਣੇ ਪਿਤਾ ਨੂੰ ਕਹਿੰਦੇ ਨੇ, ਫਾਦਰ ਨੂੰ, ਉਹਨਾਂ ਨੂੰ ਬਦਨਾਮ ਕਰਨ ਦੀ ਲਾਈਨ ਔਰ ਹਰ ਚੀਜ਼ ਦਾ ਜਿਹੜਾ ਦੇ ਲਈ ਜ਼ਿੰਮੇਵਾਰ ਮੁਸਲਮਾਨਾਂ ਨੂੰ। ਫਿਰ ਇਹਨਾਂ ਦੇ ਇਹ ਕਹੀ ਜਾਣਾ ਲਗਾਤਾਰਤਾ ਨਾਲ ਇਹਨਾਂ ਦੇ ਬਹੁਤ ਸਾਰੇ ਸੰਨਿਆਸੀਆਂ ਵੱਲੋਂ ਕਿ ਜੀ ਇਹ ਤਾਂ 20 ਬੱਚੇ ਪੈਦਾ ਕਰਦੇ ਨੇ। ਹੁਣ ਹਾਲਾਂਕਿ ਹੁਣ ਸਾਰੇ ਹੀ ਸਟੇਟਾਂ ਦਾ ਡਾਟਾ ਲੇਟੈਸਟ ਸੈਂਸਸ ਤੋਂ ਪਹਿਲਾਂ ਦਾ ਆਇਆ ਕਿ ਆਲਮੋਸਟ ਇੱਕੋ ਹੀ ਐਵਰੇਜ ਜਿਹੜਾ ਗਰੋਥ ਰੇਟ ਹੈ ਹਿੰਦੂਆਂ ਔਰ ਮੁਸਲਮਾਨਾਂ ਦਾ। ਸਿੱਖਾਂ ਦਾ ਸਗੋਂ ਬਹੁਤ ਤੇਜ਼ੀ ਨਾਲ ਘਟਿਆ ਔਰ ਇਹੀ ਕਾਰਨ ਹੈ ਕਿ ਜਿਹੜੀ ਪੋਪੂਲੇਸ਼ਨ ਹੈ ਉਹ ਥੱਲੇ ਨੂੰ ਜਿਵੇਂ ਜਿਸ ਪ੍ਰਪੋਰਸ਼ਨ ਨਾਲ ਵਧਣੀ ਚਾਹੀਦੀ ਹੈ ਉਹ ਨਹੀਂ ਵਧੀ ਹੈ। ਔਰ ਇਸ ਸਾਰੇ ਦੇ ਚਲਦਿਆਂ ਜਿਹੜੀ ਅੱਜ ਖਬਰ ਸਾਰੇ ਹੀ ਮੀਡੀਆ ਦੇ ਉੱਤੇ ਜਿਹੜਾ ਖਾਸ ਤੌਰ ਤੇ YouTube ਮੀਡੀਆ ਉਹਦੇ ਤੇ ਡਿਸਕਸ ਹੋ ਰਹੀ ਹੈ ਜਾਂ NDTV ਵਰਗਾ ਜਿਹੜਾ ਅਦਰਵਾਈਜ਼ ਤਾਂ ਇੰਡੀਅਨ ਨੈਸ਼ਨਲਿਸਟ ਨੇ, ਪਰ ਜਦੋਂ ਇਸ ਕਿਸਮ ਦਾ ਕੋਈ ਕਮਿਊਨਲ ਇਸ਼ੂ ਖਾਸ ਤੌਰ ਤੇ ਮੁਸਲਮਾਨਾਂ ਦੇ ਮੁੱਦੇ ਤੇ ਆਉਂਦਾ ਘੱਟੋ ਘੱਟ ਉਹ ਆਵਾਜ਼ ਜ਼ਰੂਰ ਚੁੱਕਦੇ ਨੇ। ਸਿੱਖਾਂ ਦੇ ਮਾਮਲੇ 'ਚ ਤਾਂ ਜਿਵੇਂ ਅਸੀਂ ਕਿਹਾ ਕਿ ਵੀ ਦਰਬਾਰ ਸਾਹਿਬ ਦੀ ਉਸ ਸਾਰੀ ਪਵਿੱਤਰਤਾ ਦੀ ਥਾਂ ਦੇ ਉੱਤੇ ਡਿਬੇਟ ਦੂਜੇ ਪਾਸੇ ਘੁਮਾਈ। ਹੁਣ 3 ਰੋਜ਼ਾ ਇੱਕ ਜਿਹਨੂੰ ਸਿਖਰ ਸੰਮੇਲਨ ਜਾਂ ਸਮਿਟ ਅੰਗਰੇਜ਼ੀ 'ਚ ਕਹਿੰਦੇ ਨੇ, ਹਿੰਦੂ ਸਾਧਾਂ ਸੰਤਾਂ ਦੀ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਅੱਡ-ਅੱਡ ਜਿਹੜੇ ਡੇਰੇ ਨੇ ਹਰਿਦੁਆਰ ਦੇ ਵਿੱਚ, ਜਿਵੇਂ ਜਦੋਂ ਇਹਨਾਂ ਦਾ ਮਹਾਕੁੰਭ ਹੁੰਦਾ ਹੈ ਉਹਦੇ 'ਚ ਇੱਕ ਆਰਡਰ ਹੁੰਦਾ ਪ੍ਰੋਟੋਕੋਲ ਕਿ ਵੀ ਇਹ ਜੂਨਾ ਅਖਾੜਾ, ਨਿਰਮਲ ਅਖਾੜਾ, ਉਦਾਸੀਨ ਅਖਾੜਾ, ਇਹ ਅਖਾੜਾ ਉਹਨੇ ਕਿਨੇ ਮਾਰਚ। ਸੋ ਇਹਨਾਂ ਦੇ ਸਾਰੇ ਅਖਾੜਿਆਂ ਵਾਲੇ ਔਰ ਇਸ ਤੋਂ ਇਲਾਵਾ ਜਿਹੜੇ ਪ੍ਰੋਮੀਨੈਂਟ ਹੋਰ ਲੋਕ ਦੇਸ਼ ਭਰ ਚੋਂ ਇਹਨਾਂ ਨੇ ਇਕੱਠੇ ਕੀਤੇ ਹੋਏ ਸੀ। 3 ਰੋਜ਼ਾ 17, 18, 19 ਨੂੰ ਇਹਨਾਂ ਦੀ ਇੱਕ ਵੱਡੀ ਕਨਕਲੇਵ ਹੋਈ ਔਰ ਉਹਦੇ 'ਚ ਜਿਸ ਕਿਸਮ ਦੀ ਕਾਲ ਦਿੱਤੀ ਗਈ, ਜਿਸ ਕਿਸਮ ਦੇ ਭਾਸ਼ਣ ਹੋਏ, ਉਹਦੀਆਂ ਹੁਣ ਵੀਡੀਓਜ਼ ਵਾਇਰਲ ਨੇ ਔਰ ਉਹਨਾਂ 'ਚ ਉਹਨਾਂ ਦੇ ਪ੍ਰੋਮੀਨੈਂਟ ਲੋਕ ਉਹ ਖੁੱਲ੍ਹ ਕੇ ਕਹਿ ਰਹੇ ਨੇ ਕਿ ਵੀ ਹੁਣ ਵਕਤ ਆ ਗਿਆ ਕਿ ਹਥਿਆਰ ਚੁੱਕੋ। ਐਥਨਿਕ ਕਲੀਨਸਿੰਗ ਦੀ ਗੱਲ ਕਰ ਰਹੇ ਨੇ, ਮੁਸਲਮਾਨਾਂ ਦੀ ਨਸਲਕੁਸ਼ੀ, ਇਹਨਾਂ ਨੂੰ ਭਗਾਓ। ਇੱਕ ਉਹ ਕਹਿ ਰਿਹਾ ਦੇਖੋ ਦੁਨੀਆ 'ਚ 57 ਦੇਸ਼ ਮੁਸਲਮਾਨਾਂ ਦੇ ਨੇ, ਇੰਨੇ 80 ਕਿ 90 ਈਸਾਈਆਂ ਦੇ ਨੇ ਔਰ ਹਿੰਦੂ
ਜਿਹੜੇ ਨੇ ਉਹ 880 ਕਰੋੜ ਤੋਂ ਜ਼ਿਆਦਾ ਜਿਨ੍ਹਾਂ ਦੀ ਗਿਣਤੀ ਹੈ, ਉਹਨਾਂ ਦਾ ਜਿਹੜਾ ਉਹ ਕੋਈ ਮੁਲਕ ਨਹੀਂ ਹੈ, ਹਿੰਦੂ ਨੇਸ਼ਨ ਕਿਉਂ ਨਹੀਂ ਹੋ। ਔਰ ਇੱਕ ਸਵਾਮੀ ਜਿਹੜਾ ਉਹ ਭਗਵੇ ਦੇ ਵਿੱਚ ਲਪੇਟ ਕੇ ਕਨਸਟੀਟਿਊਸ਼ਨ ਲਿਆਂਦਾ ਕਿ ਵੀ ਅਸੀਂ ਤਾਂ ਇਹਦਾ ਭਗਵਾਕਰਨ ਕਰ ਦਿੱਤਾ ਹੈ, ਮਤਲਬ ਉਹੀ ਮਨੂ ਸਮ੍ਰਿਤੀ ਲਾਗੂ ਕਰਨ ਵਾਲੀ ਲਾਈਨ। ਔਰ ਇਹ ਜਦੋਂ ਤੁਸੀਂ ਇਹਨਾਂ ਨੂੰ ਕੁੱਲ ਮਿਲਾ ਕੇ ਦੇਖਦੇ ਹੋ, ਔਰ ਅੱਜ ਸਾਰੇ ਪਾਸੇ ਡਿਸਕਸ਼ਨ ਹੀ ਹੈ, ਤੇ ਇਹ ਈਵਨ ਨਾਜ਼ੀਆਂ ਨੇ ਵੀ ਜਦੋਂ ਸਿਸਟੇਮੈਟਿਕਲੀ ਬੇਸ਼ੱਕ ਯਹੂਦੀਆਂ ਦੀ, ਜਿਪਸੀਆਂ ਦੀ, ਸਿਵਲ ਲਿਬਰਟੇਰੀਅਨਸ ਦੀ ਜਾਂ ਦੂਸਰੀ ਉਹਨਾਂ ਦੀ ਪਰਸੀਕਿਊਸ਼ਨ ਕੀਤੀ, ਉਹ ਵੀ ਕੋਈ ਕਵਰ ਬਣਾ ਕੇ ਕਰਦੇ ਸੀ, ਕੋਈ ਨਾ ਕੋਈ ਬਹਾਨਾ, ਔਰ ਪਹਿਲਾਂ ਉਸ ਦਾ ਪ੍ਰੋਪੇਗੇਟ ਹੁੰਦਾ। ਹੁਣ ਜਿਹੜੀ ਕਾਲ ਹੈ, ਕਿਉਂਕਿ ਪਹਿਲਾਂ ਤਾਂ ਇਹਨਾਂ ਨੇ ਉਹ ਲਵ ਜਿਹਾਦ ਤੇ ਵਿਜੀਲਾਂਟੇ ਤੇ ਕਾਊ ਤੇ ਫਲਾਣੇ, ਹੁਣ ਉਹ ਖੁੱਲ ਕੇ ਹੀ ਆ ਗਏ। ਔਰ ਉਹ ਲੋਕ ਹੁਣ ਇਹਨਾਂ ਨੂੰ ਤਾਂ ਸੰਤ ਕਹਿਣਾ ਜਾਂ ਸਾਧੂ ਕਹਿਣਾ, ਇਸ ਤੋਂ ਹੁਣ ਇੱਕ ਪਾਸੇ ਫਿਰ ਮੈਂ ਯਾਦ ਦਹਾਨੀ ਕਰਾ ਦਿਆਂ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਇਸ ਜਗਤ ਕਸਾਈ ਨੂੰ ਬੁਚਰ ਆਫ ਦਾ ਵਰਲਡ ਨੂੰ ਡਿਫਾਈਨ ਕੀਤਾ ਸੀ ਤੇ ਫਰਮਾਇਆ ਸੀ ਕਿ ਮੱਥੇ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਹੁਣ ਜਿਹੜੀਆਂ ਪਿਕਚਰਸ ਇਹਨਾਂ ਦੀਆਂ ਆ ਰਹੀਆਂ ਨੇ, ਸਾਰੇ ਸਾਧੂ ਸੰਤਾਂ ਦੇ ਉਹੀ ਪਹਿਰਾਵੇ, ਉਹੀ ਧੋਤੀਆਂ, ਉਹੀ ਭਗਵਾਪਨ, ਔਰ ਉਹੀ ਛੁਰੀ ਤੁਸੀਂ ਦੇਖ ਸਕਦੇ ਹੋ ਮੱਥੇ ਤੇ ਵੱਡੇ ਵੱਡੇ ਜਿਹੜੇ ਨੇ ਉਹ ਤਿਲਕ ਲਾਏ ਹੋਏ ਨੇ, ਔਰ ਨਫ਼ਰਤ ਔਰ ਵਾਇਲੈਂਸ, ਹਿੰਸਾ ਦੀ ਗੱਲ ਕਰ ਰਹੇ ਨੇ। ਕੁਛ ਮੈਂ ਇਹਦੀ ਜੋ ਮੈਂ ਕਿਹਾ ਉਹਦੀ ਆਥੈਂਟਿਸਿਟੀ ਦੇ ਲਈ ਮੈਂ ਕਹਿਣਾ ਚਾਹੁੰਦਾ ਜਿਹੜੀ ਮੀਡੀਆ ਦੇ ਵਿੱਚ ਹੈ, ਹਿੰਦੂਤਵਾ ਲੀਡਰਸ ਐਟ ਹਰਿਦੁਆਰ ਇਵੈਂਟ ਕਾਲ ਫਾਰ ਮੁਸਲਿਮ ਜੈਨੋਸਾਈਡ, ਖੁੱਲੀ ਕਾਲ ਕਿ ਵੀ ਇਹਨਾਂ ਦਾ ਬੀਜਨਾਸ਼ ਕਰ ਦਿਓ। ਡਿਸਪਾਈਟ ਦਾ ਓਪਨ ਕਾਲਸ ਫਾਰ ਵਾਇਲੈਂਸ ਬਾਈ ਲੀਡਰਸ, many of whom have BJP connections, the police have failed to register cases or make arrests। ਅਜੇ ਤੱਕ ਕੋਈ ਕੇਸ ਰਜਿਸਟਰ ਨਹੀਂ ਹੋਇਆ। ਔਰ ਇੱਕ ਪੁਲਿਸ ਕਮਿਸ਼ਨਰ ਨਾਲ NDTV ਦਾ ਕੋਰਸਪੋਂਡੈਂਟ ਕਰ ਰਿਹਾ कि जी वीडियोस ने जब कहना अभी तक तो किसी ने शिकायत ही नहीं की, हम नजर रख रहे हैं, सख्ती से नजर रख रहे हैं। हुण मतलब सैया भय कोतवाल तो डर काए किने किनू कहना है। हिंदुत्व लीडर्स एट हरिद्वार इवेंट कॉल फॉर मुस्लिम जेनोसाइड, स्वामी प्रबोधानंद गिरी, साध्वी अन्नपूर्णा आल्सो कॉल्ड एज पूजा शकुन पांडे एंड स्वामी आनंद स्वरूप, इन्होंने की कॉलां दित्ती हैं। उन्होंने कहा कि जी ये लार्ज कलेक्शन ऑफ मेजर रिलीजियस लीडर्स, राइट विंग एक्टिविस्ट्स, हार्ड लाइन फंडामेंटलिस्ट मिलिटेंट्स and Hindutva organizations came together at Haridwar for an event called Dharam Sansad or Religious Parliament. Over the course of 3 days, this event witnessed an extraordinary outpouring of hate speech, mobilizations to violence and anti-Muslim sentiment. और उधे बीजेपी दे भी वड्डे लीडर शामिल होए। वो बीजेपी दे लीडर जेडे मोदी और अमित शाह दे करीब ने, और उधे उन्होंने कहा और खास तौर पर जी कुछ दियाँ उन्होंने कोट किया है कि स्वामी प्रभानंद गिरी ने कहा वी हैव टू मेक प्रेपरेशंस, कि तैयारी करो, तैयार हो जाओ। ये है हिंदू रक्षा सेना दा हेड, एंड आई विल टेल यू व्हाट प्रेपरेशंस दीज आर। आई विल मेक माई सेल्फ क्लियर, दिस इज द सोल्यूशन, एंड इफ यू फॉलो दिस सोल्यूशन देन द पाथ इज मेड फॉर यू। इन म्यांमार हिंदूज वर बीइंग चेज्ड, उन्हें म्यांमार की गल कर रहे हैं कि भाई जिमें वो सोल्यूशन सी, और ये जड़ा पॉलिटिशियंस, गवर्नमेंट एंड पुलिस वर जस्ट स्टैंडिंग एंड वाचिंग, दे स्टार्टेड बाय किलिंग दैम, बाय कटिंग देयर नेक्स। और ये सारी कहानी सुना के कह रहे हैं दिस इज आवर स्टेट नाउ, यू हैव सीन दिस एट द दिल्ली बॉर्डर, दे किल्ड हिंदूज एंड हंग दैम। और किसी ने नहीं हिंदुओं को, जो इन्होंने खुद दिल्ली च किया वो मुसलमानों के खाते च पा रहे हैं। देयर इज नो मोर टाइम, the case now is that either you prepare to die now or get ready to kill, there is no other way। This is the way like in Myanmar कि भी उन्हां वांग तुसी करो, pick up weapons and we will have to conduct this cleanliness drive, सफाई अभियान। there is no solution apart from this, कि हथियार चुको और सफाई कर दो मुसलमाना दी, और कोई तरीका नहीं है। हुण ये इस किस्म दी जिहड़ा है वो कल्ला नहीं है। एक होर स्पीच जिहड़ी है वो 2018 भी इस किस्म की इन्हां दी आई सी सामने, कि उन्होंने कहा कि भी जे इफ वी इन द एंटायर वर्ल्ड इफ यू वांट ह्यूमैनिटी टू लास्ट वी विल नीड टू क्लीन इट ऑफ जिहादीज, देयर शुड बी ट्रीटमेंट मैनेजमेंट फॉर जिहादीज ऑन दिस अर्थ। उन्होंने कहा कि भी ये इफ इस्लाम चाइल्ड इज बॉर्न
rapists are born, jihadis are born. I have been saying this for some time. There is a jihadi and a terrorist in each Islamic home. कि हर मुसलमान घर दे विच जिहादी है, रेपिस्ट है. Hindu society needs to stand up and find a cure for jihadis. Otherwise, these jihadis will find a cure for Hindus, and there will be no place on this earth for us to live. ਇਹ ਪੂਰਾ ਮਤਲਬ ਖੁੱਲ ਕੇ ਇਸ ਸਾਰੇ ਚ ਉਹਨਾਂ ਦੀ ਜਿਹੜੀ ਸਾਧਵੀ ਅੰਨਾਪੂਰਨ ਹੈ ਪੂਜਾ ਸ਼ਕੁਨ ਉਹਨੂੰ ਐਨਡੀਟੀਵੀ ਦਾ ਕੋਰਸਪੋਂਡੈਂਟ ਪੁੱਛ ਰਿਹਾ, ਮੈਂ ਇੰਟਰਵਿਊ ਦੇਖਿਆ ਕਿ ਵੀ ਇਹ ਜੋ ਤੁਸੀਂ ਕਹਿ ਰਹੇ ਹੋ ਮੁਸਲਮਾਨਾਂ ਦੇ ਖਿਲਾਫ ਹਿੰਸਾ ਜਾਂ ਦੂਜਾ, ਤੁਹਾਡਾ ਨਥੂਰਾਮ ਗੋਡਸੇ ਬਾਰੇ ਕੀ ਖਿਆਲ ਹੈ? वो कहती पंडित नथुराम गोडसे, उनके मंदिर बनने चाहिए, उनकी पूजा होनी चाहिए. उन्होंने जो किया बिल्कुल ठीक किया, हम उन्हीं के रास्ते पर हैं. सो मतलब ज़ाहिर है अगे लंबा चौड़ा है कि ਉਹਦੇ ਚੋਂ ਫਿਰ ਅੱਗੋਂ ਕਹਿ ਰਿਹਾ स्वामी nothing is possible without weapons. If you want to eliminate their population, then kill them. Be ready to kill and be ready to go to jail. Even if 100 of us are ready to kill 20 lakh of Muslims, then we will be victorious and go to jail like Nathuram Godse. I am ready to be maligned, but I will pick up arms to defend my Hindutva from every demon who is a threat to my religion. ਇਹ ਉਹੀ ਲੇਡੀ ਕਹਿ ਰਹੀ ਹੈ ਅੰਨਾ ਪੂਰਨਮਾ. ਔਰ ਖਬਰ ਇਹ ਕੱਲੀ ਇਹ ਨਹੀਂ ਹੈ ਕਿ ਜੀ ਉਹਨਾਂ ਦੇ ਸੰਸਦ ਦੇ ਵਿੱਚ ਉਹਨਾਂ ਨੇ ਕੀ ਕਿਹਾ. ਹੁਣ ਮੋਦੀ ਬਨਾਰਸ ਦੇ ਵਿੱਚ ਖਲੋਤਾ ਹੈ. ਫॉर ਅਸ ਕਾਊ ਇਜ਼ ਮਦਰ ਐਂਡ ਇਜ਼ ਸੇਕ੍ਰੇਡ ਸੇਜ਼ ਪ੍ਰਾਈਮ ਮਿਨਿਸਟਰ. ਉਹਨੇ ਕਿਹਾ ਜੀ ਸਾਡੇ ਲਈ ਗਾਂ ਮਾਂ ਹੈ ਔਰ ਇਹ ਬੜੀ ਪਵਿੱਤਰ ਹੈ. ਔਰ ਉਹਨੇ ਕਿਹਾ ਕਾਊ ਜਿਹੜੀ ਹੈ talking about cow and govardhan in some form of guna. They have made it a crime. Though cow can be a crime for some people, but for us the cow is mother. It is revered. ਹੁਣ ਇਸ ਸਾਰੇ ਚ ਇਹ ਲੰਬੀ ਚੌੜੀ ਖਬਰ ਹੈ. ਔਰ ਉੱਥੇ ਪੰਡਤਾਂ ਵਰਗੀ ਜਿਹੜੀ ਆ ਉਹਨੇ ਜੇ ਟੈਕਨੀਕਲ ਟੀਮ ਦਿਖਾ ਦੇ ਪੱਗ ਬੰਨੀ ਹੋਈ ਜਿਵੇਂ ਬਨਾਰਸ ਦੇ ਪੰਡਤ ਕਈ ਬੰਨ੍ਹਦੇ ਨੇ ਔਰ ਉੱਥੇ ਕਹਿ ਰਿਹਾ ਕਿ ਗਾਂ ਸਾਡੀ ਮਾਂ ਹੈ. ਲੇਕਿਨ ਜੇ ਤੁਸੀਂ ਬਾਕੀ ਦੇਖੋ ਇਹ ਨਹੀਂ ਹੈ ਵੀ ਮੁਸਲਮਾਨਾਂ ਦੇ ਨਾਲ ਕੀ ਹੈ. ਉੱਤਰਾਖੰਡ ਦੇ ਵਿੱਚ ਜਿੱਥੇ ਮਿਡ ਡੇ ਮੀਲ ਸਕੂਲ ਦੇ ਬੱਚਿਆਂ ਦੇ ਪ੍ਰੋਗਰਾਮ ਸਟੇਟਾਂ 'ਚ ਨੇ, ਖਾਣਾ ਬਣਾਉਣ ਦੇ ਲਈ ਇੱਕ ਦਲਿਤ ਲੇਡੀ ਜਿਹੜੀ ਹੈ ਉਹਨੂੰ ਨੌਕਰੀ ਦਿੱਤੀ. ਜਦੋਂ ਅਗਲੇ ਦਿਨ ਆਈ ਤੇ ਜੇ 75 ਬੱਚੇ ਸੀ ਤੇ 40 ਜਿਹੜੇ ਨੇ ਉਹਨਾਂ ਨੇ ਕਿਹਾ ਵੀ ਇਹ ਤਾਂ ਸ਼ੂਦਰ ਹੈ, ਅਸੀਂ ਇਹਦੇ ਹੱਥਾਂ ਦਾ ਨਹੀਂ ਖਾਣਾ ਹੈ. ਔਰ ਉਹ ਆਪਣੇ ਅਗਲੇ ਦਿਨ ਟਿਫਨ ਲੈ ਕੇ ਆਏ ਤੇ ਉਹਨੂੰ ਹੁਣ ਫਾਇਰ ਕਰ ਦਿੱਤਾ ਉਹਨਾਂ ਨੇ. ਔਰ ਖਬਰ ਹੈ ਦਲਿਤ ਕੁੱਕ ਇਨ ਉੱਤਰਾਖੰਡ ਸੈਕਟ. ਇਹ ਉਹੀ ਸਟੇਟ ਹੈ ਉੱਤਰਾਖੰਡ ਜਿਹਦੇ 'ਚ ਹਰਿਦੁਆਰ ਹੈ, ਜਿਹਦੇ 'ਚੋਂ ਕਹਿੰਦੇ ਨੇ ਮੁਸਲਮਾਨਾਂ ਦੀ ਕਲੀਨਿੰਗ ਕਰੋ ਔਰ ਚੁੱਕੋ ਹਥਿਆਰ. ਔਰ ਦਲਿਤ ਕੁੱਕ ਇਨ ਉੱਤਰਾਖੰਡ ਸੈਕਟ ਆਫਟਰ ਅਪਰ ਕਾਸਟ ਸਟੂਡੈਂਟਸ ਰਿਫਿਊਜ਼ ਟੂ ਈਟ ਫੂਡ ਪ੍ਰੀਪੇਅਰਡ ਬਾਈ ਹਰ. ਉਹਨਾਂ ਨੇ ਨੌਕਰੀਆਂ ਕੱਢ ਦਿੱਤਾ ਹੈ. ਔਰ ਗੁਜਰਾਤ ਦੀ ਖਬਰ ਵੈਦਿਕ ਮੈਥਸ ਟੂ ਬੀ ਇੰਟਰੋਡਿਊਸ ਇਨ ਗੁਜਰਾਤ ਸਕੂਲਸ ਫਰਮ ਨੈਕਸਟ ਈਅਰ. ਅਗਲੇ ਸਾਲ ਤੋਂ ਗੁਜਰਾਤ ਦੇ ਸਕੂਲਾਂ 'ਚ ਵੇਦਾਂ ਦਾ ਮੈਥਮੈਟਿਕਸ, ਉਹ ਪੰਡਤਾਂ ਦਾ ਕਿਹੜਾ ਮੈਥਮੈਟਿਕਸ ਹੈ ਪਤਾ ਨਹੀਂ, ਉਹ ਇੰਟਰੋਡਿਊਸ ਹੋਏਗਾ. ਔਰ RSS ਅਗੇਨ ਰੇਜ਼ਿਸ ਏਜੰਡਾ ਟੂ ਰੀਨੇਮ ਹੈਦਰਾਬਾਦ ਐਜ਼ ਭਾਗਿਆ ਨਗਰ. ਹੁਣ ਜਿਹੜੇ ਆਂਧਰਾ ਪ੍ਰਦੇਸ਼ ਹੈਦਰਾਬਾਦ ਦੇ ਹਿੰਦੂ ਨੇ ਉਹਨਾਂ ਨੇ ਹਿੰਦੂਤਵੀ ਕੈਂਪੇਨ ਸ਼ੁਰੂ ਕੀਤਾ ਹੋਇਆ ਕਿ ਹੈਦਰਾਬਾਦ ਸ਼ਹਿਰ ਦਾ ਨਾਮ ਬਦਲੋ, ਇਹਦਾ ਨਾਂ ਜਿਹੜਾ ਭਾਗਿਆ ਨਗਰ ਰੱਖੋ. ਇਹ ਕੋਈ ਭਾਗਿਆ ਲੇਡੀ ਹੈ ਹਿੰਦੂਆਂ ਦੀ ਉੱਥੋਂ ਦੀ ਪਹਿਲਾਂ ਹੋਈ ਉਹਦੇ ਨਾਂ ਦੇ ਉੱਤੇ. ਸੋ ਇਹ ਸਾਰਾ ਦੇਖਦੇ ਹਾਂ ਸਿੱਖਾਂ ਨੂੰ, ਮੁਸਲਮਾਨਾਂ ਨੂੰ, ਦਲਿਤਾਂ ਨੂੰ, ਈਸਾਈਆਂ ਨੂੰ, ਟਰਾਈਬਲਸ ਨੂੰ ਇਹ ਸਮਝਣ ਦੀ ਲੋੜ ਹੈ. ਜਿਹੜੀ ਗੱਲ ਬੈਂਜਾਮਿਨ ਫਰੈਂਕਲਿਨ ਦੇ ਹਵਾਲੇ ਨਾਲ ਅਕਸਰ ਮੈਂ ਦੁਹਰਾਉਂਦਾ ਕਿ ਵੀ ਆਲ ਮਸਟ ਹੈਂਗ ਟੂਗੈਦਰ, ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ. ਕਿ ਨਹੀਂ ਤਾਂ ਕੱਲੇ ਕੱਲੇ ਨੂੰ ਫਾਹੇ ਲਾਉਣ ਵਾਲੀ ਗੱਲ ਹੈ. ਸਾਧ ਜਿਹੜੇ ਉਹਨਾਂ ਦੇ ਹਰਿਦੁਆਰ ਵਾਲੇ ਕਿਹਦੇ ਮਗਰ ਪਏ ਨੇ, ਮੋਦੀ ਕੀ ਕਹਿ ਰਿਹਾ ਹੈ, ਕਰਨਾਟਕਾ 'ਚ ਕੀ ਹੋ ਰਿਹਾ, ਆਂਧਰਾ 'ਚ ਕੀ ਹੋ ਰਿਹਾ, ਪੰਜਾਬ ਦੇ ਵਿੱਚ ਬੀਜੇਪੀ, ਆਮ ਆਦਮੀ ਪਾਰਟੀ, ਬਾਦਲ ਦਲ ਕਿਵੇਂ ਘਟੀਆ ਖੇਡ ਖੇਡ ਕੇ ਸਿੱਖਾਂ ਨੂੰ ਡਿਮੋਨਾਈਜ਼ ਕਰ ਰਹੇ ਨੇ. ਔਰ ਇਹਨਾਂ ਸਾਰਿਆਂ ਦਾ ਹੈੱਡਕੁਆਰਟਰ ਨਾਗਪੁਰ 'ਚ ਇੱਕ ਪਲਾਨ ਦੇ ਨਾਲ ਇਹ ਸਾਰਾ ਕੀਤਾ ਜਾ ਰਿਹਾ. ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ. ਸੋ ਇੱਥੇ ਲੈਣੇ ਬ੍ਰੇਕ. ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ. ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ. ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ
No contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 Again 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਸ਼ਮੀਰ ਦੇ ਨੇਤਾ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਚੀਫ ਮਿਨਿਸਟਰ ਫਾਰੂਕ ਅਬਦੁੱਲਾ ਨੇ ਪ੍ਰਸਿੱਧ ਮੀਡੀਆ ਪਰਸਨੈਲਿਟੀ ਕਰਨ ਥਾਪਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪੂਰੀ ਤਰ੍ਹਾਂ ਬੁਜ਼ਦਿਲੀ ਦਾ ਪ੍ਰਗਟਾਵਾ ਕੀਤਾ। ਇਸ ਇੰਟਰਵਿਊ ਵਿੱਚ ਫਾਰੂਕ ਅਬਦੁੱਲਾ ਜ਼ਾਰੋ-ਜ਼ਾਰ ਰੋਇਆ ਅਤੇ ਉਸਨੇ ਕਿਹਾ ਕਿ ਕੋਈ ਮੂਸਾ ਵਰਗਾ ਪੈਗੰਬਰ ਹੀ ਭਾਰਤੀ ਮੁਸਲਮਾਨਾਂ ਨੂੰ ਹਿੰਦੂ ਤਵੀ ਕੈਦ ਚੋਂ ਛੁਟਕਾਰਾ ਪਵਾ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਕੱਲ ਅਸੀਂ ਮਹਿਬੂਬਾ ਮੁਫਤੀ ਦਾ ਜ਼ਿਕਰ ਕੀਤਾ ਸੀ ਕਿ ਉਹਨੇ ਖਾਮਖਾ ਅੱਜ ਦੇ ਹਿੰਦੂਤਵਾ ਰਜੀਮ ਨੂੰ ਜ਼ਿਆਉਲ ਹੱਕ ਦੇ ਪਾਕਿਸਤਾਨ ਨਾਲ ਕੰਪੇਅਰ ਕੀਤਾ। ਉਹਦੀ ਕੋਈ ਲੋੜ ਨਹੀਂ ਸੀ। ਅੱਜ ਜਿਹੜਾ ਦੂਸਰਾ ਵੱਡਾ ਲੀਡਰ ਨੈਸ਼ਨਲ ਕਾਨਫਰੰਸ ਪਾਰਟੀ ਦਾ, ਉਹ ਤਾਂ PDP ਹੈ, ਉਹਦੀ ਪਾਰਟੀ ਮਹਿਬੂਬਾ ਦੀ ਜੀ, ਉਹਦਾ ਇੱਕ ਇੰਟਰਵਿਊ ਫਾਰੂਕ ਅਬਦੁੱਲਾ, ਸ਼ੇਖ ਅਬਦੁੱਲੇ ਦਾ ਪੁੱਤਰ, ਜਿਸ ਸ਼ੇਖ ਅਬਦੁੱਲੇ ਨੇ ਜੰਮੂ ਕਸ਼ਮੀਰ ਦੇ ਲੋਕਾਂ ਦੀ ਕਿਸਮਤ ਜਿਹੜੀ ਹੈ ਉਹ ਹਿੰਦੂਆਂ ਦੇ ਨਾਲ ਜੋੜੀ, ਵੱਡਾ ਗੁਨਾਹ ਕੀਤਾ। ਜਿਵੇਂ ਸਿੱਖ ਲੀਡਰ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਦੀ ਕਿਸਮਤ ਹਿੰਦੂਆਂ ਨਾਲ ਜੋੜ ਕੇ ਇੱਕ ਵੱਡਾ ਗੁਨਾਹ ਕੀਤਾ ਜੀ। ਫਾਰੂਕ ਅਬਦੁੱਲਾ ਨੂੰ ਇੰਟਰਵਿਊ ਕਰ ਰਿਹਾ ਕਰਨ ਥਾਪਰ, ਪ੍ਰੋਮੀਨੈਂਟ ਪਰਸਨੈਲਿਟੀ ਹੈ, ਔਰ ਉਹ ਉਸ ਇੰਟਰਵਿਊ ਦੇ ਵਿੱਚ ਹੁਣ ਇੱਕ ਲੀਡਰ ਆਪਣੇ ਲੋਕਾਂ ਦੀ ਰਹਿਨੁਮਾਈ ਕਰਦਾ ਹੈ। ਨੋ ਮੈਟਰ ਕਿੰਨੇ ਟਫ ਸਰਕਮਸਟੈਂਸਿਸ ਹੋਣ, ਤੁਸੀਂ ਇਹੀ ਨਹੀਂ ਵੀ ਉਹਨਾਂ ਦੇ ਨਾਲ ਖਲੋਂਦੇ ਹੋ, ਤੁਸੀਂ ਇੱਕ ਡੂੰਘੇ ਘੁੱਪ ਹਨੇਰੇ ਦੇ ਵਿੱਚ ਵੀ ਰੌਸ਼ਨੀ ਦਿਖਾਉਂਦੇ ਹੋ ਕਿ ਭਾਈ ਇਹ ਰੌਸ਼ਨੀ ਹੈ। ਤੇ ਜਦੋਂ ਤੁਸੀਂ ਜਿਹੜਾ ਉਹ ਆਪਣਾ ਰੋਣ ਧੋਣ ਲੱਗ ਜਾਓ ਔਰ ਉਸ ਸਾਰੇ ਨੂੰ ਫਿਰ ਛੱਡ ਦਿਓ ਰੱਬ ਦੇ ਉੱਤੇ ਕਿ ਕਰੇਗਾ, ਇਹਦਾ ਮਤਲਬ ਹੈ ਕਿ ਵੀ ਇੱਕ ਤਾਂ ਇਹ ਫਾਰੂਕ ਅਬਦੁੱਲੇ ਦੇ ਮਾਮਲੇ 'ਚ ਤਾਂ ਇਹ ਖਾਨਦਾਨ ਦੋਸ਼ੀ ਹੈ। ਸ਼ੇਖ ਅਬਦੁੱਲੇ ਨੇ ਹੀ ਜਿਹੜਾ ਹੈ ਉਹ ਫਸਾਇਆ ਕਸ਼ਮੀਰੀਆਂ ਨੂੰ ਨਹਿਰੂ ਦੀ ਔਰ ਹਿੰਦੂਆਂ ਦੀ ਚੁੰਗਲ ਦੇ ਵਿੱਚ। ਤੇ ਦੂਸਰੇ ਪਾਸੇ ਫਿਰ ਇਹ ਵੀ ਜਿਹੜੀ ਲਾਸਟ ਸਾਈ ਆਫ ਦਾ ਮੂਰ ਇੱਕ ਕਿਹਾ ਜਾਂਦਾ ਹੈ ਕਿ ਵੀ ਆਲਮੋਸਟ 600-700 ਸਾਲ ਸਪੇਨ ਦੇ ਉੱਤੇ ਅਰਬਾਂ ਦਾ ਮੁਸਲਮਾਨਾਂ ਦਾ ਰਾਜ ਸੀ। ਫਾਈਨਲੀ 1492 ਪੀਰੀਅਡ ਜਦੋਂ ਇਨਕੁਇਜ਼ੀਸ਼ਨ ਦੇ ਥੱਲੇ ਵਾਪਸ ਕ੍ਰਿਸਚੀਅਨਿਟੀ ਔਰ ਵਾਇਲੈਂਟਲੀ ਉਹ ਮਾਰਦੇ ਨੇ ਔਰ ਕਨਵਰਟ ਕਰਦੇ ਨੇ, ਤੇ ਜਿਹੜਾ ਲਾਸਟ ਉਹਨਾਂ ਦਾ ਬਾਦਸ਼ਾਹ ਜਾਂ ਜੋ ਵੀ ਹੈੱਡ ਸੀ, ਉਹ ਇੱਕ ਡੀਲ ਹੁੰਦੀ ਹੈ ਵੀ ਤੁਸੀਂ ਛੱਡ ਜਾਓ, ਉਹ ਆਪਣੀ ਮਾਂ, ਆਪਣੇ ਟੱਬਰ ਔਰ ਕੁਝ ਲਾਇਲਿਸਟ ਨਾਲ ਨਿਕਲ ਰਿਹਾ ਜੀ। ਪਹਾੜੀ ਦੇ ਉੱਤੋਂ ਦੀ ਲਾਸਟ ਜੋ ਜਿੱਥੋਂ ਹੱਦ ਮੁੱਕਦੀ ਸੀ, ਉਹ ਇੱਕ ਵਾਰ ਪਿੱਛੇ ਮੁੜ ਕੇ ਦੇਖਦਾ ਔਰ ਉਹਨੂੰ ਇੱਕ ਜਿਹੜੇ ਉਹ ਡੂੰਗੀ ਆ ਲੈਂਦਾ ਇਹਨੂੰ, ਜਿਹਨੂੰ ਕਹਿੰਦੇ ਨੇ ਅਸੀਂ ਹੌਕਾ ਭਰਦਾ। ਤੇ ਉਹਦੀ ਮਾਂ ਤੁਰੀ ਜਾਂਦੀ ਹੈ ਨਾਲ, ਉਹਨੂੰ ਕਹਿੰਦੀ ਹੈ ਕਿ ਡੋਂਟ ਕਰਾਈ ਲਾਈਕ ਏ ਵੂਮਨ ਵਟ ਯੂ ਕੁਡਨਟ ਡਿਫੈਂਡ ਲਾਈਕ ਏ ਮੈਨ। ਇਦਾਂ ਦਾ ਡਾਇਲੌਗ ਸੀ ਕਿ ਐਵੇਂ ਜਨਾਨੀਆਂ ਵਾਂਗ ਜਿਹੜਾ ਉਹ ਚੀਕਾਂ ਨਾ ਮਾਰ, ਜੇ ਤੂੰ ਮਰਦ ਸੀ ਤੇ ਡਿਫੈਂਡ ਕਰਦਾ। ਹੁਣ ਮਤਲਬ ਮੈਂ ਜਦੋਂ ਅੱਜ ਫਾਰੂਕ ਅਬਦੁੱਲਾ ਦਾ ਉਹ ਇੰਟਰਵਿਊ ਦੇਖਿਆ, ਮੈਂ ਕਿਹਾ ਉਹ ਰੋ ਰਿਹਾ ਜ਼ਾਰੋ ਜ਼ਾਰ, ਉਹਨੂੰ ਉਹ ਕਹਿ ਰਿਹਾ ਵੀ ਸਾਡਾ ਬਹੁਤ ਬੁਰਾ ਹਾਲ ਹੈ, ਇਹ ਟੁੱਟੇਗਾ, ਇਹ ਅਸੀਂ ਸਾਡਾ ਵੋਲਕੈਨੋ ਹੈ, ਇੱਕ ਲਾਵਾ ਬਣ ਰਿਹਾ ਇਕੱਠਾ, ਉਹ ਹੋਏਗਾ। ਫਿਰ ਉਹਨੇ ਕਿਹਾ ਜੀ ਫਿਰ ਲਾਵਾ ਕਿੱਧਰ ਨੂੰ ਜਾਏਗਾ, ਕੀ ਫੁੱਟੇਗਾ, ਇਹ ਇੰਡੀਆ ਦੇ ਲਈ। ਉਹ ਕਹਿੰਦਾ ਜੀ ਫਿਰ ਉਹ ਰੋਣ ਲੱਗ ਗਿਆ ਕਿ ਜੀ ਇੰਡੀਆ ਦੇ ਬਾਕੀ ਕਿਸੇ ਨੇ ਸਾਡੇ ਨਾਲ ਨਹੀਂ ਖਲੋਤੇ, ਦੇ ਆਰ ਨਾਟ ਫੀਲਿੰਗ ਦਾ ਪੇਨ, ਦੇ ਆਰ ਨਾਟ ਸਟੈਂਡਿੰਗ, ਇਹ ਉਹ। ਪਰ ਮੈਨੂੰ ਹੈਰਾਨੀ ਹੋਈ ਜਦੋਂ ਉਹਨੂੰ ਕਿਹਾ, ਉਹਨੇ ਕਿਹਾ ਫਿਰ ਵੀ ਮੇਰਾ ਫੇਥ ਹੈ ਔਰ ਮੈਂ ਮੁਸਲਮਾਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਹਾਂ ਕਿ ਭਾਈ ਅੱਲਾ ਤੇ ਫੇਥ ਰੱਖੋ, ਕੋਈ ਮੌਜਿਜ਼ ਆਏਗਾ। ਫਿਰ ਉਹ ਮੌਜਿਜ਼ ਦੀ ਕਹਾਣੀ ਸੁਣਾਉਣ ਲੱਗ ਗਿਆ। ਮੌਜਿਜ਼
ਪੈਗੰਬਰ ਹੈ ਜਿਹਨਾਂ ਨੂੰ ਹਜ਼ਰਤ ਮੂਸਾ ਇਸਲਾਮ 'ਚ ਕਿਹਾ ਜਾਂਦਾ, ਯਹੂਦੀਆਂ ਦੇ ਵੀ ਕ੍ਰਿਸਚੀਅਨਿਟੀ ਦੇ ਵੀ। ਔਰ ਸਲੇਵਰੀ ਦੀ ਕਹਾਣੀ ਹੈ ਕਿ ਜਦੋਂ ਯਹੂਦੀ ਜਿਹੜੇ ਨੇ ਉਹ ਇਜਿਪਟ ਦੇ ਫਰਾਉਨ, ਜਿਹਨੂੰ ਅਸੀਂ ਹੁਣ ਵੀ ਕੋਈ ਬੜਾ ਹੰਕਾਰਿਆ ਹੋਏ ਤਾਂ ਉਹਨੂੰ ਕਹਿੰਦਾ ਕਿ ਆਪਣੇ ਆਪ ਨੂੰ ਬੜਾ ਫਿਰੌਨ ਸਮਝਦਾ ਹੈ, ਉਹ ਫਿਰੌਨ ਜਿਹੜਾ ਬਾਦਸ਼ਾਹ ਸੀ, ਆਪਣੇ ਉਹਨੇ ਮੰਦਰ ਬਣਵਾਏ ਹੋਏ ਸੀ ਆਪਣੇ ਰੱਬ ਦੇ ਅਗੇਂਸਟ ਤਾਂ ਹੈ ਹੀ। ਔਰ ਇਹ ਜਿਹੜੀ ਕਹਾਣੀ ਹੈ ਬਹੁਤ ਸਾਰੇ ਤਿੰਨੋਂ ਹੀ ਮਜ਼ਹਬਾਂ ਦੀ ਟ੍ਰੈਡੀਸ਼ਨ ਦੇ ਵਿੱਚ ਜਾਂ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਮੌਜੂਦ ਹੈ ਕਿ ਵੀ ਫਾਈਨਲੀ ਰੱਬ ਨੇ ਦੇਖਿਆ ਕਿ ਬਈ ਇਹਨੂੰ ਹੁਣ ਇਹਦੀ ਫਿਰੌਨੀਅਤ ਖਤਮ ਕਰਨੀ ਹੈ ਫਿਰੌਨ ਦੀ, ਔਰ ਉਹਦੇ 'ਚ ਮੌਜਿਜ਼ ਹਜ਼ਰਤ ਮੂਸਾ ਪੈਦਾ ਹੋ। ਇੱਕ ਵੱਖਰੀ ਕਹਾਣੀ ਹੈ ਕਿਵੇਂ ਪੈਦਾ ਹੋਏ, ਪਲੇ ਕਿਵੇਂ, ਫਾਈਨਲੀ ਉਹਦੇ ਰਾਜੇ ਦੀ ਰਾਣੀ ਬਿਮਾਰ ਹੋਈ, ਕੀ ਹੋਇਆ। ਔਰ ਮੁੱਖ ਦੀ ਗੱਲ ਕਿ ਵੀ ਇਹ ਡਿਸਾਈਡ ਕੀਤਾ ਕਿ ਜਿਹੜੇ ਸਾਰੇ ਯਹੂਦੀ ਗੁਲਾਮ ਬਣਾਏ ਹੋਏ ਸੀ ਇਜਿਪਟ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਜਾਏ, ਉਹਨਾਂ ਨੂੰ ਲਿਬਰੇਟ ਕਰਤਾ ਜਾਏ। ਪਰ ਜਿਉਂ ਹੀ ਉਹ ਪੂਰਾ ਆਪਣੇ ਕਤਾਰ ਬੰਨ ਕੇ ਤੁਰੇ ਉਹਨਾਂ ਦੀ ਹਜ਼ਰਤ ਮੌਜਿਜ਼ ਦੀ ਅਗਵਾਈ 'ਚ, ਤੇ ਜਦੋਂ ਦਰਿਆ ਦੇ ਵਿਚਕਾਰ ਪਹੁੰਚੇ ਜਾਂ ਕੰਢੇ ਪਹੁੰਚੇ ਤੇ ਉਹਦੀ ਫੌਜ ਨੇ ਅਟੈਕ ਕੀਤਾ। ਲੇਕਿਨ ਇਨ ਦਾ ਮੀਨ ਟਾਈਮ ਉਹ ਦੂਜੇ ਵਿਚਕਾਰ ਦੇ ਪਾਸੇ ਸੀ, ਨਿਕਲ ਗਏ ਸੀ ਇਧਰ ਪਾਣੀ 'ਚੋਂ, ਦਰਿਆ ਦੋ ਹਿੱਸਿਆਂ 'ਚ ਫਟ ਗਿਆ ਤੇ ਫਰਾਉਨ ਔਰ ਉਹਦੀ ਫੌਜ ਸਾਰੀ ਮਾਰੀ ਗਈ। ਹੁਣ ਇਹ ਕਹਾਣੀ ਹੈ ਮੌਜਿਜ਼ ਦੀ। ਔਰ ਇਹੀ ਜਦੋਂ ਪਾਸਓਵਰ ਦਾ ਤਿਉਹਾਰ ਯਹੂਦੀ ਮਨਾਉਂਦੇ ਨੇ, ਉਹ ਡਿਫਿਕਲਟੀਜ਼ ਕਿਵੇਂ ਸਿਨਾਈ ਦੇ ਡੈਜ਼ਰਟ 'ਚ ਕਿਵੇਂ ਗਵਾਚਾ ਰਾਹ ਤੇ ਕਿਵੇਂ ਮੌਜਿਜ਼ ਨੇ ਉਹਨਾਂ ਨੂੰ ਉਸ ਗੁਲਾਮੀ 'ਚੋਂ ਕੱਢਿਆ। ਹੁਣ ਇਸ ਨੂੰ ਉਹ ਕਹਿ ਰਿਹਾ ਕਿ ਵੀ ਅੱਛਾ, ਹੁਣ ਦਿਲਚਸਪ ਗੱਲ ਇਹ ਹੈ ਵੀ ਉਹ ਪੂਰਾ ਸ਼ਤੂੰਗੜਾ ਕਰਨ ਥਾਪਰ, ਹਾਲਾਂ ਬੜਾ ਭਾਵਕ ਜਿਹੇ ਢੰਗ ਨਾਲ ਉਹ ਫਾਰੂਕ ਅਬਦੁੱਲਾ ਕਹਿ ਰਿਹਾ, ਤੇ ਉਹ ਕਹਿੰਦਾ ਕਿ ਵੀ ਜਿਵੇਂ ਮੌਜਿਜ਼ ਉਹਨਾਂ ਨੂੰ ਲੈ ਕੇ ਇੱਕ ਨਵੀਂ ਲੈਂਡ ਵੱਲ ਨਿਕਲ ਗਿਆ, ਕਿ ਕਸ਼ਮੀਰ ਵਾਲੇ ਵੀ ਜਿਹੜੇ ਨੇ ਨਵੇਂ ਨਹੀਂ ਕਹਿੰਦਾ ਅਸੀਂ ਨਾਲ ਹੀ, ਅਸੀਂ ਇੰਡੀਆ ਨੂੰ ਮੈਂ ਕਹਿਣਾ ਚਾਹੁੰਦਾ, ਮੈਂ ਫਲਾਣਾ। ਤਾਂ ਮੈਂ ਕਿਹਾ ਕਿ ਵੀ ਉਹੀ ਲਾਸਟ ਸਾਈ ਆਫ ਦਾ ਮੂਰ, ਕਿ ਵੀ ਇੱਕ ਪਾਸੇ ਤੇਰੇ ਪੁਰਖਿਆਂ ਨੇ ਪਿਓ ਨੇ ਕੀਤਾ, ਇਹਦਾ ਵੀ ਆਪਣਾ ਰੋਲ। ਇਹ ਸਾਰੇ ਪਾਵਰ ਹੰਗਰੀ ਨੇ। ਔਰ ਅਸੀਂ ਸਮਝਦੇ ਹਾਂ ਕਿ ਹਾਲ ਸਿੱਖਾਂ ਦਾ ਵੀ ਕੋਈ ਬਹੁਤਾ ਵਧੀਆ ਨਹੀਂ ਹੈ, ਜੋ ਅੱਜ ਕਸ਼ਮੀਰੀ ਦੇ ਬਾਵਜੂਦ ਕਿ ਉਹਨਾਂ ਦੀ ਡਿਫਾਈਨਡ ਸਪਿਰਿਟ ਹੈ, ਲੜ ਰਹੇ ਨੇ, ਕਸ਼ਮੀਰੀ ਲੋਕ ਖੜੇ ਨੇ ਜਿਵੇਂ ਸਿੱਖ ਕੌਮ ਖੜੀ ਹੈ। ਪਰ ਜਿਵੇਂ ਜੇ ਸਾਨੂੰ ਸੰਤ ਭਿੰਡਰਾਂ ਵਾਲਿਆਂ ਦੇ ਰੂਪ ਦੇ ਵਿੱਚ ਇੱਕ ਸਚਿਆਰਾ ਲੀਡਰ ਮਿਲਿਆ, ਤੇ ਕਿਵੇਂ ਆਪਣਿਆਂ ਨੂੰ ਇਸਤੇਮਾਲ ਕਰਕੇ ਹਕੂਮਤ ਨੇ ਅਲਟੀਮੇਟਲੀ ਜਿਹੜਾ ਉਹ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਉਹਨਾਂ ਨੂੰ ਸ਼ਹੀਦ ਕਰਕੇ ਸਾਨੂੰ ਡਿਪਰਾਈਵ ਕੀਤਾ। ਕਸ਼ਮੀਰੀਆਂ ਦੇ ਕੋਲ ਜੇ ਕੋਈ ਸੀ, ਹੁਣ ਸੈਯਦ ਅਲੀ ਸ਼ਾਹ ਗਿਲਾਨੀ ਵਰਗਾ ਬਜ਼ੁਰਗ ਜਿਹੜਾ ਖਲੋਤਾ ਰਿਹਾ ਆਪਣੇ ਮੌਕਫ ਤੇ। ਹੁਣ ਇਹ ਸਾਰੇ ਜਿਹੜੇ ਨੇ, ਕਿਉਂਕਿ ਇਹਨਾਂ ਸਾਰਿਆਂ ਨੇ ਕਦੇ ਨਾ ਕਦੇ ਕੰਪਰੋਮਾਈਜ਼ ਕੀਤਾ ਹੋਇਆ, ਅਜੇ ਵੀ ਜਿਹੜੀ ਉਹ ਪਾਵਰ ਦੀ ਭੁੱਖ ਹੈ ਇਹਨਾਂ ਨੂੰ ਟਿਕਣ ਨਹੀਂ ਦਿੰਦੀ ਹੈ। ਤੇ ਇਹ ਇੱਕ ਹੈਲਪਲੈਸਨੈਸ ਹੈ। ਜਦੋਂ ਤੁਸੀਂ ਹੈਲਪਲੈਸਨੈਸ ਦਿਖਾਓ ਕਿ ਜੀ ਨਹੀਂ ਹੈ, ਤਾਂ ਤੁਸੀਂ ਕਿਸ ਕਿਸਮ ਦੇ, ਰੱਬ ਨੇ ਤਾਂ ਇਹ ਤਾਂ ਠੀਕ ਹੈ, ਉਹ ਫਾਰੂਕ ਅਬਦੁੱਲਾ ਦੇ ਕਹਿਣ ਤੇ ਥੋੜੀ ਰੱਬ ਨੇ ਕਿਸੇ ਮੌਜਿਜ਼ ਨੂੰ ਭੇਜਣਾ ਹੈ, ਜਾਂ ਲੋਕਾਂ 'ਚੋਂ ਹੀ ਖਲੋ ਜਾਂਦੇ ਹੁੰਦੇ ਨੇ, ਇਹ ਨਹੀਂ ਹੁੰਦਾ। ਉਹਨਾਂ 'ਚੋਂ ਹੀ ਜਦੋਂ ਜ਼ੁਲਮ ਦੇ ਪਾਪਾਂ ਦਾ ਘੜਾ ਭਰ ਜਾਂਦਾ ਹੈ। ਇਹ ਤਾਂ ਕ੍ਰਿਸਚੀਅਨਿਟੀ ਵੀ ਸਿਨ ਕਿਲਰਸ ਦਾ ਸਿਨਰ ਕਹਿੰਦੀ ਹੈ, ਪਰ ਅਸੀਂ ਇਹ ਸਮਝਦੇ ਹਾਂ ਕਿ ਫਿਰ ਰੱਬ ਦੇ ਜਿਹੜੀ ਹੈ ਬਖਸ਼ਿਸ਼ ਦੇ ਨਾਲ ਜਿਹੜੀ ਆਵਾਜ਼ ਜਿਹੜੇ ਚੁੱਕਦੇ ਨੇ ਉਹਨਾਂ ਦੇ ਉੱਤੇ ਲੜਾਈ ਤੁਹਾਨੂੰ ਆਪਣੀ ਆਪ ਹੀ ਲੜਨੀ ਪੈਂਦੀ ਹੈ। ਤੁਸੀਂ ਕੋਈ ਕਹੋ ਕਿ ਜੀ ਜੇ ਇਵੇਂ ਨਾ ਹੁੰਦਾ ਤੇ ਫਿਰ ਹਜ਼ਾਰਾਂ ਸਾਲਾਂ ਦੀ ਗੁਲਾਮੀ ਕਿਵੇਂ ਹੁੰਦੀ ਕਿਸੇ ਦੇ ਲਈ, ਕਿ ਜੀ ਉਹਨੂੰ ਇਹ ਤੁਹਾਨੂੰ ਰੱਬ ਹੀ ਤੁਹਾਨੂੰ ਤੌਫੀਕ ਦਿੰਦਾ ਹੈ ਕਿ ਤੁਸੀਂ ਲੜਦੇ ਹੋ। ਬਾਕੀ ਜੋ ਪੈਗੰਬਰ ਆਏ, ਜੋ ਗੁਰੂ ਅਵਤਾਰ, ਉਹ ਤਾਂ ਆਪਣੀ ਗੱਲ ਕਹਿ ਗਏ, ਉਹ ਤਾਂ ਆਲਰੇਡੀ ਇਟਰਨਲ ਟਰੂਥਸ ਨੇ। ਗੱਲ ਤਾਂ ਇਹ ਹੈ ਕਿ ਕੀ ਤੁਹਾਡੇ 'ਚ ਹਿੰਮਤ ਹੈ ਸੱਚ ਲਈ ਖਲੋਣ ਦੀ, ਕੀ ਤੁਹਾਡੇ 'ਚ ਹਿੰਮਤ ਹੈ ਜ਼ੁਲਮ ਨੂੰ ਵੰਗਾਰਨ ਦੀ, ਕੀ ਤੁਹਾਡੇ 'ਚ ਹਿੰਮਤ ਹੈ ਕਿ ਤੁਸੀਂ ਕੁਰਸੀ ਨੂੰ, ਸੁੱਖਾਂ ਨੂੰ, ਔਰ ਜੋ ਤੁਸੀਂ ਜਾਇਦਾਦਾਂ ਕਰੋੜਾਂ ਦੀਆਂ ਬਣਾਈਆਂ ਉਹਨਾਂ ਨੂੰ ਲੱਤ ਮਾਰ ਕੇ ਇੱਕ ਫਕੀਰ ਵਾਂਗ ਆ ਕੇ ਲੋਕਾਂ ਦੇ ਨਾਲ ਖਲੋਤੋ? ਨਹੀਂ ਹੈ। ਸੋ ਫਿਰ ਇਹ ਡਰਾਮੇਬਾਜ਼ੀਆਂ ਮਤ ਕਰੋ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ।
ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਵਿਊਅਰਸ, ਐਂਡ ਵਾਲੇ ਸੈਕਸ਼ਨ ਦੇ ਵਿੱਚ ਐਵਰੀਡੇ ਅਸੀਂ, ਕਿਉਂਕਿ ਜੋ ਸ਼ਹੀਦੀ ਪੰਦਰਵਾੜਾ ਵਾਲੇ ਜਿਹੜੇ ਆ ਦਿਨ ਨੇ ਉਹ ਚੱਲ ਰਹੇ ਨੇ, ਸੋ ਇਸ ਵਿੱਚ ਆਪਾਂ ਮੁਸਲਮਾਨ ਸ਼ਾਇਰ ਅੱਲਾ ਯਾਰ ਖਾਨ ਯੋਗੀ ਦੀਆਂ ਜਿਹੜੀਆਂ ਖੂਬਸੂਰਤ ਨਜ਼ਮਾਂ ਨੇ ਉਹ ਸ਼ੇਅਰ ਕਰਦੇ ਆ। ਸੋ ਅੱਜ ਵੀ ਕਰ ਰਹੇ ਆ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਨਜ਼ਮਾਂ ਬਾਰੇ? ਵੈਸੇ ਜਦੋਂ ਮੈਂ ਇਹ ਫੈਸਲਾ ਆਪਣੇ ਮਨ ਦੇ ਨਾਲ ਲਿਆ ਕਿ ਇਸ ਪੰਦਰਵਾੜੇ ਦੇ ਵਿੱਚ ਅੱਲਾ ਯਾਰ ਖਾਨ, ਉਹਨਾਂ ਦਾ ਗੰਜੇ ਸ਼ਹੀਦਾਂ, ਜਿਹੜੀ ਉਹਨਾਂ ਦਾ ਮਰਸੀ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ, ਔਰ ਇਸੇ ਤਰ੍ਹਾਂ ਵਫਾਦਾਨੇ ਸ਼ਹੀਦਾਂ ਜਿਹੜੀ ਛੋਟੇ ਸਾਹਿਬਜ਼ਾਦਿਆਂ ਨੂੰ, ਉੱਥੋਂ ਤੱਕ ਤਾਂ ਅਸੀਂ ਪਹੁੰਚ ਨਹੀਂ ਸਕੇ ਅਜੇ ਵੀ ਇਹ ਅਸੀਂ ਕਰਨਾ। ਮੈਨੂੰ ਅੰਦਾਜ਼ਾ ਨਹੀਂ ਸੀ ਕਿ ਵੀ ਸਾਡੇ ਮੁਸਲਮਾਨ ਵੀਰਾਂ ਦੇ ਵਿੱਚ ਇਹ ਕਿੰਨਾ ਮਕਬੂਲ ਹੋਏਗੀ ਜਾਂ ਉਹਨਾਂ ਨੇ ਇਹਨੂੰ ਕਿਵੇਂ ਲਿਆ। ਔਰ ਅਸੀਂ ਬਹੁਤ ਸਾਰੇ ਕਮੈਂਟ ਹੁੰਦੇ ਨੇ, ਕੱਲ ਵੀ ਅਸੀਂ ਡਿਸਕਸ ਕੀਤੇ ਸੀ, ਔਰ ਸਾਨੂੰ ਇੱਕ ਲਿਖਤ ਅਜ਼ਵਰ ਖਾਨ ਜੀ ਦੀ ਮਿਲੀ ਹੈ। ਉਹਨਾਂ ਨੇ ਤੁਹਾਨੂੰ ਵੀ ਔਰ ਮੈਨੂੰ ਵੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ ਕਿਹਾ। ਉਹਨਾਂ ਕਿਹਾ, ਵੈਰੀ ਬਿਊਟੀਫੁਲ ਪੋਇਟਰੀ ਬਾਈ ਅੱਲਾ ਯਾਰ ਖਾਨ। I think such a masterpiece is not written in such details even by any Sikh poet. You brought a very unique description before us. Thank you. और बिल्कुल तुसी ठीक फरमा रहे हो अजफर खान साहब, कोई सिख शायर भी इन्हां 3 सदियां च इस लेवल दी ट्रिब्यूट नहीं दे सके। फिर उन्होंने कहा कि it is worth mentioning that the ideas and vocabulary and site description is very much influenced by Marsiya of Anis. This was the description written by Anis on the memory of the martyrdom of Hazrat Imam Hussain. That is a great piece of literature. I am thankful to Allah Yar Khan that he could create a similar effective piece of work for Guru Sahib. No doubt beautiful. The way you are explaining is also fantastic. Thank you Dr. Sahib for presenting a unique literature. असवर खान जी, तुसी बिल्कुल ठीक फरमा रहे हो, क्योंकि हालांकि कोई बहुत डिटेल अल्लाह यार खान होरां बारे नहीं मिलती। कुछ लिटरेचर्स दे विच उन्हां दे नां नाल मिर्जा लिखिया मिलता है, रॉयल बैकग्राउंड। और यह है कि वो दखण तो है, भावें अनारकली लाहौर सैटल होए, और जिस लैवल का उर्दू भी है, क्योंकि दखन हैदराबाद जिहड़ा बाद दे विच उहनूं कहंदे सी, ये भी उर्दू अदब का दिल्ली तो बाद मिर्जा गालिब के जमाने या उस तो पहला फिर असी लखनऊ दे, पर दखण का एक अपना बड़ा खूबसूरत कल्चर सी लिटरेचर का। और जिहड़ा ईवन क्योंकि ये खुद 1913-1915 च सिख दीवाना दे विच अपनियां पोम्स इन्होंने रिसाइट कीतियां, तो ये आंदा है कि भी इन्हां दा शेरवानी और चूड़ीदार पजामा बहुत सोहना उन्हां दी फिगर सी, लंबा कद, वो खुद रिसाइट करते सी। सो इहदे च क्योंकि उन्होंने अनीस ते मरसिया दा दिता है, और क्योंकि जिवें करबला दा दुखांत है और उस दे विच हजरत इमाम हुसैन नाल जुड़े, इस दे उत्ते भी बहुत सारा लिटरेचर, क्योंकि एक एनुअल फीचर 1400 सालों तो है। सो बहुत बहुत शुक्रिया असफर खान जी तुहाडा। हुण असीं कल जिथे छड्डिया सी उत्थों शुरू करदे हां कि भी उन्होंने दीवान सवेर का चल रहा है, और साहिबजादा अजीत सिंह, जुझार सिंह और किवें सिख सिंह बैठे ने। हुण जिहड़े ने अल्लाह यार खां कहंदे ने, दीवान का अभी न हुआ इख्तिताम था, गर्दश में अभी बाद आए इरफां का जाम था, इतने में आके कहने लगा एक गुलाम था, पहरे पे जो खड़ा हुआ बालाए बाम था, बोला उदू की फौज है घेरे हिसार को, क्या हुक्म अब हजूर का है जान निसार को। कि दीवान चल रहा है तो जिहड़ा एक पहरे ते खड़ा सिख, उन्होंने लफज गुलाम, क्योंकि जिहड़ा गुरु नूं प्यार करदा, जदों असीं कहंदे हैं कि तेरा बंदा है, कि उन्हें आके कहा कि हिसार कहंदे ने किले नूं, कि भी साडी इस गढ़ी नूं, क्योंकि चमकौर दी गढ़ी उच्ची थां ते किले वर्गी उहदी शक्ल सी, कि 4 चफेरे दुश्मन ने घेर लिया। तो जदों उन्होंने लफज भी कहा कि भी सिख बैठे ने गुरु की संगत दे विच,
ਔਰ ਬਾਦਾਏ ਇਰਫਾਨ ਰੂਹਾਨੀਅਤ ਦੀ ਸ਼ਰਾਬ ਪੀ ਰਹੇ ਨੇ ਕਿ ਰੂਹਾਨੀਅਤ ਦੇ ਵਿੱਚ ਗਹਿ ਗੱਚ ਨੇ। ਅਜੇ ਦੀਵਾਨ ਇਖਤਮਾਮ ਹੁੰਦਾ ਹੈ, ਖਤਮ ਹੋਣਾ, ਜੇ ਖਤਮ ਨਹੀਂ ਸੀ ਹੋਇਆ ਜਦੋਂ ਕਿ ਇੱਕ ਸਿੱਖ ਨੇ ਆ ਕੇ ਇਹ ਦੱਸਿਆ ਕਿ 4 ਚਫੇਰੇ ਘੇਰਾ ਪਾ ਲਿਆ। ਹੁਣ ਉਸੇ ਤੋਂ ਹੀ ਜਿਹੜਾ ਸਿੱਖ ਇਹ ਖਬਰ ਦੱਸ ਰਿਹਾ, ਉੱਚੀ ਥਾਂ ਤੇ ਬੈਠਾ ਜਿਹੜਾ ਪਹਿਰਾ ਦੇ ਰਿਹਾ ਸੀ, ਉਹ ਕਹਿ ਰਿਹਾ ਇਰਸ਼ਾਦ ਹੋ तो सबको अकेला भगा के आऊं, अजमेर चंद आन में कैदी बना के आऊं, बजीद खां का सर भी अभी जाके मैं उड़ाऊं, एक सिंह एक लाख पे गालिब हुआ दिखाऊं, शाबाश कह के सतगुरु फौरन खड़े हुए, जुर्रत पे पहरेदार की खुश बड़े हुए। कि ਉਹ ਸਿੰਘ ਕਹਿੰਦਾ ਜੀ ਜੇ ਮੈਨੂੰ ਹੁਕਮ ਕਰੋ ਤੇ ਅਜਮੇਰ ਚੰਦ ਇਹ ਪਹਾੜੀ ਰਾਜੇ 22 ਧਾਰ ਦੇ ਜਿਹੜੇ ਜਿਨ੍ਹਾਂ ਦੀਆਂ ਫੌਜਾਂ ਨਾਲ ਸੀ, कहलूर ਦਾ ਰਾਜਾ ਔਰ ਬਜੀਦ ਖਾਂ ਜਿਹੜਾ ਸਰਹੰਦ ਦਾ ਸੂਬੇਦਾਰ, ਉਹਨੇ ਕਿਹਾ ਜੇ ਮੈਨੂੰ ਹੁਕਮ ਕਰੋ ਮੈਂ ਇਹਨਾਂ ਦੋਨਾਂ ਦੇ ਸਿਰ ਵੱਢ ਕੇ ਲੈ ਆਵਾਂ ਔਰ ਮੈਂ ਇਹ ਦੱਸਾਂ ਕਿ ਕਿਵੇਂ 1.25 ਲੱਖ ਨਾਲ ਲੜਿਆ ਜਾਂਦਾ ਹੈ। ਗੁਰੂ ਸਾਹਿਬ ਬੜੇ ਖੁਸ਼ ਹੋਏ ਸਿੱਖ ਦੀ ਜੁਰਤ ਦੇ ਉੱਤੇ। खेमे को अपने अपने रवां फिर जवां हुए। गुरु साहब ने हुक्म किया कि भाई जाओ सारे अपनी जंगी पोजीशनां ले लो। खेमे को अपने अपने रवां फिर जवां हुए, हथियार कस के उपजी शेरे यहाँ हुए, जबकि किला में बुलंद गुरु के निशां हुए, समाने जंग देख के सब शादमां हुए, सिंगों की फौज हो चुकी आहन में गर्क थी, थे सर पे खोद बर में जरा ताबा फर्क भी। कि सारिया ने सिंघा ने अपनिया हथियारबंद पोजीशनां ले लईआं, निशान साहब बुलंद कर दिता है, दमामे ते चोट, और सारे सिंघां नूं चा चढ़ गया भी हुण असीं जंग मचावांगे। और लोहे दे नाल जड़े हुए जिन्हें जिहड़ा वो पूरा जरा बस्तर पाए और अपने आप नूं बिल्कुल बैटल फील्ड रेडी उन्होंने कर लिया। खेमे में लैस होके अकाली निकल पड़े, खंजर उठाया तेग संभाली निकल पड़े, लेकर तुफंग बाज दुनाली निकल पड़े, इतने में गुल हुआ शेह आली निकल पड़े, खुर्शीद देख सरवरे फौजे अकाल को, किबल अज दोपहर शर्म से पहुंचा जवाल को। क्या शायरी, किथे इमेजिनेशन, किथे बैठ के अल्लाह यार खां उस नज़ारे ਨੂੰ देख रहा है। वो कहते भी जो ही खैमे चों तैयार होके फिर सिंह जड़े ने वो अकाल अकाल गुजाते निकलते ने, किसी दे कोल खंजर है तेग संभाल लई, तुफंग के जड़े बंदूकां नूं प्यार करते हैं वो दुनालियां लैके निकल पे, महान पातशाह वो भी निकले। और इन्ना जलवा खालसे दा सर्व खुर्शीद कहते हैं कि सूरज नूं कि सूरज जिहड़ा दोपहर दे वेले ढलदा है वो भी जड़ा शर्मसार हो गया फौजे अकाल नूं देख के, केवल अज कि दोपहर तो पहला ही सूरज जड़ा वो छुपना शुरू हो गया, ढलना शुरू हो गया। इन्ना जलाल सी उस फौज दा, खालसे दे जवाना दा। जिसका किया हजूर ने जाकर क़याम था, चमकौर की गड़ी में ये एक ऊंचा बाम था, इस जहां से 4 कुंट का नजारा आम था, दिखता यहां से लश्करे आदा तमाम था, असवार ही असवार फैले हुए थे रन में, प्यादे थे या थी आदमी घास उग पड़ी बन में। हुण गड़ी तो देख रहे ने थले फौज घोड़सवार ने और प्यादे ने। हुण क्योंकि जिहड़ी लाहौर जां सरहंद दी फौज है उन्हों का पहरावा हरा ग्रीन है, और उन्होंने कहा भी इवें पैदल भी इन्ने क ने, इवें लगता सी जिवें हरा घाह 4 चफेरे हुए, इन्नी वड्डी गिणती दे विच दुश्मन की फौज है। और सतगुर ने मौका मौका से सबको बिठा दिया, हर बुर्ज पे फसील पे पहरा लगा दिया, ये मोर्चा इसे उसे वो दमदमा दिया, सिंगों का एक हिसार किले में बना दिया, दीवारों दर पे पुश्तों पे जब सिंह डट गए, डर कर मुहासरीन सभी पीछे हट गए। कि गुरु साहब ने जिहड़ा वो किसी नूं बुरज दे उत्ते, किसी नूं फसील कहंदे ने, कंध किले दी कंध नूं फसील कहंदे ने, और इसे तरह उन्हां दी पोजीशन जिहड़ी है वो किले वांग, किले दे विच सिंह भी किला बने ने, और जदों दुश्मन ने उन्हां दीयां पोजीशनां देखियां
ਔਰ ਉਹਨਾਂ ਦੇ ਉੱਤੇ ਤੀਰਾਂ ਦੀ ਦੂਸਰਿਆਂ ਦੀ ਤੁਫੰਗ ਦੇ ਵਾਰ ਹੋਏ ਤੇ ਜਿਹੜੇ ਅੱਗੇ ਵਧਦੇ ਆ ਰਹੇ ਸੀ ਉਹ ਸਾਰੇ ਪਿੱਛੇ ਨੂੰ ਹਟ ਗਏ। अच्छा फरमाए कलगीधर कि अब एक जवां चले, पा के हुक्म भेड़ों में शेरे जियां चले, बचकर अदर के दाव से यूं पहलवां चले, दांतों में जैसे घिर के दहन में ज़बां चले, खुसते ही रन में जंग का पल्ला झुका दिया, जिस समद तेग तोल के पहुंचे भगा दिया। कि गुरु साहब ने क्या पहला तो उपरों पोजीशन कि भी हुण इस गड़ी चों निकल के कल्ले कल्ले ने जिहड़ा वो जाके वैरी दे नाल जूझना और उन्होंने कहा भी इवें ही जो जिवें एक शेर जिहड़ा वो भबक मार के जंग च उतरदा है इवें सिखां ने उतरना शुरू किया और ये इवें सिख जिहड़े ने अपने आप नूं महफूज रख रहे सी पर वार कर रहे सी जिवें दंदां दे विच जीभ हुंदी है। ये दांतों में जैसे घिर के दहन में जुबान चले, दहन कहते ने मुंह नूं कि मुंह च जिवें जुबान चलती है इवें जिहड़ा एक एक लाख लाख से मैदान में लड़ा, जिस जा पे सिंह अड़ गए झंडा वहां गड़ा, चश्मे फलक ने था जो ना देखा वो रन पड़ा, घोड़े पे झूमता एक अकाली जवां बड़ा, गुल मच गया ये 5 प्यारों में एक है, बेमिसाल है शुजा हजारों में एक है। उन्होंने कहा भी हुण 5 प्यारियां चों एक प्यारा वो निकलदा है, वो 1-1 लाख नाल लड़न की समर्था रखता है और दुनिया चश्मे फलक ये देख रहा है कि वो किस शुजा दे नाल बहादरी दे नाल वो जूझ रहा है। सिर्फ एक टपला इन्होंने अल्लाह यार खान ने खाधा है कि उन्होंने जिहड़े प्यारे जूझते ने पहला वो हिम्मत सिंह की थां दया सिंह का नाम लिखे, हालांकि भाई दया सिंह धर्म सिंह सेफ निकल गए सी। 3 प्यारे भाई हिम्मत सिंह, भाई मोहकम सिंह, भाई साहिब सिंह ये चमकौर की गढ़ी शहीद होए, पर इन्होंने क्योंकि जिवें ओरिजिनल है मैं उवें ही पढ़ांगा। चलाए बाज लो वो दया सिंह जी बड़े, खंडा पकड़ के हाथ में जीवत बली चढ़े कि हुण दया सिंह मैदान दे विच आए और खंडा उन्होंने हाथ च है। सतगुरु के बाग के हैं सर्वे सही बड़े, सरू वर्गे लंबा कद है, लाशों के पाटने को सफर जन्नती बड़े, इंसा दलेर कोई नहीं है सिपाह में, सर नजर कर चुके हैं ये मौला की राह में। कि मौला वाहिगुरु रब दे रस्ते ते अपना आप निछावर कर चुके ने, सरू वर्गा कद और उस बहादरी दे नाल वो जूझ रहे ने। हुण क्योंकि इन्होंने हिम्मत सिंह का टपला खा के दया सिंह क्या हुण दूसरे दोनों ठीक ने, मोहकम सिंह उस तो बाद अपना जथा लैके निकलते ने पंजाब। मोहकम की शक्ल देख कर लहू नुचड़ गया, धब्बा अदू के जामाए जुरत में पड़ गया, पटका मरोड़ कर उसे हत्थे जो चढ़ गया, दहशत से हर जवान का हुलिया बिगड़ गया, साहिब को देख मस्क खतो खाल हो गए, डर से सफेद जालमों के बाल हो गए। कि भाई किवें जिहड़े ने मोहकम सिंह और इसे ही उन्होंने कपलेट दे विच फिर साहिब सिंह का जिक्र भी किया है कि भाई जदों वो निकले उन्होंने दुश्मन का मूँह महादरा बिगाड़ दिता है और इवें जिहड़े ने मोहकम सिंह और साहिब सिंह भी शहीद हुए। जिस सम्मत गुल मचा था, जिस समत गुल मचा था उधर जब निगाह की, आवाज साफ आने लगी आह आह की, एक खालसे ने हालते लश्कर तबाह की, रन में कहीं जगह न रही थी पनाह की, भागो कि अब बचाओ की सूरत नहीं रही, आए धर्म तो जंग की हिम्मत नहीं रही। ये जंग का मैदान बयान कर रहे हैं कि किवें लाखों के कत्ल करके प्यारे गुजर गए, एक एक करके खालसे सारे गुजर गए, सदा फना के घाट उतारे गुजर गए, भूस में लगा के आग शरारे गुजर गए, जख्मों से सिंह सूर में जब चूर हो गए, सरदार सर कटाने पे मजबूर हो गए। उन्होंने कहा जिवें घाह फूस नूं अग लगदी है चंगियाड़े ने, इवें एक कला कला सिख चंगियाड़ियां वांग दुश्मन दे दलां दे दल डिस्ट्रॉय करके
ਸ਼ਹੀਦੀ ਪਾਈ। ਅਖੀਰਲਾ ਮੈਂ ਅੱਜ ਦੇ ਲਈ ਸ਼ੇਅਰ ਕਰਦਾ। जी फवाराए खूं हर बुने मुंह से रवां हुआ, जख्मों से चूर चूर एक एक जवां हुआ, खा खा के तीर सिंह हर एक नातवां हुआ, सर तन पे शौके कत्ल में बारे गिरां हुआ, लाखों की जान लेके दलेरों ने जान दी, सतगुरु गुरु गोबिंद के शेरों ने जान दी। कि किवें ਉਹਨਾਂ ਦਾ ਖੂਨ, ਉਹਨਾਂ ਰੋਮ ਜਿਹੜੇ ਹੇਅਰ ਨੇ ਉਹਨਾਂ ਦੀਆਂ ਜੜ੍ਹਾਂ ਤੱਕ ਜਿਵੇਂ ਨੇ ਉਹ ਸਾਰੇ ਲਹੂ ਲੋਹਾਨ ਸੀ ਔਰ ਜ਼ਖਮਾਂ ਦੇ ਨਾਲ ਬਿਲਕੁਲ ਸਾਰਾ ਸਰੀਰ ਜ਼ਖਮੀ। ਇੱਕ ਇੱਕ ਸਿੰਘ ਨੇ ਕਿੰਨੇ ਕਿੰਨੇ ਤੀਰ ਜਿਹੜੇ ਨੇ ਖਾਧੇ ਨੇ, ਲੇਕਿਨ ਸਰ ਤਨ ਪੇ ਸ਼ੌਕੇ ਕਤਲ, ਕਿ ਉਹਨਾਂ ਦੇ ਉੱਤੇ ਚਾਅ ਸੀ ਜਿਵੇਂ ਉਹਨਾਂ ਨੇ ਸ਼ਹੀਦੀ ਪਾਣੀ ਹੈ। ਸ਼ੌਕੇ ਕਤਲ, ਉਹ ਜੰਗ ਦੇ ਮੈਦਾਨ 'ਚ ਆਏ, लाखों की जान लेके दलेरों ने जान दी, सतगुरु गुरु गोबिंद के शेरों ने जान दी। जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਤੀ ਰਹੋ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।